ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਾਨ ਤੁਹਾਡੀ ਹੋਸਟ ਨੀਲਮ ਕੋਟਨਾ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੰਤ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 3 ਜਨਵਰੀ 2025 21 ਪੋਹ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਹਰਿੰਦਰਬੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਿੰਦਰਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਦਾ ਦਿਨ ਹੈ। ਸੋ ਸਭ ਨੂੰ ਆਪਾਂ ਵੀਕਐਂਡ ਦੇ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਤੁਹਾਨੂੰ ਸ਼ੁਭਕਾਮਨਾਵਾਂ ਦੇ ਕੇ ਜਾਂਦੇ ਹਾਂ ਕਿ ਵਾਹਿਗੁਰੂ ਕਰੇ ਔਰ ਅਸੀਂ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਕਸ਼ਨ ਦੇ ਵਿੱਚ ਆਪਾਂ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤੀ ਹਾਕਮਾਂ ਨੇ ਇੱਕ ਵਾਰ ਫਿਰ ਬਣੀਆਂ ਬਿਰਤੀ ਦਾ ਵਿਖਾਵਾ ਕੀਤਾ ਹੈ ਔਰ 27 ਦਸੰਬਰ ਨੂੰ ਚੀਨ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਸ ਨੇ ਅਕਸਾਈ ਚਿਨ ਖੇਤਰ ਵਿੱਚ 2 ਨਵੇਂ ਜ਼ਿਲ੍ਹੇ ਸਥਾਪਿਤ ਕੀਤੇ ਹਨ। ਯਾਦ ਰਹੇ ਕਿ 1962 ਦੀ ਭਾਰਤ ਚੀਨ ਜੰਗ ਵਿੱਚ ਚੀਨ ਨੇ ਅਕਸਾਈ ਚਿਨ ਏਰੀਆ ਵਿੱਚ ਭਾਰਤ ਦੀ 38,000 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕੀਤਾ ਸੀ ਔਰ 7 ਦਿਨ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਚੀਨ ਦੇ ਇਸ ਕਦਮ ਦੀ ਨਿਖੇਧੀ ਕੀਤੀ ਹੈ। ਸੋ ਕਿੱਥੇ ਨੇ ਭਾਰਤ ਮਾਤਾ ਦੇ ਸੁਪੁੱਤਰ ਜਿਹੜੇ ਇੱਕ ਥਾਪੜ ਕੇ ਕਹਿਣ ਕਿ ਆਪਣਾ ਖੁੱਸਿਆ ਇਲਾਕਾ ਲੈਣ ਲਈ ਚੀਨ ਖਿਲਾਫ ਜੰਗ ਦਾ ਐਲਾਨ ਕਰਦੇ ਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ, ਅੱਜ ਪ੍ਰੋਗਰਾਮ ਪਹਿਲਾਂ ਨਾਲੋਂ ਵੀ ਲੇਟ ਸ਼ੁਰੂ ਹੋਇਆ ਕਿਉਂਕਿ ਟ੍ਰਾਈਕਾਸਟਰ ਜਿਹੜਾ ਸਾਰੀ ਇਸ ਨੂੰ ਹੈਂਡਲ ਕਰਦਾ ਹੈ ਟੈਲੀਕਾਸਟਿੰਗ ਨੂੰ, ਉਸ ਦੇ ਵਿੱਚ ਕੋਈ ਡਿਫੈਕਟ ਸੀ ਜਿਹਨੂੰ ਵਕਤ ਲੱਗਾ ਜਿਹੜਾ ਠੀਕ ਕਰਦੇ। ਸਪਾਂਸਰਸ਼ਿਪ ਵੀਰ ਹਰਿੰਦਰਬੀਰ ਸਿੰਘ ਵੜੈਚ ਵਰਜੀਨੀਆ ਤੋਂ। ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਇੰਜੀਨੀਅਰਿੰਗ ਕਾਲਜ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਟੂਡੈਂਟਸ ਦੀ ਬਹੁਤ ਵੱਡੀ ਦੇਣ ਰਹੀ ਹੈ। ਜਦੋਂ ਮੂਵਮੈਂਟ ਚੱਲ ਰਹੀ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ GNE ਜਿਹਨੂੰ ਇਨ ਬਰੀਫ ਕਿਹਾ ਜਾਂਦਾ ਉਹਨਾਂ ਦੀ ਇਨਵੋਲਵਮੈਂਟ ਸੀ ਔਰ ਜਿਹੜੇ ਉਹਨਾਂ 'ਚੋਂ ਨਿਕਲ ਕੇ ਔਰ ਬਾਹਰ ਆ ਕੇ ਵੀ ਸੈਟਲ ਹੋਏ ਉਹਨਾਂ 'ਚ ਇੱਕ ਖਾਸ ਵਰਗ ਜਿਹੜਾ ਉਹਨੇ ਆਪਣੀ ਮੁਹੱਬਤ ਕਾਜ਼ ਨਾਲ ਖਾਲਿਸਤਾਨ ਦੇ ਸੰਘਰਸ਼ ਨਾਲ ਬਣਾਈ ਰੱਖੀ ਹੈ। ਹਰਿੰਦਰਬੀਰ ਸਿੰਘ ਵੜੈਚ ਵੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ। ਇੱਥੇ ਬਹੁਤ ਚੰਗਾ ਜੌਬ ਹੈ, ਕਾਊਂਟੀ ਜੌਬ ਉਹਨਾਂ ਦੇ ਕੋਲ ਇੰਜੀਨੀਅਰਿੰਗ ਆਪਣੇ ਫੀਲਡ ਦਾ, ਨਾਲ ਦੀ ਨਾਲ ਕਾਰੋਬਾਰੀ ਵੀ ਨੇ ਔਰ ਖਾਲਿਸਤਾਨ ਪ੍ਰਤੀ ਸਮੁੱਚਾ ਹੀ ਪਰਿਵਾਰ ਜਿਹੜਾ ਹੈ ਉਹ ਡੈਡੀਕੇਟਡ ਹੈ। ਸੋ ਸਾਡੇ ਨਾਲ ਇਹਨਾਂ ਦਾ ਸੰਬੰਧ ਵੀ ਜਦੋਂ ਅਸੀਂ ਵਾਸ਼ਿੰਗਟਨ DC ਦੇ ਵਿੱਚ 1994 'ਚ ਖਾਲਿਸਤਾਨ ਅਫੇਅਰ ਸੈਂਟਰ ਸਥਾਪਿਤ ਕੀਤਾ, ਆਲਮੋਸਟ ਉਸੇ ਸਮੇਂ ਤੋਂ ਹੀ ਹੈ। ਟੀਵੀ 84 ਦੇ ਖੈਰ ਖੁਆਹ ਨੇ ਹੁਣ ਦੇ ਫੰਡ ਰੇਜ਼ਿੰਗ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਅੱਗੇ ਹੋ ਕੇ ਜਿਹੜੀ ਟੀਮ ਨੇ ਐਗਰੈਸਿਵਲੀ ਕੰਮ ਕੀਤਾ ਹੈ ਉਹਨਾਂ 'ਚ ਹਰਿੰਦਰਬੀਰ ਸਿੰਘ ਵੜੈਚ ਨੇ। ਇਹਨਾਂ ਦੇ ਬਜ਼ੁਰਗ ਵੀ ਬਹੁਤ ਸੁਲਝੇ ਹੋਏ ਰਿਟਾਇਰਡ ਹੈਡਮਾਸਟਰ
ਗੁਰਬਾਣੀ ਦੇ ਗਿਆਤਾ, ਪਿਆਰ ਕਰਨ ਵਾਲੇ, ਔਰ ਵਡੇਰੀ ਉਮਰ ਹੈ ਭਾਵੇਂ, ਲੇਕਿਨ ਲਗਾਤਾਰਤਾ ਨਾਲ ਕਈ ਘੰਟੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦੇ ਨੇ। ਔਰ ਜਦੋਂ ਵੀ ਬਜ਼ੁਰਗਾਂ ਨਾਲ ਮਿਲਣ ਦਾ ਸਬੱਬ ਹੋਏ, ਉਹਨਾਂ ਤੋਂ ਕੋਈ ਨਾ ਕੋਈ ਗੁਰਬਾਣੀ ਦਾ ਗੋਝ ਭੇਤ ਵਿਚਾਰ ਚਰਚਾ ਦੇ ਵਿੱਚ ਸੁਣਨ ਨੂੰ ਮਿਲਦਾ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਬਾਣੀ ਦੇ ਵਿੱਚ ਇਮਰਸ ਨੇ। ਸੋ ਅਸੀਂ ਵੀਰ ਹਰਿੰਦਰਬੀਰ ਸਿੰਘ ਵੜੈਚ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਭਾਵੇਂ ਕਈ ਅਖਾਣ ਉਹੀ ਬਾਰ-ਬਾਰ ਦੁਹਰਾਏ ਜਾਂਦੇ ਨੇ, ਕਿਉਂਕਿ ਜੋ ਗੱਲ ਅਖਾਣ ਕਹਿੰਦਾ ਹੈ ਜਾਂ ਕਹਾਵਤ ਦੇ ਰਾਹੀਂ ਸਾਹਮਣੇ ਆਉਂਦੀ ਹੈ, ਕਈ ਵਾਰ ਤੁਸੀਂ ਇੱਕ ਪੂਰੀ ਕਿਤਾਬ ਲਿਖੋ ਤੇ ਉਹ ਵੀ ਸਾਹਮਣੇ ਨਹੀਂ ਹੁੰਦੀ। ਹੁਣ ਜੇ ਤੁਸੀਂ ਭਾਰਤੀ ਹਾਕਮਾਂ ਦਾ, ਖਾਸ ਤੌਰ ਤੇ ਨਰਿੰਦਰ ਮੋਦੀ ਔਰ ਇਹ ਕੰਪਨੀ ਜਿਹੜੀ 2010 ਤੋਂ ਪਾਵਰ ਦੇ ਵਿੱਚ ਨੇ, ਇਹਨਾਂ ਦਾ ਤੁਸੀਂ ਵਰਤਾਰਾ ਦੇਖੋ ਤੇ ਫਿਰ ਇਹ ਸਮਝ ਆਉਂਦੀ ਹੈ ਕਿ ਬੜਕ ਮਾਰਨਾ ਕਿਹਨੂੰ ਕਹਿੰਦੇ ਨੇ, ਕਦੋਂ ਇਹ ਜਿਹੜੇ ਸਾਨ ਬਣ ਜਾਂਦੇ ਨੇ ਤੇ ਕਦੋਂ ਗਊ ਦੇ ਜਾਏ ਬਣ ਜਾਂਦੇ ਨੇ। ਔਰ ਖਾਸ ਤੌਰ ਤੇ ਜਿਹੜਾ ਕਮਜ਼ੋਰ ਹੈ, ਜੇ ਵਿੱਚ ਭਾਰਤ ਦੇ ਨਕਸ਼ੇ 'ਚ ਘੱਟ ਗਿਣਤੀਆਂ ਜਿਨ੍ਹਾਂ ਦੇ ਕੋਲ ਪਾਵਰ ਨਹੀਂ ਹੈ, ਜਿਨ੍ਹਾਂ ਦੀ ਸੁਣਵਾਈ ਅਦਾਲਤਾਂ 'ਚ ਨਹੀਂ ਹੈ, ਜਿਨ੍ਹਾਂ ਕੋਲ ਮੀਡੀਆ 'ਚ ਸਿਰਜਣ ਦਾ ਨੈਰੇਟਿਵ ਨਹੀਂ ਹੈ, ਉਸ ਨੂੰ ਕਿਵੇਂ ਆਪਣੀ ਪ੍ਰਾਚੀਨ ਸੱਭਿਅਤਾ, ਵੀਰ ਭਾਰਤ, ਆਰੀਆ ਭਾਰਤ ਔਰ ਦੂਸਰੇ ਦੇ ਨਾਂ ਥੱਲੇ ਲਗਾਤਾਰਤਾ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਔਰ ਈਵਨ ਆਪਣੇ ਰਾਜਸੀ ਵਿਰੋਧੀਆਂ ਦੇ ਖਿਲਾਫ ਵੀ ਕਿਸ ਕਿਸਮ ਦੀ ਬਿਆਨਬਾਜ਼ੀ, ਕਿਸ ਕਿਸਮ ਦੀ ਨਫ਼ਰਤ, ਕਿਸ ਕਿਸਮ ਦੀ ਜਿਹੜੀ ਹੈ ਇਹਨਾਂ ਦੀ ਸਾਰੀ ਜਿਹੜੀ ਹੈ ਉਹ ਕਾਰਵਾਈਆਂ ਉਹ ਸਾਹਮਣੇ ਨੇ। ਇਸੇ ਤਰ੍ਹਾਂ ਜੇ ਛੋਟਾ ਨੇਬਰ ਹੈ ਭਾਰਤ ਤੋਂ 6ਵਾਂ ਹਿੱਸਾ ਔਰ ਪਾਕਿਸਤਾਨ, ਇਹਨਾਂ ਦਾ ਤੁਸੀਂ ਧਮਕੀ ਭਰਿਆ ਅੰਦਾਜ਼ ਦੇਖੋ ਮੁਸਲਮਾਨਾਂ ਪ੍ਰਤੀ ਤਾਂ ਜੋ ਇਹ ਕਹਿੰਦੇ ਹੀ ਨੇ, ਲੇਕਿਨ ਪਾਕਿਸਤਾਨ ਨੂੰ, ਹਾਲਾਂ ਪਾਕਿਸਤਾਨ ਕੋਈ ਛੋਟੀ ਹੈ ਬੇਸ਼ੱਕ ਇਲਾਕਾ ਵਾਈਜ਼ ਜਾਂ ਪਾਪੂਲੇਸ਼ਨ ਵਾਈਜ਼ ਭਾਰਤ 1 ਬਿਲੀਅਨ 400 ਮਿਲੀਅਨ ਹੈ, ਪਾਕਿਸਤਾਨ 22 ਕਰੋੜ ਹੈ ਔਰ ਏਰੀਆ ਵੀ, ਲੇਕਿਨ ਨਿਊਕਲੀਅਰ ਪਾਵਰ ਹੈ। ਪਰ ਭਾਰਤ ਦੀ ਬਹੁਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਟਾਈਮ ਟੂ ਟਾਈਮ ਪਾਕਿਸਤਾਨ ਦੇ ਖਿਲਾਫ ਜ਼ਹਿਰ ਤਾਂ ਉਗਲਦੇ ਹੀ ਨੇ, ਪਰ ਜਿਵੇਂ ਸੋ ਕਾਲਡ ਅਖੌਤੀ ਸਰਜੀਕਲ ਸਟ੍ਰਾਈਕ ਜੇ ਅਸੀਂ ਦੇਖੀਏ ਕਿ ਕਿਵੇਂ ਇਹਨਾਂ ਨੇ 2019 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਕਿਵੇਂ ਜਿਹੜਾ ਕਸ਼ਮੀਰ ਦੇ ਵਿੱਚ ਬੰਬ ਧਮਾਕਾ, CRPF ਤੇ ਕਿੰਨੇ 38-40 ਜਵਾਨ ਮਾਰੇ ਗਏ, ਪੁਲਵਾਮਾ ਦਾ ਡਰਾਮਾ ਕੀਤਾ। ਫਿਰ ਉਸ ਦੀ ਆੜ ਦੇ ਵਿੱਚ ਬਾਲਾਕੋਟ ਸਟ੍ਰਾਈਕ ਦੀ ਜਿਹੜੀ ਹੈ ਉਹ ਪੂਰੀ ਉਸ ਕਹਾਣੀ ਨੂੰ ਦੁਹਰਾਇਆ ਕਿ ਜੀ ਅਸੀਂ ਕਿਵੇਂ ਘੁਸ ਕੇ ਮਾਰਾ, ਔਰ ਉਸ ਨੂੰ ਬਹੁਤ ਵੱਡੀ ਕਾਮਯਾਬੀ ਦੱਸ ਕੇ ਫਿਰ ਭਾਰਤ ਦੇ ਲੋਕਾਂ ਨੂੰ ਉੱਲੂ ਬਣਾਇਆ ਕਿ ਜੀ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਭਾਰਤ ਦੇ ਅੰਦਰ ਦਹਿਸ਼ਤਗਰਦੀ। ਔਰ ਦੂਸਰਾ ਹੁਣ ਉਹੀ ਮਜ਼ਲੂਮ ਕਸ਼ਮੀਰੀ, ਜੰਮੂ ਕਸ਼ਮੀਰ ਦੇ ਲੋਕ ਜਿਨ੍ਹਾਂ ਨੂੰ ਇਹਨਾਂ ਨੇ ਵੈਸੇ ਤਾਂ 47 ਤੋਂ ਬਾਅਦ ਹੀ ਜ਼ਬਰ ਦੀ ਚੱਕੀ ਚੱਲਦੀ ਰਹੀ, ਪਰ ਮੋਦੀ ਰਜੀਮ ਔਰ ਖ਼ਾਸ ਤੌਰ ਤੇ ਕਿਉਂਕਿ RSS ਨੇ ਕਦੇ ਵੀ ਆਪਣੇ ਜਿਹੜੇ ਇਹਨਾਂ ਦੇ ਮੈਮੋਰੈਂਡਮ ਵੀ ਰਹੇ ਨਹਿਰੂ ਦੇ ਜ਼ਮਾਨੇ 'ਚ, ਬਾਅਦ ਜਦੋਂ ਭਾਰਤੀ ਜਨਸੰਘ ਬਣੀ ਫਿਰ ਇਹਨਾਂ ਦੇ ਜਿਹੜਾ ਇਲੈਕਸ਼ਨ ਮੌਕੇ ਜਾਂ ਦੂਸਰੇ ਜਿਹੜਾ ਇਹ ਆਪਣਾ ਏਜੰਡਾ ਐਲਾਨਦੇ ਨੇ, ਉਹਦੇ 'ਚ ਹਮੇਸ਼ਾ ਇਹਨਾਂ ਦਾ ਸੀ ਕਿ ਜੀ ਅਸੀਂ ਆਰਟੀਕਲ 370 ਖ਼ਤਮ ਕਰ ਦੇਣਾ ਹੈ, ਇਹ ਨਹਿਰੂ ਦੀ ਕਮਜ਼ੋਰੀ ਔਰ ਫਲਾਣਾ। ਸੋ ਜਿਹੜੀਆਂ ਨਹਿਰੂ ਦੀਆਂ 2 ਕਮਜ਼ੋਰੀਆਂ ਇਹ ਬੜੀਆਂ ਵੱਡੀਆਂ ਗਰਦਾਨਦੇ ਸੀ, ਉਹਦੇ 'ਚ ਇੱਕ ਇਹ ਕਿ ਜੀ ਕਸ਼ਮੀਰ 'ਚ ਉਹਨੇ ਜਿਹੜੀ ਹੈ ਉਹ ਸੀਜ਼ ਫਾਇਰ ਕਰਤਾ ਜਦੋਂ ਕਿ ਸਾਡੀ ਫੌਜ ਜਿੱਤ ਰਹੀ ਸੀ, ਔਰ ਯੂਨਾਈਟਿਡ ਨੇਸ਼ਨਸ ਕਿਉਂ ਲੈ ਕੇ ਗਏ, ਔਰ ਸ਼ੇਖ ਅਬਦੁੱਲੇ ਨੂੰ ਇਹ ਕੰਸੈਸ਼ਨ ਆਰਟੀਕਲ 370 ਕਿਉਂਕਿ ਭਾਰਤੀ ਜਨਸੰਘ ਦਾ ਪਹਿਲਾ ਪ੍ਰੈਜ਼ੀਡੈਂਟ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜਾ ਕਿਸੇ ਵੇਲੇ ਨਹਿਰੂ ਕੈਬਨਿਟ ਦਾ ਮਿਨਿਸਟਰ ਵੀ ਸੀ, ਉਸ ਦੀ ਡੈਥ ਵੀ ਜੰਮੂ ਕਸ਼ਮੀਰ ਦੇ ਵਿੱਚ ਹੀ ਹੋਈ। ਸੋ ਇਸ ਕਿਸਮ ਦਾ। ਔਰ ਦੂਸਰਾ ਜਿਹੜਾ ਹੁਣ ਤੱਕ ਜਦੋਂ ਤੱਕ ਇਹਨਾਂ ਨੇ ਖੁਦ ਚੀਨ ਦੇ ਅੱਗੇ ਸਰੈਂਡਰ ਨਹੀਂ ਕੀਤਾ, ਜਿਹੜਾ ਇੱਕ ਚਾਰਜ ਸੀ ਕਿ ਦੇਖੋ ਨਹਿਰੂ ਦੀ ਗਲਤੀ, ਕਮਜ਼ੋਰੀ, ਉਹਦਾ ਡਰਾਕਲਪਣਾ, ਉਹਦਾ ਪੰਚਸ਼ੀਲ, ਉਹਦਾ ਨਾਨ ਅਲਾਈਨਡ ਹੋਣ ਦਾ ਨਤੀਜਾ ਹੈ ਕਿ 38,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਚੀਨ ਦੇ ਨਾਲ 1962 'ਚ ਜੰਗ ਹੋਈ ਭਾਰਤ ਦੀ, ਉਹਦੇ 'ਚ ਭਾਰਤ ਨੇ ਗਵਾਈ। ਔਰ ਅਸੀਂ ਭਾਰਤ ਮਾਤਾ ਦੇ ਸਪੁੱਤਰ ਜਿਹੜੇ ਹੈ, ਇਸ ਨੂੰ ਇਹਦਾ 1-1 ਇੰਚ ਇਹ ਸਾਡੀ ਭਾਰਤ ਮਾਤਾ ਦੀ
ਛਾਤੀ ਦੇ ਉੱਤੇ ਰੱਖੇ ਚੀਨ ਦੇ ਕਦਮ ਨੇ ਜਿਨ੍ਹਾਂ ਨੂੰ ਅਸੀਂ ਲਿਬਰੇਟ ਕਰਾਵਾਂਗੇ। ਔਰ ਇਹ ਗੱਲ ਅੱਜ ਦੀ ਨਹੀਂ ਹੈ। ਤੁਸੀਂ ਜਿਸ ਜ਼ਮਾਨੇ 'ਚ ਭਾਵੇਂ ਇਹਨਾਂ ਦੇ ਗਿਣਤੀ ਦੇ MP ਹੁੰਦੇ ਸੀ ਭਾਰਤੀ ਜਨਸੰਘ ਦੇ, ਉਹਨਾਂ ਦੀਆਂ ਸਟੇਟਮੈਂਟਾਂ ਪਾਰਲੀਮੈਂਟ 'ਚ ਦੇਖ ਲਓ। ਔਰ ਮੋਦੀ ਐਂਡ ਕੰਪਨੀ ਦਾ ਤਾਂ ਕਹਿਣਾ ਹੀ ਕੀ ਹੈ। ਔਰ ਇਸ ਦੇ ਲਈ ਈਵਨ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤੇ ਨੇ ਇੱਕਦਮ ਬਾਅਦ ਤੋਂ ਲੈ ਕੇ ਲੇਟੈਸਟ, ਜੇ ਤੁਸੀਂ ਇਹ ਦੇਖਣਾ ਹੋਏ ਕਿ 5 ਅਗਸਤ 2019 ਨੂੰ ਜਦੋਂ ਅਮਿਤ ਸ਼ਾਹ ਰਾਜ ਸਭਾ 'ਚ ਐਂਟਰ ਕਰਦਾ ਹੈ, ਕਾਗਜ਼ ਉਹਦੇ ਹੱਥ ਫੜਿਆ ਹੋਇਆ ਹੈ ਔਰ ਉਹ ਕਹਿੰਦਾ ਜੀ ਅਸੀਂ ਕਸ਼ਮੀਰ 'ਚ ਆਰਟੀਕਲ 370 ਖਤਮ ਕਰ ਰਹੇ ਹਾਂ, 35A ਖਤਮ ਕਰ ਰਹੇ ਹਾਂ। ਔਰ ਇਸ ਨੂੰ ਲੋਕ ਸਭਾ ਵੀ ਜਦੋਂ ਪਾਸ ਕਰ ਦਿੰਦੀ ਹੈ ਖਤਮ ਕਰਤਾ ਜਾਂਦਾ ਹੈ। ਔਰ ਆਪਣੀ ਵਿਕਟਰੀ ਸਪੀਚ ਦੇ ਵਿੱਚ ਔਰ ਉਹਦਾ ਕਸ਼ਮੀਰ ਦਾ ਵਜੂਦ ਸੂਬੇ ਦੇ ਤੌਰ ਤੇ ਵੀ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ। ਔਰ ਆਪਣੀ ਵਿਕਟਰੀ ਸਪੀਚ ਜਿਵੇਂ ਕੋਈ ਇਲਾਕਾ ਫਤਹ ਕਰ ਲਿਆ ਹੁੰਦਾ ਹੈ, ਉਦੋਂ ਵੀ ਅਮਿਤ ਸ਼ਾਹ ਇਹ ਕਹਿੰਦਾ ਕਿ ਜੀ ਹੁਣ ਅਸੀਂ ਜਿਹੜਾ ਅਕਸਾਈ ਚਿੰਨ੍ਹ ਸਾਡੀ ਜਿਹੜੀ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਖੋਈ ਹੋਈ ਹੈ 1962 ਉਹ ਵੀ ਅਸੀਂ ਵਾਪਸ ਲੈਣੀ ਹੈ। ਔਰ ਨਾਲ ਦੀ ਨਾਲ ਇੱਕ ਮਤਾ ਜਿਹੜਾ ਹੋਰ ਇਹਨਾਂ ਨੇ ਪਾਸ ਕਰਵਾਇਆ ਹੋਇਆ ਕਿ ਜੀ ਅਸੀਂ ਆਜ਼ਾਦ ਕਸ਼ਮੀਰ ਜਿਹਨੂੰ ਕਿਹਾ ਜਾਂਦਾ, ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਇਹ ਕਹਿੰਦੇ ਨੇ, ਜਿਸ ਦੇ ਵਿੱਚ ਜ਼ਾਹਰ ਹੈ ਕਿ ਇਧਰਲਾ ਹਿੱਸਾ ਵੀ ਜਿਹਦਾ ਬਾਰਡਰ ਕਸ਼ਮੀਰ ਨਾਲ ਲੱਗਦਾ ਹੈ, ਮੁਜ਼ੱਫਰਾਬਾਦ ਜਿਹਦੀ ਕੈਪੀਟਲ ਹੈ, ਔਰ ਦੂਸਰੇ ਪਾਸੇ ਗਿਲਗਿਤ ਬਾਲਿਸਤਾਨ ਜਿਹਨੂੰ ਬੇਸ਼ੱਕ ਪਾਕਿਸਤਾਨ ਨੇ ਅੱਡ ਕਰ ਦਿੱਤਾ ਹੈ, ਪਰ ਇਹ ਜਿਹੜੀ ਜੰਮੂ ਕਸ਼ਮੀਰ ਸਟੇਟ ਸੀ ਇਸ ਦਾ ਹਿੱਸਾ ਸੀ 47 ਤੋਂ ਪਹਿਲਾਂ, ਕਿ ਅਸੀਂ ਇਹਨੂੰ ਵੀ ਲਿਬਰੇਟ ਕਰਵਾਉਣਾ ਹੈ ਔਰ ਆਜ਼ਾਦ ਭਾਰਤੀ ਪਾਕਿਸਤਾਨੀ ਕਬਜ਼ੇ ਵਾਲਾ ਔਰ ਅਕਸਾਈ ਚਿੰਨ੍ਹ ਵੀ। ਹੁਣ ਇਹ ਜਿਹੜਾ 5 ਅਗਸਤ 2019 ਨੂੰ ਭਾਰਤ ਨੇ ਕਾਰਵਾਈ ਕੀਤੀ, ਅਸਲ 'ਚ ਵਾਇਲੇਸ਼ਨ ਸੀ UN ਚਾਰਟਰ ਦੀ ਵੀ, ਕਿਉਂਕਿ UN ਸਿਕਿਉਰਿਟੀ ਕੌਂਸਲ ਨੇ ਤਾਂ ਇਸ ਨੂੰ ਡਿਸਪਿਊਟਡ ਏਰੀਆ ਐਲਾਨਿਆ ਹੋਇਆ ਔਰ ਉਸ ਦੇ ਲਈ ਰਾਏ ਸ਼ੁਮਾਰੀ ਪਲੇਬਿਸਾਈਟ ਇਸ ਦਾ ਐਲਾਨ ਕੀਤਾ ਹੋਇਆ। ਹੁਣ ਕਿਉਂਕਿ ਜਿਹੜਾ ਚੀਨ ਹੈ 62 ਦੀ ਜੰਗ ਤੋਂ ਪਹਿਲਾਂ ਤੋਂ ਹੀ ਚੀਨ ਦਾ ਕਲੇਮ ਜਿਹੜਾ ਹੈ ਉਹ ਚਾਵਨ ਲਾਈ, ਔਰ ਜਦੋਂ ਗੱਲਬਾਤ ਵੀ ਭਾਰਤ ਦੇ ਫੋਰਨ ਮਿਨਿਸਟਰ ਕ੍ਰਿਸ਼ਨਾ ਮੈਨਨ ਦੇ ਨਾਲ ਜਾਂ ਨਹਿਰੂ ਦੇ ਨਾਲ ਹੁੰਦੀ ਰਹੀ, ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਇਹ ਜਿਹੜਾ ਅੰਗਰੇਜ਼ਾਂ ਨੇ ਜਿਸ ਟੈਰੀਟਰੀ ਨੂੰ ਜ਼ਬਰਦਸਤੀ ਚੀਨ ਤੋਂ ਲਿਆ ਹੋਇਆ ਜਿਹੜਾ ਮੈਕਮੋਹਨ ਲਾਈਨ ਦੇ ਥੱਲੇ, ਅਸੀਂ ਜਿਹੜਾ ਮੈਕਮੋਹਨ ਬਾਰਡਰ ਹੈ ਮੈਕਮੋਹਨ ਉਹਨੂੰ ਅਸੀਂ ਨਹੀਂ ਮੰਨਦੇ। ਅਸੀਂ ਤਾਂ ਅੰਗਰੇਜ਼ਾਂ ਦੇ ਸਾਹਮਣੇ ਵੀ ਤਸੱਵਰ ਨਹੀਂ ਸੀ ਕੀਤਾ, ਪਰ ਕਿਉਂਕਿ ਜਿਹੜੀ 19th-20th ਸੈਂਚੁਰੀ ਦੀ ਬਿਗਨਿੰਗ ਸੀ, ਜਿਸ ਨੂੰ ਚੀਨ ਦੇ ਵਾਲੇ ਜਿਹੜੇ ਨੇ ਸੈਂਚੁਰੀ ਆਫ ਸ਼ੇਮ ਕਹਿੰਦੇ ਨੇ ਕਿ ਸਾਨੂੰ ਸਬਡਿਊ ਕੀਤਾ ਗਿਆ, ਅਸੀਂ ਉਦੋਂ ਵੀ ਨਹੀਂ ਸੀ ਮੰਨੀ। ਇਸ ਲਈ ਸਾਡੇ ਨਾਲ ਸੈਟਲ ਕਰੋ ਲੱਦਾਖ ਦੇ ਉੱਤੇ ਵੀ ਔਰ ਅਕਸਾਈ ਚਿੰਨ੍ਹ ਵੀ, ਔਰ ਈਵਨ ਜਿਸ ਨੂੰ ਸਾਊਥ ਤਿੱਬਤ ਕਹਿੰਦੇ ਨੇ, ਭਾਰਤ ਨੇ ਅਰੁਣਾਚਲ ਪ੍ਰਦੇਸ਼ ਕਿਹਾ ਹੋਇਆ। ਲੇਕਿਨ ਇਹਨਾਂ ਨੇ ਗੱਲਬਾਤ ਤਾਂ ਕੀ ਕਰਨੀ ਸੀ, ਇਹਨਾਂ ਨੇ ਨਹਿਰੂ ਜਿਹੜਾ ਕਿ ਤਾਜ਼ਾ 1960 ਦੇ ਵਿੱਚ ਗੋਆ ਜਿਹੜੀ ਇੱਕ ਪੁਰਤਗਾਲੀ ਕਾਲੋਨੀ ਸੀ 5 ਸਦੀਆਂ ਤੋਂ, ਉਸ 'ਚ ਫੌਜ ਭੇਜ ਕੇ ਨਹਿਰੂ ਨੇ ਗੋਆ ਨੂੰ ਜਿਹੜਾ ਭਾਰਤ ਦਾ ਹਿੱਸਾ ਬਣਾਇਆ ਸੀ। 1948 ਦੇ ਵਿੱਚ ਹੈਦਰਾਬਾਦ ਰਿਆਸਤ ਜਿਹੜੀ 1 ਲੱਖ ਸਕੁਅਰ ਮਾਈਲ ਟੈਰੀਟਰੀ ਤੋਂ ਵੱਡੀ ਸੀ, ਜਿਹਦੇ 'ਚ ਅੱਜ ਦਾ ਬਹੁਤ ਸਾਰਾ ਕਰਨਾਟਕਾ, ਆਂਧਰਾ, ਤੇਲੰਗਾਨਾ ਔਰ ਮਹਾਰਾਸ਼ਟਰ 'ਚ ਵੀ ਕੁਝ ਹਿੱਸਾ, ਜਿਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਹੈ, ਇਹ ਵੀ ਹੈਦਰਾਬਾਦ ਰਿਆਸਤ ਦਾ ਹਿੱਸਾ ਹੁੰਦਾ ਸੀ। ਉਹਨੂੰ ਜਿਹੜਾ ਕਾਬੂ ਕੀਤਾ ਸੀ। ਸੋ ਨਹਿਰੂ ਨੇ ਜਿਹੜਾ ਆਪਣੇ ਜਨਰਲ ਕੌਲ ਜਿਹੜਾ ਉਹਦਾ ਕਜ਼ਨ ਹੀ ਸੀ, ਮੇਜਰ ਜਨਰਲ ਕੇ ਕੀ ਸੀ, ਉਹਨੂੰ ਕਿਹਾ ਜੀ ਕਿ ਥਰੋ ਦੀਜ਼ ਬਾਸਟਰਡਸ ਆਊਟ। ਇਹ ਉਹਦੀ ਜ਼ੁਬਾਨ ਮੈਂ ਕੋਟ ਅਨਕੋਟ ਕਹਿ ਰਿਹਾ। ਔਰ ਨਤੀਜਾ ਕਿ ਜੁੱਤੀਆਂ ਖਾਧੀਆਂ ਚੰਗੀ ਤਰ੍ਹਾਂ, ਸਭ ਕੁਝ ਛੱਡ ਕੇ ਦੌੜੇ, ਸਾਰਾ ਰਿਕਾਰਡ ਸਾੜਿਆ। 38,000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਅਕਸਾਈ ਚਿੰਨ੍ਹ ਦੇ ਵਿੱਚ ਇਹਨਾਂ ਤੋਂ ਖੋਈ। ਔਰ ਉਹਨਾਂ ਨੂੰ ਕੋਈ ਚੀਨ ਨੇ, ਜੇ ਚੀਨ ਚਾਹੁੰਦਾ ਤਾਂ ਭਾਵੇਂ ਦਿੱਲੀ ਤੱਕ ਆ ਸਕਦਾ ਸੀ, ਪਰ ਉਹਨਾਂ ਨੇ ਇੰਨਾ ਕੁ ਸਿਗਨਲ ਦੇ ਕੇ, ਕਿਉਂਕਿ ਅਮਰੀਕਾ ਦੂਜੇ ਤੀਜੇ ਨੇ ਵੀ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ, ਯੂਨੀਲੈਟਰਲ ਸੀਜ਼ਫਾਇਰ ਚਾਈਨਾ ਨੇ ਜਿਹੜਾ ਕੀਤਾ। ਔਰ ਫਿਰ ਉਹਨਾਂ ਨੇ ਜਿਹੜਾ ਕੰਸੋਲੀਡੇਟ ਕਿ ਇਹ 62 ਦੀ ਗੱਲ ਹੈ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 90s ਦੇ ਵਿੱਚ ਵੀ ਭਾਵੇਂ ਐਗਰੀਮੈਂਟ ਦੋ ਵੱਲੇ ਹੁੰਦੇ ਰਹੇ, ਖਾਸ ਤੌਰ ਤੇ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਬਣਿਆ, ਮੁਰਾਰਜੀ ਦੇਸਾਈ ਦੀ ਕੈਬਨਿਟ 'ਚ ਐਮਰਜੈਂਸੀ ਤੋਂ ਬਾਅਦ ਜਿਹੜੀ ਹਕੂਮਤ ਬਣੀ। ਚੀਨ ਦੀ ਪਹਿਲੀ ਕੰਡੀਸ਼ਨ ਸੀ ਜਦੋਂ ਇੰਡੀਆ ਨੇ ਵੀ ਗੱਲਬਾਤ ਸ਼ੁਰੂ ਕੀਤੀ ਚਾਈਨਾ ਨਾਲ, ਜਾਂ ਉਸ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਰੀਗਨ ਦੇ ਪ੍ਰੈਜ਼ੀਡੈਂਟ ਨਿਕਸਨ ਦੇ ਜ਼ਮਾਨੇ 'ਚ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ
ਹੈਨਰੀ ਕਿਸਿੰਜਰ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਸੀ, ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ। ਸੋ ਦੋਨੋਂ ਮੌਕਿਆਂ ਦੇ ਉੱਤੇ ਦੋਨਾਂ ਮੁਲਕਾਂ ਨੂੰ ਚਾਈਨਾ ਨੇ ਬੜਾ ਕਲੀਅਰ ਕੀਤਾ ਸੀ ਕਿ ਪਹਿਲਾਂ ਮੰਨੋ ਕਿ ਤਿੱਬਤ ਦੇ ਉੱਤੇ ਸਾਡਾ ਪੂਰਾ ਹੱਕ ਹੈ, ਤਿੱਬਤ ਸਾਡਾ ਸੂਬਾ ਹੈ, ਫਿਰ ਹੀ ਗੱਲ ਕਰਾਂਗੇ। ਸੋ ਉਹ ਅਮਰੀਕਾ ਨੇ ਵੀ ਮੰਨਿਆ ਤੇ ਭਾਰਤ ਨੇ ਵੀ ਮੰਨਿਆ ਵਾਜਪਾਈ ਦੇ ਵੇਲੇ, ਤਾਂ ਹੀ ਭਾਰਤ ਦੇ ਨਾਲ ਉਹਨਾਂ ਨੇ ਜਿਹੜੇ ਹੈ ਉਹ ਗੱਲਬਾਤ ਸ਼ੁਰੂ ਕੀਤੀ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਚਾਈਨਾ ਨੇ ਆਪਣਾ ਕਦੇ ਵੀ ਕਲੇਮ ਨਹੀਂ ਛੱਡਿਆ ਹੈ ਕਿ ਭਾਈ ਇਹ ਨਹੀਂ ਹੈ ਕਿ ਵੀ ਜੋ ਉਹਨਾਂ ਨੇ ਲਿਆ ਉਹ ਤਾਂ ਲਿਆ ਹੀ ਲਿਆ। ਉਹਨਾਂ ਨੇ ਕਿਹਾ ਵੀ ਫਰਦਰ ਲਦਾਖ ਦੇ ਉੱਤੇ ਜਾਂ ਜਦੋਂ ਹੁਣ ਅਸੀਂ ਡੈਪਸੋਂਗ, ਡੈਪਚੋਂਗ, ਇਹ ਸਾਰੇ ਜਿਹੜੇ ਪੈਂਗੋਂਗ ਸੋ ਜਾਂ ਪੈਨਸੋਂਗ ਜਿਹਨੂੰ ਲੇਕ ਕਹਿੰਦੇ ਨੇ, ਇਹਨਾਂ ਦੇ ਉੱਤੇ ਜਾਂ ਡੋਕਲਾਮ ਜਿਹਦਾ ਬਾਰਡਰ ਭੂਟਾਨ ਨਾਲ ਲੱਗਦਾ। ਪਰ ਇੰਡੀਆ ਨੇ ਕਦੇ ਵੀ, ਕਿਉਂਕਿ ਜਦੋਂ ਤੁਸੀਂ ਆਪਣੇ ਲੋਕਾਂ ਦੇ ਵਿੱਚ ਵਿਪ ਅਪ ਕਰ ਦਿੰਦੇ ਹੋ ਐਮੋਸ਼ਨਸ ਦੇਸ਼ ਭਗਤੀ ਦੇ ਨਾਂ ਥੱਲੇ ਜਾਂ ਦੂਜਾ, ਫਿਰ ਤੁਸੀਂ ਰੀਅਲਿਸਟਿਕਲੀ ਔਨ ਦਾ ਗਰਾਊਂਡ ਤਾਂ ਕਰ ਨਹੀਂ ਸਕਦੇ। ਹਾਲਾਂ ਜਦੋਂ ਚਾਈਨਾ ਨੇ ਅਕਸਾਈ ਚਿੰਨ੍ਹ ਲਿਆ, ਨਹਿਰੂ ਨੇ ਜਿਹੜੀ ਸਪੀਚ ਪਾਰਲੀਮੈਂਟ 'ਚ ਕੀਤੀ ਉਹਦੇ 'ਚ ਇਵੇਂ ਸੀ ਕਿ ਜੀ ਫਿਰ ਕੀ ਹੋ ਗਿਆ ਜੇ ਲੈ ਲਿਆ, ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇਅਰ। ਇਹ ਨਹਿਰੂ ਦੀ ਪਾਰਲੀਮੈਂਟ ਸਪੀਚ ਸੀ ਕਿ ਉਹ ਤਾਂ ਬਿਲਕੁਲ ਬੈਰਨ ਲੈਂਡ ਹੈ, ਬਿਲਕੁਲ ਉਜਾੜ ਪਠਾਰ ਹੈ, ਉਹ ਪਹਾੜ ਹੈ, ਪੱਥਰ ਹੈ, ਜਿੱਥੇ ਇੱਕ ਘਾਹ ਦਾ ਤੀਲਾ ਵੀ ਨਹੀਂ ਉੱਗਦਾ ਕਿ ਭਾਈ ਉਹਦੇ 'ਚ। ਔਰ ਉਹਨੂੰ ਬੜਾ ਸ਼ਰਮ ਦੇਣ ਲਈ ਬੀਜੇਪੀ ਵਾਲੇ ਕੋਟ ਕਰਦੇ ਰਹੇ ਕਿ ਦੇਖੋ ਨਹਿਰੂ ਨੇ ਇੰਨੀ ਟੈਰੀਟਰੀ ਗਵਾ ਕੇ ਵੀ ਕਿਹਾ ਸੀ ਕਿ ਜੀ ਚਲਾ ਗਿਆ ਫਿਰ ਕੀ ਹੋਇਆ, ਉਹਦੇ 'ਚ ਕੀ ਹੈ ਵੀ ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇਅਰ। ਸੋ ਇਹ ਵੱਡੇ ਸਪੂਤ ਬਣਦੇ ਸੀ। ਹੁਣ ਜਦੋਂ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦਾ ਸਟੇਟਸ ਤੋੜਿਆ 5 ਅਗਸਤ 2019 ਨੂੰ, ਜ਼ਾਹਰ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਇੱਕ ਯੂਨੀਅਨ ਟੈਰੀਟਰੀ ਬਣਾਇਆ, ਲਦਾਖ ਨੂੰ ਦੂਸਰੀ ਟੈਰੀਟਰੀ ਬਣਾਇਆ। ਲਦਾਖ ਜਿਹਨੂੰ ਛੋਟਾ ਤਿੱਬਤ ਕਿਹਾ ਜਾਂਦਾ, ਔਰ ਜਿਹੜੀ ਸਿੱਖ ਰਾਜ ਨੇ, ਸਿੱਖ ਰਾਜ ਦੇ ਵੇਲੇ ਮਹਾਰਾਜਾ ਸ਼ੇਰ ਸਿੰਘ 1842 'ਚ ਲਾਹੌਰ ਦੇ ਤਖਤ ਤੇ ਸੀ, ਔਰ ਜਨਰਲ ਜ਼ੋਰਾਵਰ ਸਿੰਘ ਜਿਹੜਾ ਸਿੱਖਾਂ ਦਾ ਜਰਨੈਲ ਸੀ। ਹਾਲਾਂ ਅੱਜ ਦੇ ਤੁਸੀਂ ਇਹਨਾਂ ਦੇ ਕਾਊਂਟ ਸਾਰੇ ਹਿਸਟਰੀ ਦੇ ਦੇਖੋਗੇ, ਜ਼ੋਰਾਵਰ ਸਿੰਘ ਨੂੰ ਡੋਗਰਾ ਬਣਾ ਕੇ ਉਹ ਡੋਗਰਾ ਵਿਕਟਰੀ ਦੇ ਖਾਤੇ 'ਚ ਪਾਉਂਦੇ ਨੇ, ਜਦੋਂ ਕਿ 1849 ਤੱਕ ਸਿੱਖਾਂ ਦਾ ਰਾਜ ਰਿਹਾ। ਔਰ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਹੀ ਜੰਮੂ ਕਸ਼ਮੀਰ ਗੱਦਾਰੀ ਦੇ ਇਨਾਮ ਦੇ ਤੌਰ ਤੇ ਗੁਲਾਬ ਸਿੰਘ ਨੂੰ ਦਿੱਤਾ ਗਿਆ। ਲੇਕਿਨ ਚੀਨ ਨੇ ਜਿਹੜਾ ਉਹ ਲਦਾਖ ਦੇ ਉੱਤੇ ਆਪਣਾ ਕਦੇ ਕਲੇਮ ਨਹੀਂ ਛੱਡਿਆ। ਇਵੇਂ ਹੀ ਉਹਨਾਂ ਦੇ ਦੂਸਰੇ ਕਲੇਮ ਨੇ, ਕਿਉਂਕਿ ਉਹ ਮੈਕਮੋਹਨ ਲਾਲ ਨੂੰ ਨਹੀਂ ਮੰਨਦੇ। ਸੋ ਜਦੋਂ ਅਮਿਤ ਸ਼ਾਹ ਨੇ ਕੀਤਾ, ਸੋ ਚਾਈਨਾ ਦੇ ਜਦੋਂ ਤੱਕ ਤਾਂ ਸਟੇਟਸ ਕੋ ਸੀ, ਠੀਕ ਸੀ। ਫਿਰ ਚਾਈਨਾ ਦੇ ਕੋਲ ਵੀ ਮੌਕਾ ਹੋਇਆ ਵੀ ਜੇ ਤੁਸੀਂ ਸਟੇਟਸ ਕੋ ਤੋੜਿਆ ਹੈ, ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਜਿਹੜੇ ਰੈਜ਼ੋਲੂਸ਼ਨ ਨੇ ਉਹਨਾਂ ਨੂੰ ਵਾਇਲੇਟ ਕੀਤਾ ਹੈ। ਤੇ ਚਾਈਨਾ ਨੇ ਡੋਕਲਾਮ ਦੇ ਵਿੱਚ ਪਹਿਲਾਂ ਹੀ 2017 'ਚ ਆਪਣਾ ਪੇਸ਼ਕਦਮੀ ਕੀਤੀ ਸੀ। ਤੇ ਅਸੀਂ ਦੇਖਦੇ ਹਾਂ ਕਿ 2019 ਤੋਂ ਆਲਮੋਸਟ 1 ਸਾਲ ਵੀ, ਉਹ ਵੀ ਅਗਸਤ 'ਚ ਕੀਤਾ। ਔਰ ਉਹਨਾਂ ਨੇ ਜੂਨ ਦੇ ਮਹੀਨੇ 'ਚ ਜਿਵੇਂ ਫਿਰ ਗਲਵਾਨ ਵੈਲੀ ਦੇ ਵਿੱਚ ਪੇਸ਼ਕਦਮੀ ਕੀਤੀ। ਭਾਰਤ ਨੇ ਅੱਗੋਂ ਜੋ ਕਰਨਾ ਚਾਹਿਆ ਉਹਦਾ ਨਤੀਜਾ 2022 ਉਹਨਾਂ ਦੇ ਫੌਜੀ ਮਰਵਾਏ ਭਾਰਤ ਨੇ, ਔਰ ਉਹਨਾਂ ਦੇ ਟੌਪ ਕਮਾਂਡ ਦੇ ਬੰਦੇ ਜਿਹੜੇ ਨੇ ਉਹਨਾਂ ਨੇ ਪ੍ਰਿਜ਼ਨਰ ਆਫ ਵਾਰ ਬਣਾਏ, ਹੌਸਟੇਜ ਬਣਾਏ, ਜਿਹੜੇ 3-4 ਦਿਨ ਬਾਅਦ ਮੋੜੇ। ਫਿਰ ਚਾਈਨਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਔਰ ਹੁਣ ਜੇ ਅਸੀਂ ਉਹਨੂੰ ਫਾਸਟ ਫਾਰਵਰਡ ਕਰੀਏ ਇਸ ਡਿਸਕਸ਼ਨ ਨੂੰ, ਤੇ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਹੈ ਜੋ ਕੁਝ ਫਿਰ ਪਿਛਲੇ ਪੀਰੀਅਡ ਦੇ ਵਿੱਚ ਹੋਇਆ, ਜਿਸ ਦੀ ਸ਼ੁਰੂਆਤ ਜੂਨ 2020 'ਚ ਹੋਈ। ਪਰ ਇਹਨਾਂ ਔਰ ਜੂਨ 2020 ਉਹ ਸੀ ਕਿ ਆਲਰੇਡੀ ਅਪ੍ਰੈਲ ਦੇ ਮਹੀਨੇ 'ਚ ਕੋਵਿਡ-19 ਦੀ ਸ਼ੁਰੂਆਤ ਹੋ ਚੁੱਕੀ ਸੀ। ਸੋ ਭਾਰਤ ਨੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜੀ, ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਫੌਜ ਅਸੀਂ ਵਿਦਡਰਾ ਸੀ, ਪੈਟਰੋਲਿੰਗ ਪੁਆਇੰਟ ਤੇ ਨਹੀਂ ਸੀ ਹੋਇਆ। ਲੇਕਿਨ ਅੱਖਾਂ ਦੇ ਸਾਹਮਣੇ ਦੇਖਦੇ ਦੇਖਦੇ ਜਿਵੇਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਜਿਹੜੀ ਹੈ ਉਹ ਇਹ ਸਾਰੇ ਖਿੱਤੇ ਦੇ ਵਿੱਚ ਲਈ ਹੈ। ਇਹ ਅਕਸਾਈ ਚਿੰਨ੍ਹ ਤੋਂ ਵੱਖਰੀ ਹੈ ਜਿਹੜੀ 38000 ਸਕੁਅਰ ਕਿਲੋਮੀਟਰ ਹੈ। ਔਰ ਹੁਣ ਕਿਉਂਕਿ ਭਾਰਤ ਪਹਿਲਾਂ ਤਾਂ ਉਹੀ ਦਬਕੇ ਮਾਰਦਾ ਰਿਹਾ ਕਿ ਜੀ ਅਸੀਂ ਫੌਜ ਉੱਥੇ ਮੂਵ ਕਰਤੀ, ਹੌਟ ਟੈਂਟ ਲਾ ਦਿੱਤੇ ਨੇ, ਫੌਜ 60-70 ਹਜ਼ਾਰ ਫੌਜ ਜਿਹੜੀ ਆ ਉਹਨਾਂ ਨੇ ਈਸਟਰਨ ਬਾਰਡਰ ਤੇ ਲਾਈ, ਇੱਥੋਂ ਹਟਾ ਕੇ ਦੂਜੀਆਂ ਥਾਵਾਂ ਤੋਂ। ਪਰ ਚਾਈਨਾ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਹੋਇਆ। ਚਾਈਨਾ ਨੇ ਤਾਂ ਇਹ ਕਿਹਾ ਕਿ ਭਾਈ ਅਸੀਂ ਆਪਣੀ ਜਿਹੜੀ ਜੈਨੂਇਨ ਥਾਂ ਤੇ ਹੈ, ਸਾਡੀ ਟੈਰੀਟਰੀ ਹੈ। ਫਿਰ ਇਹਨਾਂ ਨੇ ਰਸ਼ੀਆ ਦੇ ਪੈਰ ਫੜੇ, ਅਮਰੀਕਾ ਨਾਲ ਪਹਿਲਾਂ ਮਿਲ ਕੇ ਧੌਂਸ ਦੇਣ ਦੀ ਕੋਸ਼ਿਸ਼ ਕੀਤੀ। ਉਹ ਚਾਈਨਾ ਨੇ ਹਰ ਇੱਕ ਦਾ ਜਵਾਬ, ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਚਾਈਨੀਜ਼ ਅਮਰੀਕਨਾਂ ਵਾਂਗ
ਬਹੁਤ ਜ਼ਿਆਦਾ ਬੜਕ ਨਹੀਂ ਮਾਰਦੇ ਜਾਂ ਧਮਕੀ ਨਹੀਂ ਦਿੰਦੇ। ਅਮਰੀਕਨ ਸਟਾਈਲ ਤਾਂ ਪੰਜਾਬੀ ਸਟਾਈਲ ਹੈ ਨਾ, ਵੀ ਸਿੱਧਾ ਸਿੱਧਾ ਵੀ ਤੁਹਾਨੂੰ ਹੁਣ ਦੱਸਦੇ ਆ ਤੁਹਾਨੂੰ। ਚਾਈਨੀਜ਼ ਔਰ ਇਸੇ ਤਰ੍ਹਾਂ ਬ੍ਰਿਟਿਸ਼ਰਸ ਵੀ ਜ਼ਬਾਨੀ ਕਲਾਮੀ ਬੜਕ ਨਹੀਂ ਮਾਰਦੇ, ਜਿਹਨੂੰ ਅੰਡਰ ਸਟੇਟਮੈਂਟ ਕਹਿੰਦੇ ਨੇ। ਬ੍ਰਿਟਿਸ਼ ਚਾਈਨਾ ਦੇ ਤਾਂ ਬਿਲਕੁਲ ਹੀ ਉਹ ਸਟੇਟਮੈਂਟ ਦਿੰਦੇ ਹੀ ਨਹੀਂ, ਉਹ ਐਕਟ ਕਰਦੇ ਨੇ ਔਰ ਉਸ ਐਕਟ ਚੋਂ ਹੀ ਉਹਨਾਂ ਦਾ ਜਵਾਬ ਹੁੰਦਾ। ਹੁਣ ਇਹਨਾਂ ਨੇ ਇਹ 4000 ਸਕੁਅਰ ਕਿਲੋਮੀਟਰ ਟੈਰੀਟਰੀ ਗਵਾਈ, ਰਸ਼ੀਆ ਦੀ ਸ਼ਰਨ ਲਈ, ਫਿਰ ਕਰ ਕਰਾ ਕੇ ਅਜੇ ਅਸੀਂ ਦੇਖਦੇ ਹਾਂ ਕਿ ਵੀ 18 ਦਸੰਬਰ ਨੂੰ ਅਜੀਤ ਡੋਵਾਲ ਵਾਪਸ ਮੁੜਦਾ ਹੈ ਚੀਨ ਤੋਂ ਔਰ ਉਹਦਾ ਸਮਝੌਤਾ ਹੈ ਔਰ ਫੋਰਨ ਮਿਨਿਸਟਰ ਵੈਂਗ ਯੀ ਦੇ ਨਾਲ ਮਿਲ ਕੇ ਔਰ ਪਾਰਲੀਮੈਂਟ 'ਚ ਵੀ ਹੁੰਦਾ ਕਿ ਜੀ ਡੀ-ਐਸਕੇਲੇਸ਼ਨ ਹੋ ਰਹੀ ਹੈ, ਇੰਨੇ ਪੁਆਇੰਟਾਂ ਤੇ ਹੋ ਰਹੀ। ਹਾਲਾਂ ਨਾ ਪਾਰਲੀਮੈਂਟ 'ਚ ਐਸ ਜੈਸ਼ੰਕਰ ਨੂੰ ਕੋਈ ਸਵਾਲ ਪੁੱਛਣ ਦਿੱਤਾ ਗਿਆ ਸਪੀਕਰ ਵੱਲੋਂ, ਨਾ ਕੋਈ ਰਿਟਨ ਸਟੇਟਮੈਂਟ ਆਈ ਔਰ ਅਸੀਂ ਇਹੀ ਕਿਹਾ ਸੀ ਵੀ ਇਹਨਾਂ ਨੇ ਪਹਿਲਾਂ ਰੂਸਮ ਸ਼ਰਨਮ ਗੱਛਾਮੀ ਕੀਤਾ, ਹੁਣ ਚੀਨਮ ਸ਼ਰਨਮ ਗੱਛਾਮੀ ਕੀਤਾ, ਕੋਈ ਸਟੇਟਸ ਦੇ ਵਿੱਚ ਤਬਦੀਲੀ ਨਹੀਂ ਹੋਈ। ਔਰ ਇਹ ਅਜੇ 18 ਦਸੰਬਰ ਨੂੰ ਵਾਪਸ ਮੁੜਿਆ ਤੇ 27 ਦਸੰਬਰ ਨੂੰ ਇਹ ਖਬਰ ਚਾਈਨਾ ਦਾ ਜਿਹੜਾ ਮੇਨ ਉਹਨਾਂ ਦੀ ਗਵਰਨਮੈਂਟ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਹੈ, ਉਹਨਾਂ ਨੇ ਖਬਰ ਲਾਈ ਵੀ ਚਾਈਨਾ ਨੇ 2 ਨਵੀਆਂ ਕਾਉਂਟੀਜ਼ ਜ਼ਿਲ੍ਹੇ ਨੂੰ ਕਹਿੰਦੇ ਨੇ, ਉਹ ਉਹਨਾਂ ਨੇ ਜਿਹੜਾ ਉਜਗਰ ਜਿਹੜਾ ਜਾਂ ਸਿੰਗਕਿਆਂਗ ਜਿਹੜਾ ਪ੍ਰੋਵਿੰਸ ਹੈ ਉਹਨਾਂ ਦਾ ਜਿਹੜਾ ਝਗੜੇ ਵਾਲਾ ਹੈ ਜਿੱਥੇ ਮੁਸਲਮਾਨ ਪਾਪੂਲੇਸ਼ਨ ਹੈ, ਉਹਨਾਂ ਨੇ 2 ਕਾਉਂਟੀਜ਼ ਜਿਹੜਾ ਇਲਾਕਾ ਚਾਈਨਾ ਨੇ ਖੋਇਆ ਸੀ 62 ਦੇ ਵਿੱਚ, ਉਸ 'ਚ ਉਹਨਾਂ ਨੇ 2 ਕਾਉਂਟੀਜ਼ ਸਥਾਪਿਤ ਕੀਤੀਆਂ ਨੇ, ਇੱਕ ਹੀਨ ਕਾਉਂਟੀ ਤੇ ਇੱਕ ਹੈਕੋਂਗ ਕਾਉਂਟੀ। ਇਹ ਔਰ ਉਹਨੂੰ ਉਹਨਾਂ ਨੇ ਹੋਟਨ ਜਿਹੜਾ ਉਸ ਪ੍ਰੋਵਿੰਸ ਦੇ ਨਾਲ ਸਿੰਗਕਿਆਂਗ ਉਜਗਰ ਆਟੋਨੋਮਸ ਰੀਜਨ ਇਸ ਨੂੰ ਕਿਹਾ ਜਾਂਦਾ ਹੈ, ਉਸ ਦਾ ਉਹਨਾਂ ਨੇ ਹਿੱਸਾ ਬਣਾਇਆ। ਔਰ ਨਾਲ ਦੀ ਨਾਲ ਹੀ ਉਹਨਾਂ ਨੇ ਇੱਕ ਤਾਂ ਇਹ ਕਰਕੇ ਭਾਰਤ ਦੇ ਮੂੰਹ ਤੇ ਚਪੇੜ ਮਾਰੀ ਸੀ, ਦੂਸਰਾ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ 137 ਬਿਲੀਅਨ ਡਾਲਰ ਦੀ ਕਾਸਟ ਦੇ ਨਾਲ ਦੁਨੀਆ ਦਾ ਸਭ ਤੋਂ ਲੰਬਾ, ਸਭ ਤੋਂ ਵੱਡਾ ਜਿਹੜਾ ਡੈਮ ਹੈ ਉਹ ਬਣਾਉਣ ਜਾ ਰਹੇ ਨੇ ਬ੍ਰਹਮਪੁੱਤਰਾ ਰਿਵਰ ਦੇ ਉੱਤੇ, ਜਿਹੜੀ ਬ੍ਰਹਮਪੁੱਤਰਾ ਅਸਾਮ ਔਰ ਫਿਰ ਬੰਗਲਾਦੇਸ਼ ਵੱਲ ਜਾ ਕੇ ਐਂਟਰ ਕਰਦੀ। ਹੁਣ ਇਹਨਾਂ ਦੋਨਾਂ ਨੂੰ 1 ਹਫ਼ਤਾ ਹੋ ਗਿਆ ਸੀ। ਇੱਕ ਤਾਂ ਤੁਸੀਂ ਇਹ ਦੇਖੋ ਕਿ ਵੀ ਜੇ ਇਹਨਾਂ ਦੀ ਵਾਕਿਆ ਹੀ ਅੰਡਰਸਟੈਂਡਿੰਗ ਹੋ ਗਈ ਜਾਂ ਚੀਨ ਨੂੰ ਲੱਗਾ ਕਿ ਜੀ ਠੀਕ ਹੈ ਹੁਣ ਭਾਰਤ ਨਾਲ ਸੰਬੰਧ ਨਾ ਵਿਗਾੜੀਏ, ਤੇ 18 ਦਸੰਬਰ ਤੋਂ 27 ਤੱਕ ਤਾਂ ਬਿਲਕੁਲ ਅਜੇ 9 ਦਿਨ ਨਹੀਂ ਹੋਏ ਜਦੋਂ ਕਿ ਚੀਨ ਨੇ ਚਪੇੜ ਮਾਰੀ ਕਰਾਰੀ ਉਹਨਾਂ, ਕਿਉਂਕਿ ਇਹ ਚਾਈਨਾ ਦਾ ਸਟਾਈਲ ਹੈ। ਜਦੋਂ ਉਹਨਾਂ ਨੇ ਦੇਖ ਲਿਆ ਕਿ ਵੀ ਹੁਣ ਇਹਨਾਂ ਦੀ ਫੂਕ ਨਿਕਲੀ ਹੋਈ ਹੈ, ਉਹਨਾਂ ਨੇ ਕਿਹਾ ਵੀ ਇਹਨੂੰ ਕੰਸੋਲੀਡੇਟ ਕਰੋ ਔਰ ਨਾਲ ਦੀ ਨਾਲ ਡੈਮ ਦੇ ਥੱਲੇ ਅਸੀਂ ਇਹ ਕਿਹਾ ਸੀ ਕਿ ਵੀ ਚਾਈਨਾ 2 ਵੱਡੇ ਦਰਿਆ ਜਿਹੜੇ ਤਿੱਬਤ ਚੋਂ ਨਿਕਲਦੇ ਨੇ, ਕਿਉਂਕਿ ਤਿੱਬਤ ਆਲਰੇਡੀ ਇੰਡੀਆ ਮੰਨ ਚੁੱਕਾ ਹੈ ਕਿ ਚੀਨ ਦਾ ਹਿੱਸਾ ਹੈ, ਉਹਦੇ 'ਚ ਇੱਕ ਸਤਲੁਜ ਹੈ ਔਰ ਇੱਕ ਇਹ ਬ੍ਰਹਮਪੁੱਤਰਾ ਜਿਨ੍ਹਾਂ ਦਾ ਚਾਈਨੀਜ਼ ਜਿਸ ਰਿਵਰ ਦਾ ਨਾਂ ਡਿਫਰੈਂਟ ਹੈ। ਹੁਣ ਆਲਮੋਸਟ 27 ਦਸੰਬਰ ਤੋਂ ਬਾਅਦ 3 ਜਨਵਰੀ ਨੂੰ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਜਿਹੜਾ ਸਪੋਕਸਪਰਸਨ ਹੈ ਰਣਧੀਰ ਜਸਵਾਲ, ਉਹਨੇ ਜਿਹੜਾ ਸਟੇਟਮੈਂਟ ਦਿੱਤੀ ਹੈ, ਪ੍ਰੋਟੈਸਟ ਕੀਤਾ ਹੈ ਕਿ ਜੀ ਵੀ ਹੈਵ ਨੈਵਰ ਐਕਸੈਪਟਡ ਦਾ ਇਲੀਗਲ ਚਾਈਨੀਜ਼ ਆਕੂਪੇਸ਼ਨ ਆਫ ਇੰਡੀਅਨ ਟੈਰੀਟਰੀ ਇਨ ਦਿਸ ਏਰੀਆ or creation of new counties will neither have a bearing on India's long-standing and consistent position regarding the sovereignty over the area, nor lend legitimacy to China's illegal and forcible occupation of the same। ਕਿ ਜੀ ਅਸੀਂ ਨਹੀਂ ਮੰਨਦੇ ਚੀਨ ਨੇ ਜਿਹੜੀਆਂ ਅੱਡ ਕਾਉਂਟੀਜ਼ ਬਣਾਈਆਂ ਇਹਦੇ ਨਾਲ ਕੋਈ ਭਾਰਤ ਦੀ ਪੋਜੀਸ਼ਨ ਨਹੀਂ ਬਦਲੀ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਚਾਈਨਾ ਦਾ ਜਿਹੜਾ ਕਬਜ਼ਾ ਹੈ ਉਹ ਜਸਟੀਫਾਈ ਹੋ ਗਿਆ ਜੇ। ਇਹ ਉਹਨਾਂ ਨੇ ਜਿਹੜਾ 1 ਹਫ਼ਤੇ ਬਾਅਦ ਇੰਨਾ ਕੁ ਹੌਸਲਾ ਕੱਢਿਆ ਜ਼ਬਾਨੀ ਕਲਾਮੀ ਕਿ ਭਾਈ ਇਹ, ਤੇ ਦੂਸਰਾ ਡੈਮ ਦੇ ਹਵਾਲੇ ਨਾਲ ਵੀ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਜੀ ਜਿਹੜਾ ਚਾਈਨੀਜ਼ ਦੀ ਨਿਊਜ਼ ਏਜੰਸੀ ਨੇ ਜਿਹੜੀ ਖਬਰ ਦਿੱਤੀ ਕਿ 137 ਬਿਲੀਅਨ ਡਾਲਰ ਦੇ ਕਾਸਟ ਨਾਲ ਉਹ ਦੁਨੀਆ ਦਾ ਸਭ ਤੋਂ ਵੱਡਾ ਡੈਮ ਬ੍ਰਹਮਪੁੱਤਰਾ ਤੇ ਬਣਾ ਰਿਹਾ, ਜਿਹੜਾ ਕਿ ਇੰਡੀਆ ਦੇ ਬਾਰਡਰ ਦੇ ਕਲੋਜ਼ ਹੈ ਕਿਉਂਕਿ ਅਸਾਮ ਔਰ ਉਹ ਸਾਰੇ ਚੋਂ ਨਿਕਲਦਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਚਾਈਨੀਜ਼ ਨੇ ਸਾਨੂੰ ਇਸ ਬਾਰੇ ਕੋਈ ਬਰੀਫ ਨਹੀਂ ਕੀਤਾ, ਅਸੀਂ ਲੋਅਰ ਰਾਈਪੇਰੀਅਨ ਹੈ, ਅਪਰ ਰਾਈਪੇਰੀਅਨ ਬ੍ਰਹਮਪੁੱਤਰਾ ਦਾ ਤਾਂ ਚਾਈਨਾ ਹੈ, ਲੋਅਰ ਰਾਈਪੇਰੀਅਨ ਹੈ ਔਰ ਇਹਦੇ ਨਾਲ ਜਿਹੜਾ ਹੈ ਅਪਸਟ੍ਰੀਮ ਏਰੀਆ ਦਾ ਕੋਈ ਵੀ ਜਿਹੜਾ ਹੁੰਦਾ ਹੈ ਵੀ ਵਿਲ ਕੰਟੀਨਿਊ ਟੂ ਮੋਨੀਟਰ ਔਰ ਐਂਡ ਟੇਕ ਨੈਸੈਸਰੀ ਮੇਜਰਸ ਟੂ ਪ੍ਰੋਟੈਕਟ ਆਵਰ ਇੰਟਰਸਟ। ਇਹ ਜੈਸਵਾਲ ਕਹਿ ਰਿਹਾ ਹੈ, ਇਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ।
ਹੁਣ ਇਹ ਤੁਸੀਂ ਦੇਖੋ ਇਹਨਾਂ ਦੀ ਬਹਾਦਰੀ ਹੈ, ਭਾਰਤ ਮਾਂ ਦੇ ਬਹਾਦਰ ਸਪੁੱਤਰ ਜਿਨ੍ਹਾਂ ਨੇ ਕਿਸ ਕਿਸਮ ਦਾ ਇਹ ਜਿਹੜਾ ਹੈ ਉਬਲਦੇ ਉਬਾਲ ਔਰ ਤੱਤੀਆਂ ਚੀਜ਼ਾਂ ਔਰ ਤੱਤੀਆਂ ਗੱਲਾਂ ਔਰ ਪਾਕਿਸਤਾਨ ਨੂੰ ਧਮਕਾਉਣ ਲਈ ਕਿਸ ਹੱਦ ਤੱਕ ਜਾ ਕੇ, ਔਰ ਭਾਰਤ ਇੱਕ ਰੀਜਨਲ ਪਾਵਰ ਹੀ ਨਹੀਂ, ਅਸੀਂ ਵਿਸ਼ਵ ਗੁਰੂ ਬਣ ਗਿਆ। ਵਿਸ਼ਵ ਗੁਰੂ ਦਾ ਹਾਲ ਦੇਖ ਲਓ। ਔਰ ਇਹ ਸਿਰਫ ਤੇ ਸਿਰਫ ਇਹਨਾਂ ਦੀ ਉਹ ਤਾਕਤ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਕੁੱਟਣ ਦੇ ਲਈ ਹੈ। ਲੇਕਿਨ ਚਾਈਨਾ ਦੇ ਸਾਹਮਣੇ ਇਹ ਬਿਲਕੁਲ ਇਹਨਾਂ ਨੇ ਸਰੈਂਡਰ ਕੀਤਾ ਹੋਇਆ ਔਰ ਕੋਈ ਹੈਰਾਨੀ ਨਹੀਂ। ਇਹ ਵੀ ਜਿਵੇਂ ਅਸੀਂ ਕਿਹਾ ਵੀ ਚਾਈਨਾ ਦਾ ਇੱਕ ਸਟਾਈਲ ਹੈ। ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਵੀ ਅੱਜ ਕਿ ਚਾਈਨਾ ਨੇ ਜੋ ਉਹਨਾਂ ਦਾ ਕਲੇਮ ਹੈ ਉਹ ਸਾਊਥ ਚਾਈਨਾ ਹੈ, ਅਰੁਣਾਚਲ ਪ੍ਰਦੇਸ਼ ਉਹ ਵੀ ਉਹ ਲੈਣਗੇ। ਔਰ ਇਹ ਜਿਹੜਾ ਮੋਦੀ ਜਿਹਦੇ ਮੂੰਹ ਚੋਂ ਅੱਜ ਤੱਕ ਚੀਨ ਲਫ਼ਜ਼ ਨਾ ਮੋਦੀ ਨਾ ਅਜੀਤ ਡੋਵਾਲ ਨਾ ਕਿਸੇ ਦੇ ਮੂੰਹੋਂ ਨਹੀਂ ਨਿਕਲਿਆ। ਇਹਨਾਂ ਨੇ ਤਾਂ ਕਿਹਾ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁੱਸਾ। ਚੀਨ ਤੋਂ ਵੀ ਜਿਹੜਾ ਇਹਨਾਂ ਨੇ ਆਪਣੀ ਜਿਹੜੀ ਹੈ ਉਹ ਪੂਰੀ ਬੇਇੱਜ਼ਤੀ ਹੋ ਰਹੀ ਹੈ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਸ ਅਮਰੀਕਾ ਦੇ ਨਾਲ ਯਾਰੀ ਪਾ ਕੇ ਚੀਨ ਨੂੰ ਅੱਖਾਂ ਦਿਖਾ ਰਹੇ ਸੀ, ਔਰ ਦੂਸਰਾ ਉਹ ਐਸ ਜੈ ਸ਼ੰਕਰ ਇੱਥੇ 2 ਦਿਨ ਵੇਟਰ ਬਣ ਕੇ ਭੁੱਖਾ ਪਿਆਸਾ ਵਾਈਟ ਹਾਊਸ ਦੇ ਬਾਹਰ ਬੈਠਾ ਰਿਹਾ। ਇਹ ਵੀ ਸੁਬਰਾਮਨਿਅਮ ਸਵਾਮੀ ਦੀ ਸ਼ਬਦਾਵਲੀ ਹੈ, ਸਾਡੀ ਨਹੀਂ ਹੈ। ਸੋ ਨਾ ਹੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਕੋਈ ਹਾਇਰ ਅਪ ਜਿਹੜਾ ਨੋਮੀਨੀ ਹੈ ਟਰੰਪ ਦਾ, ਜਿਨ੍ਹਾਂ ਦੀ ਕਨਫਰਮੇਸ਼ਨ ਹੋਣੀ ਹੈ 20 ਜਨਵਰੀ ਤੋਂ ਬਾਅਦ, ਜਿਨ੍ਹਾਂ ਨੇ ਅਥਾਰਟੀ ਨਾ ਕੋਈ ਉਹ ਮਿਲਿਆ ਨਾ ਟਰੰਪ ਮਿਲਿਆ, ਤੇ ਨਾ ਹੀ ਮੋਦੀ ਦੇ ਲਈ ਇਨਵੀਟੇਸ਼ਨ ਕਿ ਜੀ ਉਹਨੂੰ 20 ਜਨਵਰੀ ਨੂੰ ਸੱਦ ਲਓ, ਜਦੋਂ ਕਿ ਚੀਨ ਨੂੰ ਵੀ ਸੱਦਿਆ ਹੋਇਆ, ਇਟਾਲੀਅਨ ਮੈਲੋਨੀਆ ਨੂੰ ਵੀ ਸੱਦਿਆ, ਐਲ ਸੈਲਵਾਡੋਰ ਨੂੰ ਵੀ। ਔਰ ਚਾਈਨਾ ਜਿਹਨੂੰ ਇਹ ਠਿੱਠ ਸਮਝਦੇ ਸੀ ਜੀ ਅਮਰੀਕਾ ਨਾਲ ਸਾਡੀ ਯਾਰੀ ਹੈ, ਅਸੀਂ ਕੁਆਡ 'ਚ ਵੜ ਗਏ ਹਾਂ। ਔਰ ਇਹ ਖਬਰਾਂ ਵੀ ਨੇ ਕਿ ਸ਼ਾਇਦ ਚਾਈਨੀਜ਼ ਪ੍ਰੈਜ਼ੀਡੈਂਟ ਨੇ ਪੋਲਾਈਟਲੀ ਇਨਵੀਟੇਸ਼ਨ ਠੁਕਰਾ ਦਿੱਤਾ ਹੈ ਕਿ ਜੀ ਅਸੀਂ ਫੇਰ ਆਵਾਂਗੇ। ਸੋ ਇਹ ਹੈ ਇਹਨਾਂ ਦੀ ਔਕਾਤ ਔਰ ਉਹਨਾਂ ਦੀ ਔਕਾਤ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪੰਦਰਸਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਰਿਪੋਰਟ ਇੱਕ ਪੰਥਕ ਚੈਨਲ ਹੈ। ਟੀਵੀ ਰਿਪੋਰਟ ਦੇ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ ਟੀਵੀ ਰਿਪੋਰਟ .tv ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvreporт.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੀ CBS ਚੈਨਲ ਖਬਰ ਨਸ਼ਰ ਕੀਤੀ ਹੈ ਕਿ ਜਿਸ ਇੰਡੀਅਨ ਗੈਂਗ ਵੱਲੋਂ 23 ਦਸੰਬਰ ਨੂੰ ਇੱਕ ਕਤਲ ਕੀਤਾ ਗਿਆ ਸੀ, ਉਸ ਦੀ ਜ਼ਿੰਮੇਵਾਰੀ ਜਿਸ ਗੈਂਗ ਨੇ ਲਈ ਹੈ, ਉਸ ਨੇ ਦਾਅਵਾ ਕੀਤਾ ਹੈ ਕਿ ਅਸੀਂ ਇਵੇਂ ਹੀ ਭਾਰਤੀ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਵਾਂਗੇ।
ਸੋ ਇਸ ਦੇ ਉੱਤੇ ਕੈਲੀਫੋਰਨੀਆ ਦੇ ਸਿੱਖ ਆਗੂਆਂ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਅਮਰੀਕਾ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਹਕੀਕਤ ਪਿਛਲੇ ਵਰ੍ਹੇ ਦੇ ਵਿੱਚ ਕੈਨੇਡਾ 'ਚ ਜਿਹੜੀ ਹੀਅਰਿੰਗ ਉਹਨਾਂ ਦੀ ਸੇਫਟੀ ਡਿਪਾਰਟਮੈਂਟ ਦੇ ਸਾਹਮਣੇ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਹੋਈ, ਉਸ ਤੋਂ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਕਿ ਕਿਵੇਂ ਭਾਰਤੀ ਏਜੰਸੀਆਂ ਨੇ, ਉਹਨਾਂ ਦੇ ਡਿਪਲੋਮੈਟਸ ਨੇ ਨਾ ਸਿਰਫ ਕੋਇਰੀਸ਼ਨ ਕਰਕੇ ਕੈਨੇਡੀਅਨ ਸਿਟੀਜ਼ਨਸ ਤੋਂ ਜਾਣਕਾਰੀ ਲਈ, ਜਿਹੜੀ ਉਹਨਾਂ ਨੇ ਜਿਨ੍ਹਾਂ ਗੈਂਗਸਟਰਸ ਨੂੰ ਉਹਨਾਂ ਨੇ ਇੱਥੇ ਸੈਟਲ ਕੀਤਾ ਹੈ ਫਰੋਤੀਆਂ ਲੈਣ ਦੇ ਨਾਂ ਥੱਲੇ, ਉਹਨਾਂ ਨੂੰ ਫਾਰਵਰਡ ਕੀਤੀ। ਉਹਨਾਂ ਰਾਹੀਂ ਅੱਗੋਂ ਵਾਇਲੈਂਸ ਹੋਈ। 25-26 ਕੇਸ ਇਸ ਕਿਸਮ ਦੇ ਜਿਹੜੇ ਰਜਿਸਟਰ ਹੋਏ ਨੇ ਔਰ ਇਸ ਲਈ 6 ਡਿਪਲੋਮੈਟ ਉਹਨਾਂ ਦੇ ਕੈਨੇਡਾ 'ਚੋਂ ਉਹਨਾਂ ਨੇ ਕੱਢੇ। ਔਰ ਉਸੇ ਪੀਰੀਅਡ 'ਚ ਹੀ ਅਸੀਂ ਕੈਲੀਫੋਰਨੀਆ ਦੇ ਹਵਾਲੇ ਨਾਲ ਵੀ ਔਰ ਈਵਨ ਇੰਡੀਆਨਾ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਕਿਵੇਂ ਉਸੇ ਗੈਂਗ ਵਾਲੀ ਜਿਹੜੀ ਲਾਈਨ ਅਮਰੀਕਾ ਦੇ ਵਿੱਚ ਆਈ ਹੈ, ਉਹਨੂੰ ਭਾਵੇਂ ਕੈਨੇਡਾ, ਜਿਵੇਂ ਇਹ ਆਇਆ ਕਿ ਲਾਰੈਂਸ ਬਿਸ਼ਨੋਈ ਉਸ ਦਾ ਭਰਾ ਐਕਟਿਵ ਹੈ, ਬਾਅਦ 'ਚ ਉਹਦੇ ਫੜੇ ਜਾਣ ਦੀ ਖਬਰ ਵੀ ਕਨਫਰਮ ਹੋਈ ਅਮਰੀਕਾ 'ਚ ਕਿ ਭਾਈ ਉਹਨੂੰ ਕਿਵੇਂ ਕੀਤਾ ਗਿਆ। ਫਿਰ ਅਸੀਂ ਇੰਡੀਆਨਾ ਵਿਜ਼ਿਟ ਤੋਂ ਬਾਅਦ ਵੀ, ਕਿਉਂਕਿ ਕੈਲੀਫੋਰਨੀਆ 'ਚ ਵੀ ਜਦੋਂ ਸੈਕਰਾਮੈਂਟੋ ਨਗਰ ਕੀਰਤਨ ਸੀ, ਉਸ ਤੋਂ ਪਹਿਲਾਂ ਨਗਰ ਕੀਰਤਨ ਦੇ ਦੌਰਾਨ ਵਾਇਲੈਂਸ ਹੋਈ ਔਰ ਫਿਰ ਸੈਕਰਾਮੈਂਟੋ ਤੋਂ ਬਾਅਦ ਸਟਾਕਟਨ 'ਚ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਸੀ, ਉਹਦੇ 'ਚ ਆਲਮੋਸਟ ਨਗਰ ਕੀਰਤਨ ਤੋਂ 3-4 ਦਿਨ ਪਹਿਲਾਂ ਉਸ ਏਰੀਏ ਦੀ ਪੁਲਿਸ ਨੇ, ਖੁਫੀਆ ਏਜੰਸੀਆਂ ਨੇ 23-24 ਬੰਦੇ ਗੈਂਗਸਟਰ ਜਿਹੜੇ ਸੀ ਉਹ ਚੁੱਕੇ, ਨਹੀਂ ਤਾਂ ਉਹ ਪਲਾਨ ਕਰ ਰਹੇ ਸੀ ਸਟਾਕਟਨ ਦੇ ਵਿੱਚ ਕੋਈ ਨਾ ਕੋਈ ਵਾਇਲੈਂਟ ਐਕਟੀਵਿਟੀ ਕਰਨ ਦਾ। ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਸਟਾਕਟਨ ਦਾ ਗੁਰਦੁਆਰਾ ਸਾਹਿਬ ਹਿਸਟੋਰੀਕਲ ਗੁਰਦੁਆਰਾ ਹੈ, 1912 ਦੇ ਵਿੱਚ ਹੋਂਦ ਦੇ ਵਿੱਚ ਆਇਆ। ਔਰ ਗਦਰ ਪਾਰਟੀ ਜਾਂ ਗਦਰ ਮੂਵਮੈਂਟ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਜਿਸ ਦੇ ਉੱਤੇ ਕਿੰਨੀਆਂ PhDs ਔਰ ਕਿੰਨੀਆਂ ਕਿਤਾਬਾਂ ਲਿਖੀਆਂ ਗਈਆਂ, ਸੋ ਉਹ ਸਾਰੇ ਖਿੱਤੇ 'ਚ ਬੇਸ਼ੱਕ ਸਿੱਖ ਪਹਿਲਾਂ ਬ੍ਰਿਟਿਸ਼ ਕੋਲੰਬੀਆ ਰਾਹੀਂ ਕੈਲੀਫੋਰਨੀਆ ਆਏ, ਪਰ ਗਦਰ ਮੂਵਮੈਂਟ ਦਾ ਜਿਹੜਾ ਧੁਰਾ ਸੀ ਜਾਂ ਸਿਰਾ ਸੀ ਜਾਂ ਉਸ ਦਾ ਉਹ ਬੇਸ ਸੀ, ਐਕਸਲ ਸੀ, ਸੈਂਟਰਲ ਐਕਸਲ, ਉਹ ਸਟਾਕਟਨ ਦਾ ਗੁਰਦੁਆਰਾ ਸਾਹਿਬ ਹੀ ਸੀ। ਔਰ ਉੱਥੋਂ ਹੀ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਪਕਨਾ, ਗੁਰਮੁਖ ਸਿੰਘ ਲਲਤੋਂ, ਸੰਤ ਜਵਾਲਾ ਸਿੰਘ, ਇਹ ਸਾਰੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੋਇਆ। ਔਰ ਉਸੇ ਗੁਰਦੁਆਰਾ ਸਾਹਿਬ 'ਚ ਕਦੇ ਵਿਜੇ ਲక్ష్ਮੀ ਪੰਡਤ, ਨਹਿਰੂ ਦੀ ਭੈਣ ਜਿਹੜੀ UN 'ਚ ਐਂਬੈਸਡਰ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ ਨਹਿਰੂ ਵੀ ਸ਼ਾਇਦ ਕਿਸੇ ਵਿਜ਼ਿਟ ਵੇਲੇ, ਔਰ ਰਾਸ ਬਿਹਾਰੀ ਬੋਸ ਔਰ ਈਵਨ ਇਹ ਜਿਹੜੇ ਸਾਰੇ ਹੀ ਲਾਲਾ ਹਰਦਿਆਲ, ਇਹ ਸਾਰੇ ਜਿਹੜੇ ਨੇ ਇਹ ਉਸ ਹਰ ਇੱਕ ਦਾ ਨੇ ਕਿਵੇਂ ਫਿਰ ਗਦਾਰੀ ਕੀਤੀ, ਕੀ ਰੋਲ ਅਦਾ ਕੀਤਾ, ਉਹ ਕਹਾਣੀ ਵੱਖਰੀ ਹੈ। ਪਰ ਇਹ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਭਾਈ ਜਦੋਂ ਕਿ ਅਜੇ ਭਾਰਤ ਦੇ ਵਿੱਚ ਗਾਂਧੀ ਤਾਂ ਸਰਵ ਕਰ ਰਿਹਾ ਸੀ ਬੈਠ ਕੇ ਸਾਊਥ ਅਫਰੀਕਾ 'ਚ, ਫਸਟ ਵਰਲਡ ਵਾਰ ਤੋਂ ਬਾਅਦ ਉੱਥੇ ਆਇਆ, ਉਦੋਂ ਤਾਂ ਅੰਗਰੇਜ਼ਾਂ ਦਾ ਸਾਰਜੈਂਟ ਮੇਜਰ ਬਣਿਆ ਹੋਇਆ ਸੀ। ਔਰ ਕਾਂਗਰਸ ਅਜੇ ਜਿਹੜੀ ਹੈ ਉਹ ਕਰਵਟ ਹੀ ਲੈ ਰਹੀ ਸੀ ਕਿ ਜੀ ਥੋੜ੍ਹੀ ਬਹੁਤ ਸਾਨੂੰ ਇੱਥੇ ਵੋਟ ਦਾ ਹੱਕ ਮਿਲ ਜਾਏ, ਬਰਾਬਰੀ ਮਿਲ ਜਾਏ, ਸਾਨੂੰ ਇੰਡੀਅਨਸ ਨੂੰ ਇਨਵੋਲਵ ਕੀਤਾ ਜਾਏ। ਉਸ ਜ਼ਮਾਨੇ 'ਚ 8000 ਸਿੱਖ ਜਿਹੜੇ ਅਮਰੀਕਾ ਕੈਨੇਡਾ 'ਚ ਆਏ ਸੀ, ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ, ਉਹਨਾਂ 'ਚੋਂ 7000 ਜਿਹੜੇ ਨੇ ਉਹ ਵਾਪਸ ਮੁੜ ਗਏ ਸੀ। ਕਾਮਾਗਾਟਾ ਮਾਰੂ ਜਹਾਜ਼ ਦਾ ਵਾਕਿਆ ਵੀ ਉਸ ਦੌਰ 'ਚ ਹੋਇਆ, ਗੁਰੂ ਨਾਨਕ ਜਹਾਜ਼, ਕਿ ਅਸੀਂ ਮੁਕੰਮਲ ਆਜ਼ਾਦ ਕਰਵਾਉਣਾ ਮੁਲਕ ਨੂੰ। ਔਰ ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਡਿਸੈਪਸ਼ਨ ਜਾਂ ਕੰਸਪੀਰੇਸੀ ਜਾਂ ਬ੍ਰਿਟਿਸ਼ ਇੰਟੈਲੀਜੈਂਸ ਦੀ ਘੁਸਪੈਠ ਉਹਨੂੰ ਨਾਕਾਮਯਾਬ ਕੀਤਾ। ਲੇਕਿਨ ਇਹ ਗੱਲ ਜ਼ਰੂਰੀ ਹੈ ਸਮਝਣ ਦੇ ਲਈ ਕਿ ਜਿਸ ਧਰਤੀ ਤੋਂ ਇਸ ਲੈਵਲ ਦੀ ਆਜ਼ਾਦੀ ਦੀ ਆਵਾਜ਼ ਉੱਠੀ ਸੀ, ਜਿਸ ਨੇ ਮੁਲਕ ਨੂੰ ਅਲਟੀਮੇਟਲੀ ਆਜ਼ਾਦ ਕਰਵਾਇਆ, ਜੂਨ 84 ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਜਿਹੜਾ ਸੈਂਟਰ ਹੈ ਖਾਲਿਸਤਾਨ ਦੀ ਐਕਟੀਵਿਟੀ ਦਾ, ਉਹ ਸਟਾਕਟਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਹੈ। ਔਰ ਉਸ ਥਾਂ ਦੇ ਉੱਤੇ 2 ਨਿਸ਼ਾਨ ਸਾਹਿਬ, ਜਿੱਥੇ ਇੱਕ ਨਿਸ਼ਾਨ ਸਾਹਿਬ ਸਾਡਾ ਰਵਾਇਤੀ ਹੈ, ਟ੍ਰੈਡੀਸ਼ਨਲ ਹੈ, ਉੱਥੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲਦਾ। ਤੁਸੀਂ ਵੀ ਜਿਹੜਾ ਅੱਡ-ਅੱਡ, ਕਿਉਂਕਿ ਇਸ ਸਾਲ ਵੀ 20
ਅਪ੍ਰੈਲ ਨੂੰ ਐਨੂਅਲ ਨਗਰ ਕੀਰਤਨ ਹੈ ਜਿਹਦੇ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਇਹਨਾਂ ਨੇ ਉਸ ਪੀਰੀਅਡ 'ਚ ਜਦੋਂ ਹੁਣ ਅਸੀਂ ਇਹ ਪਿਛਲੇ ਕੁਝ ਸਾਲਾਂ 'ਚ ਭਾਰਤੀ ਡਿਪਲੋਮੈਟਸ ਦੀ ਐਕਟੀਵਿਟੀ ਦੇਖਦੇ ਹਾਂ, ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ 'ਚ ਮੌਜੂਦ ਹੈ, ਉਹਨਾਂ ਨੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਸੀ ਉਸ ਦੌਰ ਦੇ 2-3 ਸਾਲ ਪਹਿਲਾਂ, ਉਹਨਾਂ ਦੇ ਉੱਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਈਵਨ ਇੱਕ ਪਿਕਚਰ ਜਿਹੜੀ ਜਿਹਦੇ 'ਚ ਕਿ ਈਵਨ ਇੱਕ ਇੰਡੀਅਨ ਡਿਪਲੋਮੈਟ ਜਿਹਨੂੰ ਹੁਣ ਕੱਢ ਦਿੱਤਾ ਗਿਆ ਉੱਥੋਂ ਸੈਨ ਫਰਾਂਸਿਸਕੋ ਤੋਂ ਅਮਰੀਕਾ ਨੇ, ਉਹ ਗੁਰਦੁਆਰੇ ਦੇ ਵਿੱਚ ਆ ਕੇ ਵੀ ਜਿਹੜਾ ਗੱਲ ਕਰਦਾ, ਧਮਕੀਆਂ ਵੀ ਦਿੱਤੀਆਂ ਜਾਂਦੀਆਂ ਕਿ ਭਾਈ ਨਹੀਂ ਤਾਂ ਅਸੀਂ ਆਪਣੇ ਤੁਹਾਡੇ ਪਿਛਲੇ ਰਿਸ਼ਤੇਦਾਰ, ਤੁਹਾਡੀ ਜ਼ਮੀਨ ਇੱਧਰ ਉੱਧਰ। ਲੇਕਿਨ ਕੰਸਿਸਟੈਂਟਲੀ ਜਿਹੜਾ ਸਟਾਕਟਨ ਗੁਰਦੁਆਰਾ ਸਾਹਿਬ ਹੈ ਉਹ ਇੱਕ ਵੱਡਾ ਰੋਲ ਅਦਾ ਕਰਦਾ ਹੈ। ਉਹ ਭਾਵੇਂ ਖਾਲਿਸਤਾਨ ਰੈਫਰੈਂਡਮ ਹੈ ਜਿਹੜਾ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ 'ਚ ਹੋਇਆ, ਜਾਂ ਅਦਰਵਾਈਜ਼ ਵੀ ਖਾਲਿਸਤਾਨ ਦੀ ਐਕਟੀਵਿਟੀ ਦੇ ਲਈ। ਸੋ ਇਹਨਾਂ ਨੇ ਜਿਹੜਾ ਦੂਸਰਾ ਤਰੀਕਾ, ਔਰ ਇਸ ਲਈ ਜੇ ਸਰੀ ਦੇ ਵਿੱਚ ਜਿਹੜਾ ਸੈਂਟਰ ਹੈ ਉਹ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਬਣਿਆ, ਤਾਂ ਉੱਥੇ ਆਲੇ ਦੁਆਲੇ ਉਹਨਾਂ ਨੇ ਕਿਵੇਂ ਗੈਂਗਸਟਰ ਖੜੇ ਕਰਕੇ, ਔਰ ਜਿਹੜੇ 4 ਬੰਦੇ ਇੰਡਾਈਕਟ ਹੋਏ ਨੇ ਉਹ ਸਾਰੇ ਉਹੀ ਪੰਜਾਬੀ ਮੁੰਡੇ ਨੇ, ਪੇਂਡੂ ਕਿਸਾਨਾਂ ਦੇ ਬੱਚੇ ਜਿਨ੍ਹਾਂ ਨੂੰ ਗੈਂਗਸਟਰ ਬਣਾ ਕੇ ਇੱਥੇ ਲਿਆਂਦਾ, ਉਹਨਾਂ ਤੋਂ ਮਰਡਰ ਕਰਵਾਇਆ। ਸੋ ਇਹੀ ਕਹਾਣੀ, ਕਿਉਂਕਿ ਅਮਰੀਕਾ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ, ਜਦੋਂ ਕਿ ਇਕੱਲਾ ਇਹ ਠੀਕ ਹੈ ਕਿ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਲੈਵਲ ਦੇ ਉੱਤੇ ਨਿਖਿਲ ਗੁਪਤਾ ਦੂਸਰੇ ਇਨਵੋਲਵ ਸੀ, ਉਹ ਮੀਡੀਆ 'ਚ ਹੈ, ਰੈਗੂਲਰ ਡਿਸਕਸ ਵੀ ਹੁੰਦਾ ਹੈ, ਉਸ ਦੇ ਉੱਤੇ ਸਪਾਟਲਾਈਟ ਵੀ ਹੁੰਦੀ ਹੈ, ਰਾਈਟਲੀ ਸੋ। ਪਰ ਇਸ ਤੋਂ ਇਲਾਵਾ ਜਿਸ ਕਿਸਮ ਦਾ ਇਹਨਾਂ ਨੇ ਗੈਂਗਸਟਰ ਕਲਚਰ ਪ੍ਰਮੋਟ ਕੀਤਾ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ, ਔਰ ਅਸੀਂ ਇਹ ਦੱਸਿਆ ਵੀ ਸੀ ਔਰ ਕਿ ਵੀ ਕਿਵੇਂ ਜੇ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਤੇ ਨਾਲ ਦੀ ਨਾਲ ਜੂਨ ਦੇ ਐਂਡ ਤੋਂ ਪਹਿਲਾਂ ਕਿਉਂਕਿ ਮੋਦੀ ਜਿਹੜਾ ਉਹ 22-23 ਜੂਨ ਨੂੰ ਮਿਲਦਾ ਉਹਨੂੰ ਬਾਈਡਨ ਨੂੰ, ਤੇ ਕਿਵੇਂ 1 ਦਰਜਨ ਦੇ ਕਰੀਬ ਜਿਹੜੇ ਸਿੱਖ ਐਕਟਿਵਿਸਟ ਅਮਰੀਕਾ 'ਚ ਨੇ ਜਿਨ੍ਹਾਂ 'ਚ ਇਹ ਖਾਕਸਾਰ ਵੀ ਹੈ, ਸਾਨੂੰ FBI ਦੀ ਜਿਹੜੀ ਹੈ ਉਹ ਵਾਰਨਿੰਗ ਆ ਜਾਂਦੀ ਹੈ ਕਿ ਡਿਊਟੀ ਟੂ ਵਾਰਨ ਜਿਹਨੂੰ ਨੋਟਿਸ ਕਿਹਾ ਜਾਂਦਾ ਹੈ, ਔਰ ਕਿਵੇਂ ਉਹਨਾਂ ਦੇ ਵਿੱਚ ਕਿਹੜੇ ਜਿਹੜੇ ਜਿਨ੍ਹਾਂ ਦਾ ਵੀ ਰੋਲ ਥੋੜ੍ਹਾ ਬਹੁਤ ਵੀ ਖਾਲਿਸਤਾਨ ਦੀ ਐਕਟੀਵਿਟੀ ਲਈ ਜਿਹੜਾ ਭਾਰਤ ਨੂੰ ਲੱਗਦਾ ਹੈ ਕਿ ਵੀ ਖਤਰਾ ਹੈ, ਉਹਨਾਂ ਨੇ ਨਿਸ਼ਾਨਾ ਬਣਾਇਆ। ਠੀਕ ਹੈ ਵੀ ਕਿਉਂਕਿ ਪਹਿਲੀ ਸਾਜ਼ਿਸ਼ 'ਚ ਫੜੇ ਗਏ ਤੇ ਜਿਹੜੇ ਦੂਸਰਾ ਐਕਸ਼ਨ ਇਸ ਕਿਸਮ ਦਾ ਸਾਹਮਣੇ ਨਹੀਂ ਆਇਆ, ਪਰ ਅੰਦਰ ਖਾਤੇ ਸਾਨੂੰ ਇਹ ਲੱਗਦਾ ਰਿਹਾ ਵੀ ਜਿਵੇਂ ਇੰਡੀਆਨਾ ਦੇ ਵਿੱਚ ਡਰੱਗਸ ਲਿਆਉਣਾ, ਉਹ ਸਾਰੇ ਨੂੰ ਉਹ ਪਾਰਟ ਵੀ ਚੱਲ ਰਿਹਾ ਸੀ। ਹੁਣ ਜਿਹੜੀ ਕਹਾਣੀ ਅੱਜ ਪ੍ਰੋਮੀਨੈਂਟ ਜਿਹੜਾ ਉਹਨਾਂ ਦਾ CBS 13 ਦੀ ਸਟੋਰੀ ਹੈ, ਐਕਸਕਲੂਸਿਵ ਉਹਨਾਂ ਨੇ ਔਰ ਸਾਰੇ ਸਿੱਖ ਸਰਕਲਸ ਦੇ ਵਿੱਚ ਡਿਸਕਸ ਹੋ ਰਹੀ ਹੈ, ਚਾਰੇ ਪਾਸੇ ਇਹ ਗਈ ਹੈ ਕਿ ਉਹਨਾਂ ਨੇ 23 ਦਸੰਬਰ ਨੂੰ ਇੱਕ ਨਵਾਂ ਏਰੀਆ ਮਾਊਂਟ ਐਲਬਰਸ ਵੇ, ਉਸ ਦੇ ਵਿੱਚ ਇੱਕ ਕੋਠੀ ਜਿਹੜੀ ਜਿਹਦੇ 'ਚ ਨਵੀਂ ਕੋਈ ਬਣੀ ਜਾਂ ਦੂਜੇ, ਉੱਥੇ ਇੱਕ ਦਾ ਮਰਡਰ ਹੋਇਆ, ਹੋਮੀਸਾਈਡ, ਕਤਲ। ਉਹਦੀ ਅਜੇ ਸ਼ਨਾਖਤ ਨਹੀਂ ਹੋਈ, ਜ਼ਾਹਰ ਹੈ ਕਿ ਵੀ ਉਹ ਸਿੱਖ ਹੈ, ਪੰਜਾਬੀ ਹੈ ਜਾਂ ਸਿੱਖ ਹੈ, ਕਿਉਂਕਿ ਇਸ ਕਹਾਣੀ ਦਾ ਲੁਬੇ ਲੁਬਾਬ ਇਹ ਹੈ ਕਿ ਉਸ ਦਾ ਕਤਲ ਕਰਨ ਵਾਲੀ ਗੈਂਗ ਨੇ ਫੇਸਬੁੱਕ ਦੇ ਉੱਤੇ ਜਿਹੜੀ ਹੈ ਇਸ ਦੀ ਉਹਨੂੰ ਡਰੱਗ ਦੇ ਨਾਲ ਜੋੜਿਆ ਗਿਆ ਕਿ ਜੀ ਡਰੱਗ ਡੀਲ ਪੰਜਾਬ 'ਚ, ਇੱਥੇ ਅਸੀਂ ਉਹਦਾ ਬਦਲਾ ਲਿਆ। ਔਰ ਦੂਜਾ, ਪਰ ਨਾਲ ਦੀ ਨਾਲ ਉਹਨਾਂ ਨੇ ਫੇਸਬੁੱਕ ਜਿਹੜੀ ਪੋਸਟ ਉਸ ਗੈਂਗ ਨੇ ਪਾਈ, ਉਹਨਾਂ ਨੇ ਰਿਸਪੌਂਸਿਬਿਲਟੀ ਲਈ ਉਸ ਕਿਲਿੰਗ ਦੀ, ਔਰ ਨਾਲ ਹੀ ਕਿਹਾ ਦੇ ਕਲੇਮਡ ਵਾਸ ਫॉर देयर ਐਨੀਮੀਜ਼ ਕਿ ਅਸੀਂ ਬਾਕੀ ਸਾਰੇ ਵੀ ਆਪਣੇ ਦੁਸ਼ਮਣਾਂ ਮਤਲਬ ਭਾਰਤ ਦੇ ਦੁਸ਼ਮਣਾਂ ਨੂੰ ਤਾੜਨਾ ਕਰਦੇ ਹਾਂ ਕਿ ਵੀ ਹੁਣ ਤੁਹਾਡਾ ਵੀ ਇਹੀ ਹਸ਼ਰ ਹੋਏਗਾ। ਔਰ ਇਹ ਜਿਹੜੀ ਸਟੋਰੀ CBS ਨੇ ਕੀਤੀ ਉਹਨਾਂ ਦੀ ਟੈਲੀਵਿਜ਼ਨ ਦੇ ਉੱਤੇ ਵੀ ਔਰ ਪ੍ਰਿੰਟ 'ਚ ਵੀ, ਉਹਦਾ ਉਹਨਾਂ ਨੇ ਟਾਈਟਲ ਇਹ ਦਿੱਤਾ ਹੈ ਕਿ ਇੰਡੀਅਨ ਗੈਂਗ ਨੋਨ ਟੂ ਟਾਰਗੇਟ 6 ਬੀਇੰਗ ਇਨਵੈਸਟੀਗੇਟਡ ਫॉर ਸਟਾਕਟਨ ਹੋਮੀਸਾਈਡ, ਕਿ ਜਿਹੜੀ ਇੰਡੀਅਨ ਗੈਂਗ ਨੇ, ਪੰਜਾਬੀ ਗੈਂਗ ਜਿਹੜੀ ਜ਼ਾਹਰ ਹੈ ਉਹਨਾਂ ਦੇ ਇੰਡੀਅਨ ਏਜੰਸੀਆਂ ਨੇ ਖੜੀ ਕੀਤੀ ਹੋਈ ਹੈ, ਉਹਨਾਂ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ, ਯਾਨੀ ਪ੍ਰੋ ਖਾਲਿਸਤਾਨ ਸਿੱਖਾਂ ਨੂੰ, ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਗੈਂਗ ਦੀ ਜਿਹੜਾ ਹੋਮੀਸਾਈਡ 23 ਦਸੰਬਰ ਨੂੰ ਹੋਇਆ। ਹੁਣ ਇਹ ਇੱਕ ਬੜੀ ਸੀਰੀਅਸ ਖਬਰ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਇਸ ਦੇ ਬਾਵਜੂਦ ਕਿ ਅਮਰੀਕਾ 'ਚ ਪੂਰਾ ਫੁੱਲ ਅਲਰਟ ਹੈ, FBI ਨੇ ਇਸ ਤੋਂ ਪਹਿਲਾਂ, ਔਰ ਸਾਡੇ ਚੈਨਲ ਤੇ ਵੀ FBI ਅਲਰਟ ਪੰਜਾਬੀ 'ਚ ਚੱਲਦਾ ਹੈ, ਔਰ ਉਹਨਾਂ ਨੇ FBI ਵਾਰਨਿੰਗ ਜਿਹੜੀ ਹੈ ਮਲਟੀਪਲ ਮੀਟਿੰਗਸ ਕੀਤੀਆਂ ਨੇ ਉਹਨਾਂ ਨੇ ਕਮੇਟੀ ਦੇ ਨਾਲ, ਔਰ ਉਸ ਦੇ ਵਿੱਚ ਉਹਨਾਂ ਨੇ
ਜਿਹੜਾ ਇਹ ਵਾਰਨ ਕੀਤਾ ਹੋਇਆ। ਔਰ ਇਹ ਗੱਲ ਜਦੋਂ ਹੁਣ ਇਹ ਚੈਨਲ ਨੇ ਇਹ ਸਾਰੀ ਨਿਊਜ਼ ਨੂੰ ਬ੍ਰੇਕ ਕੀਤਾ ਤੇ ਉਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵੀ ਆਲਰੇਡੀ ਇਹਨਾਂ ਗੈਂਗਸ ਦੀ ਜਿਹੜੀਆਂ ਜਿਨ੍ਹਾਂ ਨੂੰ ਇੰਡੀਅਨ ਕੌਂਸੂਲੇਟ ਦੀ ਪੁਸ਼ਤ ਪਨਾਈ ਹੈ ਜਾਂ ਉਹਨਾਂ ਦੀ ਖੜੀ ਕੀਤੀ ਹੈ, ਇਹਨਾਂ ਦੀ ਐਕਟੀਵਿਟੀ ਵੱਧ ਗਈ ਹੈ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਵਾਇਲੈਂਸ ਜਿਹੜੀ ਹੈ ਉਹ ਹੋ ਸਕਦੀ ਹੈ। ਇਹ ਗੱਲ ਮੈਂ ਨਹੀਂ ਕਹਿ ਰਿਹਾ। ਇਹ ਜਿਹੜਾ ਡਿਸਟ੍ਰਿਕਟ ਅਟਾਰਨੀ ਆਫਿਸ ਸੈਨ ਹੋਆਕਿਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨਾਲ ਜਦੋਂ CBS ਸੈਕਰਾਮੈਂਟੋ ਨੇ ਉਹਨਾਂ ਨੇ ਰਾਬਤਾ ਕੀਤਾ ਤੇ ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਇਫ ਦੇਅਰ ਹੈਜ਼ ਬੀਨ ਐਨ ਅਪਟਿਕ ਇਨ ਪੰਜਾਬੀ ਗੈਂਗ ਐਕਟੀਵਿਟੀ ਲੋਕਲੀ, ਕਿ ਕੀ ਉਹਦੇ 'ਚ ਕੋਈ ਵਾਧਾ ਹੋਇਆ ਤੇ ਐਰਨ ਹੈਡ ਸਪੋਕਸਪਰਸਨ ਹੈ ਡਿਸਟ੍ਰਿਕਟ ਅਟਾਰਨੀ ਦਾ, ਉਹਨੇ ਜਿਹੜੀ ਸਟੇਟਮੈਂਟ CBS ਨੂੰ ਦਿੱਤੀ ਕੋਟ ਅਨਕੋਟ, based on what we have observed there has been a significant increase in Punjab gang activity in San Joaquin County. Stockton ਸ਼ਹਿਰ ਹੈ, San Joaquin County ਹੈ। ਉਹਨੇ ਕਿਹਾ ਕਿ ਜੀ ਜੋ ਅਸੀਂ observe ਕੀਤਾ significant increase, ਮਤਲਬ ਬਹੁਤ ਜ਼ਿਆਦਾ ਗਤੀਵਿਧੀਆਂ ਵਧੀਆਂ ਹੋਈਆਂ ਨੇ ਪੰਜਾਬ ਗੈਂਗ ਐਕਟੀਵਿਟੀ ਦੀ। We continue to work with law enforcement and now with the passage of Prop 36, ਇਹ ਕੋਈ ਸੈਕਰਾਮੈਂਟੋ ਦੇ ਵਿੱਚ ਮੇਰਾ ਖਿਆਲ ਹੈ ਪ੍ਰੋਪੋਜੀਸ਼ਨ 36 ਕੋਈ ਲਾਅ ਬਣਿਆ ਜਿਹਦੇ ਥੱਲੇ ਇਹਨਾਂ ਦੇ ਕੋਲ ਜ਼ਿਆਦਾ ਪਾਵਰਸ ਆਈਆਂ ਨੇ। ਉਹਨਾਂ ਨੇ ਕਿਹਾ ਕਿ ਵੀ ਹੁਣ ਨਾਓ ਵਿਦ ਦਾ ਪੈਸੇਜ ਆਫ Prop 36 we can be even more proactive in addressing gang activity in San Joaquin County. ਸਪੈਲ J ਨਾਲ ਹੁੰਦਾ ਹੈ ਪਰ ਕਿਉਂਕਿ ਸਪੈਨਿਸ਼ ਦੇ ਵਿੱਚ J ਨੂੰ H ਪ੍ਰੋਨਾਊਂਸ ਕੀਤਾ ਜਾਂਦਾ। ਹੁਣ ਸੈਨ ਜੋਜ਼ੇ ਲਿਖਿਆ ਹੁੰਦਾ ਹੈ, ਸੈਨ ਹੋਜ਼ੇ ਹੈ, ਸੋ ਇਹ ਸੈਨ ਹੋਆਕਿਨ ਕਾਉਂਟੀ ਹੈ। ਔਰ ਉਹਨਾਂ ਨੇ ਨਾਲ ਹੀ ਸਟਾਕਟਨ ਪੁਲਿਸ ਨੇ ਕਿਹਾ ਵੀ ਉਹਦੇ ਡਿਟੈਕਟਿਵ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਇਸ ਸਾਰੇ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਅੱਗੇ ਚੱਲ ਰਹੀ ਹੈ। ਔਰ ਇਸ ਦੇ ਉੱਤੇ ਖਾਸ ਤੌਰ 'ਤੇ ਜਿਹੜਾ ਉਹਨਾਂ ਨੇ ਇੰਟਰਵਿਊ ਕੀਤਾ ਉਹਨਾਂ ਦੇ ਚੈਨਲ ਨੇ CBS ਨੇ ਤੇਜਪਾਲ ਸਿੰਘ ਬੈਣੀਪਾਲ, ਇਹ ਯੰਗ ਹਿਸਟੋਰੀਅਨ ਹੈ, PhD ਇਹਨਾਂ ਨੇ ਗਦਰ ਮੂਵਮੈਂਟ ਦੇ ਉੱਤੇ ਹੀ ਕੀਤੀ ਹੈ ਕਿ ਕੀ ਉਹਨਾਂ ਦਾ, ਔਰ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ। ਉਸ ਨੇ ਇੰਟਰਵਿਊ ਦਿੱਤਾ ਹੈ। ਉਹਨੇ ਕਿਹਾ ਔਰ ਉਹ ਨਾਲ ਵਾਕ ਵੀ ਕਰ ਰਿਹਾ ਜਿਹੜਾ ਵੀ ਉਹਨਾਂ ਦੇ TV ਵੀਡੀਓ ਦੇ ਉੱਤੇ ਚੱਲ ਰਿਹਾ ਸੀ ਕਿ ਫॉर ਮੀ ਇਟ ਇਜ਼ ਜਸਟ ਮੇਕਿੰਗ ਸ਼ੋਰ ਮਾਈ ਫੈਮਿਲੀ ਇਜ਼ ਸੇਫ, ਮਾਈ ਕਮਿਊਨਿਟੀ ਇਜ਼ ਸੇਫ ਐਂਡ ਜਸਟ ਬੀਇੰਗ ਐਕਸਟਰਾ ਵਿਜੀਲੈਂਟ, ਕਿ ਵੀ ਹੁਣ ਜੇ ਗੈਂਗਸ ਨੂੰ ਐਕਟਿਵ ਕੀਤਾ ਅਸੀਂ ਵਿਜੀਲੈਂਸ ਹੀ ਰੱਖ ਸਕਦੇ ਹਾਂ ਔਰ ਇਹ ਕਾਮਨਾ ਕਰਦੇ ਹਾਂ ਵੀ ਅਸੀਂ ਜਿਹੜੇ ਐਕਟਿਵਿਸਟ ਹੈ ਸਾਡੇ ਪਰਿਵਾਰ ਔਰ ਸਾਡੇ ਬੱਚੇ ਸੇਫ ਹੋਣ। ਔਰ ਹੁਣ ਇਹ ਜਦੋਂ ਇਹਦਾ ਮਰਡਰ ਹੋਇਆ 23 ਦਸੰਬਰ ਨੂੰ ਜਿਹਦਾ ਇਸ ਗੈਂਗ ਨੇ ਜ਼ਿੰਮੇਵਾਰੀ ਲਈ, ਉਹਨਾਂ ਦਾ ਨੇਬਰ ਜਿਹੜਾ ਹੈ ਉਸ ਘਰ ਦੇ ਨਾਲ ਦਾ ਬ੍ਰਾਇਨ ਐਬਰੀਗਾਨਾ, ਉਹਦਾ ਇੰਟਰਵਿਊ ਹੈ। ਉਹਨੇ ਕਿਹਾ ਜੀ ਵੀ ਹਰਡ 10 ਗਨ ਸ਼ਾਟਸ, 10 ਗੋਲੀਆਂ ਸੀ ਚੱਲਦੀਆਂ ਦੇਖੀਆਂ ਔਰ ਸਾਡੇ ਤੋਂ ਨੈਕਸਟ ਡੋਰ ਹੈ ਔਰ ਉਹ ਹਮੇਸ਼ਾ ਹੀ ਇੱਥੇ ਰੌਣਕ ਰਹੀ ਇਸ ਘਰ 'ਚ, ਲੋਕ ਆਉਂਦੇ ਜਾਂਦੇ ਸੀ, ਗੈਰਾਜ ਹਮੇਸ਼ਾ ਆਲ ਦਾ ਟਾਈਮ ਓਪਨ ਸੀ, ਡੇ ਐਂਡ ਨਾਈਟਸ, ਕਾਰਸ ਵਰ ਕਮਿੰਗ ਐਂਡ ਗੋਇੰਗ। ਔਰ ਇਹ ਹੁਣ ਇਸ ਨੂੰ ਇੰਡੀਅਨ ਮੀਡੀਆ ਸਾਈਟਸ ਨੇ ਇਹ ਕਿਹਾ ਕਿ ਜੀ ਪੰਜਾਬੀ ਗੈਂਗ ਨੇ ਬਦਲਾ ਲੈ ਲਿਆ ਔਰ ਇਹ ਅੱਗੋਂ ਵੀ ਜਿਹੜੇ ਐਂਟੀ ਗਵਰਨਮੈਂਟ ਨੇ, ਸਿੱਖ ਨੇ, ਉਹਨਾਂ ਨੂੰ ਇਹ ਸਬਕ ਸਿਖਾਇਆ ਜਾਏਗਾ ਔਰ ਇਹ ਸਾਰੇ ਦੇ ਉੱਤੇ ਆਧਾਰਿਤ ਹੈ। ਔਰ ਇਸ ਦੇ ਉੱਤੇ ਈਵਨ ਹਾਲਾਂਕਿ ਇਸ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਇੱਕ ਸੈਕਰਾਮੈਂਟੋ ਬੀ ਨੇ ਓਪੀਨੀਅਨ ਪੇਜ 'ਤੇ ਆਰਟੀਕਲ ਡਾਕਟਰ ਪ੍ਰਿਤਪਾਲ ਦਾ ਲਿਖਿਆ ਛਾਪਿਆ ਸੀ ਜਿਹਦਾ ਟਾਈਟਲ ਹੀ ਇਹ ਸੀ ਕਿ ਈਵਨ ਇਨ ਕੈਲੀਫੋਰਨੀਆ ਸਿੱਖ ਅਮਰੀਕਨਜ਼ ਆਰ ਬੀਇੰਗ ਅਟੈਕਡ ਫॉर देयर रिलीजन एंड पॉलिटिक्स। और हुण ये उदों भी वार्न सी भी एक तां ओवरऑल जो दहशत का माहौल है ही है वो तो उन्होंने किया ही सी, क्योंकि उदों भी एक जिहड़ी है ड्राइव बाई शूटिंग हुई सी वैकिया विलेज अगस्त 11 ਨੂੰ ਜਿਹਦੇ 'ਚ ਸਿੱਖ ਅਮਰੀਕਨ ਐਡਵੋਕੇਟ ਸਤਿੰਦਰਪਾਲ ਸਿੰਘ ਰਾਜੂ ਜਿਹੜਾ ਹੈ ਉਹਨੂੰ ਟਾਰਗੇਟ ਕੀਤਾ ਗਿਆ ਸੀ। ਔਰ ਹੁਣ ਇਹ ਜਿਹੜਾ ਵਾਕਿਆ ਹੋਇਆ ਔਰ ਇਸ ਨੂੰ ਉਹਨਾਂ ਨੇ ਅੱਜ ਜਿਹੜਾ ਇਸ ਲਿਖਤ ਨੂੰ ਵੀ ਸ਼ਾਇਦ ਅਪਡੇਟ ਕੀਤਾ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੈਨੇਡਾ 'ਚੋਂ ਵੀ 6 ਡਿਪਲੋਮੈਟ ਕੱਢੇ ਗਏ ਔਰ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਲੀਅਰ ਐਵੀਡੈਂਸ ਦੇ ਨਾਲ ਕਿਹਾ ਸੀ ਕਿ ਭਾਈ ਕਿਵੇਂ ਇੰਡੀਅਨ ਜਿਹੜੀ ਹੈ ਉਹ ਇਨਵੋਲਵ ਨੇ ਏਜੰਸੀਆਂ। ਔਰ ਇਹ ਈਵਨ ਡਾਕਟਰ ਜਸਮੀਤ ਬੈਂਸ ਜਿਹੜੇ ਡੈਮੋਕ੍ਰੈਟਸ ਅਸੈਂਬਲੀ ਵੂਮਨ ਨੇ ਡਿਲੈਨੋ ਤੋਂ, ਉਹਨਾਂ ਨੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦਿਆਂ ਕਿਹਾ ਸੀ ਕਿ ਭਾਈ ਕਿਵੇਂ
ਉਹਨਾਂ ਨੂੰ ਵੀ ਧਮਕੀਆਂ ਆਫਿਸ 'ਚ ਆ ਕੇ ਵੀ ਔਰ ਦੂਸਰੇ ਵੀ। ਪਰ ਇਹ ਹੁਣ ਜਿਹੜਾ ਇੰਨੀ ਤੇਜ਼ ਨਾਲ ਇਹ ਗੈਂਗਸਟਰਸ ਦਾ ਐਕਟ ਕਰਨਾ ਔਰ ਫਿਰ ਕਲੇਮ ਕਰਨਾ, ਇਹ ਦੱਸਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਵੱਡੇ ਪੈਮਾਨੇ 'ਤੇ ਕੁਝ ਵੀ ਕਰ ਸਕਦੇ ਨੇ। ਔਰ ਅਸੀਂ ਤਾਂ ਇਹੀ ਦਰਖਾਸਤ ਹੀ ਕਰ ਸਕਦੇ ਹਾਂ ਅਮਰੀਕਨ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ, ਇੰਟੈਲੀਜੈਂਸ ਏਜੰਸੀਜ਼ ਨੂੰ, ਕਿਉਂਕਿ ਜਿਸ ਕਿਸਮ ਦਾ ਨਫ਼ਰਤ ਦਾ ਮਾਹੌਲ, ਜਿਵੇਂ ਉਹ ਗੋਬਰ ਆ ਰਹੀ ਹੈ ਉੱਥੇ ਬੈਠਾ ਸਿੱਖਾਂ ਨੂੰ ਕਦੇ ਰਵਾਂਡਾ ਪਲਾਨ ਕਹਿੰਦਾ, ਔਰ ਇੱਕ ਉਹਦੀ ਪੁਰਾਣੀ ਵੀਡੀਓ ਅੱਜ ਸਾਨੂੰ ਕਿਸੇ ਨੇ ਫਾਰਵਰਡ ਕੀਤੀ ਜਿਹਦੇ 'ਚੋਂ ਕਹਿੰਦਾ ਵੀ ਜੇ ਮੇਰੇ ਕੋਲ ਪਾਵਰ ਹੁੰਦੀ ਤਾਂ ਮੈਂ ਕਦੋਂ ਦੇ ਸਾਰੇ ਠੋਕੇ ਹੁੰਦੇ ਬਾਹਰ ਨੇ, ਕੋਈ ਪਰਵਾਹ ਨਾ ਕਰੋ, ਚੀਨ ਕਿਹੜਾ ਪਰਵਾਹ ਕਰਦਾ ਹੈ। ਉਹ ਕਹਿੰਦਾ ਕਿ ਮੈਂ 5 ਸਾਲ ਪਹਿਲਾਂ ਗੁਰਪਤਵੰਤ ਪੰਨੂ ਨੂੰ ਠੋਕ ਦੇਣਾ ਸੀ, ਇਹ ਜਿਹੜੇ ਬਾਹਰ ਖਾਲਿਸਤਾਨੀ ਦੂਜੇ ਤੀਜੇ ਨੇ। ਹੁਣ ਜਿਹੜੀ ਇੰਨੀ ਨਫ਼ਰਤ ਫੈਲਾਉਣ ਵਾਲੇ ਨੇ, ਅਸੀਂ ਤਾਂ ਨਾਰਮਲ ਫੈਕਟਸ ਨਾਲ ਗੱਲ ਕਰਦੇ ਹਾਂ ਤਾਂ ਸਾਡੇ ਸਿਰ ਤੇ ਤਲਵਾਰ ਲਟਕਾਈ ਹੋਈ ਹੈ YouTube ਨੇ ਔਰ ਦੂਸਰਿਆਂ ਨੇ, ਫੇਸਬੁੱਕ ਵੈਸੇ ਬੰਦ ਕੀਤੀ ਹੋਈ ਹੈ, ਤੇ ਕੌਣ ਅਲਾਉ ਕਰਦਾ ਇਹਨਾਂ ਨੂੰ? ਸੋ ਇਹ ਇਕੱਲਾ ਇਹ ਨਹੀਂ ਹੈ ਵੀ ਉੱਥੇ ਬੈਠੇ ਉਹੀ ਕੋਈ ਜਿਹੜੇ ਨੇ ਉਹ ਆਪਣਾ ਨਫ਼ਰਤੀ ਭੜਾਸ ਕੱਢ ਰਹੇ ਨੇ। ਇਹ ਪੂਰਾ ਇੱਕ ਨੈਟਵਰਕਿੰਗ ਹੈ ਔਰ ਅਨਫੋਰਚੂਨੇਟਲੀ ਸੋਸ਼ਲ ਮੀਡੀਆ ਦੇ ਜਿਹੜੇ ਮਾਲਕ ਨੇ, ਜਿਹੜੇ ਵੱਡੇ ਜ਼ਾਰ ਨੇ, ਉਹ ਵੀ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਨੇ। ਪਰ ਅਸੀਂ ਇਸ ਮੁੱਦੇ ਦੇ ਉੱਤੇ, ਕਿਉਂਕਿ ਅੱਜ ਦੀ ਖਬਰ ਹੈ ਇਸ ਡਾਕਟਰ ਨਾਲ ਰਿਲੇਟਡ, ਜਿਹੜੀਆਂ ਵੀ ਕੋਈ ਹੋਰ ਡਿਵੈਲਪਮੈਂਟਸ ਹੋਈਆਂ ਉਹਨਾਂ ਨੂੰ ਵੀ ਅੱਗੇ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਬਾਰੇ ਨਾਲ ਕਿ ਪਾਕਿਸਤਾਨ ਦੇ ਹਾਕਮਾਂ ਨੂੰ ਭਾਰਤ ਨਾਲ ਦੋਸਤੀ ਕਰਨ ਦਾ ਬੜਾ ਚਾਅ ਚੜਿਆ ਰਹਿੰਦਾ ਹੈ। ਪਿਛਲੇ ਦਿਨੀ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸ਼ਾਕ ਦਾਰ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਨਾਲ ਦੋ ਤਰਫਾ ਵਪਾਰ ਕਰਨਾ ਚਾਹੁੰਦਾ ਹੈ। ਇਸ ਦੇ ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਭਾਰਤ ਦੇ ਖਿਲਾਫ ਦਹਿਸ਼ਤਗਰਦੀ ਬੰਦ ਕਰੇ, ਫਿਰ ਅਸੀਂ ਦੇਖਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇਹ ਅਖਾਣ ਹੈ ਕਿ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਹਾਲਾਂ ਇਹ ਜਿਹਨੂੰ ਮਿਸੋਜਿਨਿਸਟ ਅੱਜ ਕੱਲ੍ਹ ਕਹਿੰਦੇ ਨੇ ਜਾਂ ਮੇਲ ਸ਼ਾਵਨਿਸਟ ਕਾਮੈਂਟ ਹੈ ਕਿ ਭਾਈ ਉਹ ਬੀਬੀ ਵਿਚਾਰੀ ਐਕਸਪੈਕਟ ਕਰਦੀ ਹੈ ਵੀ ਮੈਨੂੰ ਇਹ ਨੱਥ ਕਢਾ ਕੇ ਦੇਗਾ ਤੇ ਉਹ ਅੱਗੋਂ ਕਹਿੰਦਾ ਵੀ ਮੈਂ ਤਾਂ ਤੇਰਾ ਨੱਕ ਵੱਢਣ ਨੂੰ ਫਿਰਦਾ। ਹੁਣ ਮੈਂ ਬਹੁਤ ਵਾਰੀ ਇਹ ਦੇਖਦਾ ਹਾਂ ਵੀ ਪਾਕਿਸਤਾਨ ਦੇ ਅੱਡ-ਅੱਡ ਰੂਲਰਸ, ਹਾਲਾਂ ਅੰਦਰੂਨੀ ਕੀ ਹੈ ਕੀ ਨਹੀਂ, ਅਸੀਂ ਇਸ 'ਤੇ ਕਮੈਂਟ ਨਹੀਂ ਕਰਦੇ। ਇਹਦੇ ਬਾਵਜੂਦ ਕਿ ਹਰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਭਾਰਤ ਨੇ ਪਾਕਿਸਤਾਨ ਨੂੰ ਖੂੰਜੇ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। UN ਦੇ ਵਿੱਚ ਜੇ ਪਾਕਿਸਤਾਨ ਦਾ ਰਿਪਰੈਜ਼ੈਂਟੇਟਿਵ ਕਸ਼ਮੀਰ ਦੇ ਮੁੱਦੇ ਨੂੰ ਚੁੱਕ ਲੈਂਦਾ ਹੈ ਤੇ ਉਹ ਆਪਣਾ ਸਪੈਸ਼ਲ ਕਲੌਜ਼ ਰਾਈਟ ਟੂ ਰਿਪਲਾਈ ਦੇ ਥੱਲੇ ਪੂਰਾ ਜ਼ਹਿਰ ਉਗਲਦੇ ਨੇ। ਹੁਣ ਇਹਦੇ ਬਾਵਜੂਦ ਕਿ ਭਾਰਤ ਪਾਕਿਸਤਾਨ ਦੇ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਦਹਿਸ਼ਤਗਰਦੀ ਫੈਲਾਉਂਦਾ ਹੈ, ਉਹ ਬਲੋਚਿਸਤਾਨ ਹੋਏ,
ਉਹ ਜਿਹੜੀ ਹੁਣ ਜੋ ਅਫਗਾਨਿਸਤਾਨ ਪਾਕਿਸਤਾਨ 'ਚ ਵੀ ਟਕਰਾਅ ਚੱਲ ਰਿਹਾ, ਜਿਹੜੀ ਤਹਿਰੀਕੇ ਤਾਲਿਬਾਨ ਹੈ, ਉਹ ਭਾਰਤ ਦੀ ਖੜੀ ਕੀਤੀ ਹੋਈ ਫੋਰਸ ਹੈ। ਕੁਲਭੂਸ਼ਣ ਯਾਦਵ ਸਭ ਤੋਂ ਵੱਡਾ ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਕੈਚ ਹੈ, ਜਿਹੜਾ ਕਿਵੇਂ ਸੇਫ ਹਾਊਸ ਕਿੰਨੇ ਬਣਾ ਰਿਹਾ ਸੀ ਔਰ ਈਰਾਨ ਔਰ ਬਲੋਚਿਸਤਾਨ ਦੇ ਵਿੱਚ ਈਰਾਨ ਤੋਂ ਐਂਟਰ ਕਰਕੇ ਦਹਿਸ਼ਤਗਰਦੀ ਕਰ ਰਿਹਾ ਸੀ। ਹੁਣ ਅਜੇ 2 ਦਿਨ ਪਹਿਲੇ ਦੀ ਡੌਨ ਦੀ ਰਿਪੋਰਟ ਵਾਸ਼ਿੰਗਟਨ ਪੋਸਟ ਤੇ ਬੇਸ ਕੇ ਕਿਵੇਂ ਇੰਡੀਆ ਦੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਵਿੱਚ ਕਸ਼ਮੀਰੀ ਔਰ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ। ਮਈ ਦੇ ਮਹੀਨੇ 'ਚ 2024 'ਚ ਪਰਮਜੀਤ ਸਿੰਘ ਪੰਜਵੜ ਔਰ ਕਸ਼ਮੀਰ ਦੇ ਵੀ ਜਿਹੜੇ ਕਸ਼ਮੀਰੀ ਕੀਤੇ, ਕੋਈ ਮੁਜ਼ੱਫਰਾਬਾਦ 'ਚ ਨਮਾਜ਼ ਪੜ੍ਹਦਿਆਂ ਕੀਤਾ, ਕੋਈ ਘਰ ਵੜ ਕੇ ਕੀਤਾ, ਕੋਈ ਜਿਹਨੇ ਸਰਬਜੀਤ ਸਿੰਘ ਜਿਹੜਾ ਇਹਨਾਂ ਦਾ ਏਜੰਟ ਸੀ, ਜਿਹਨੇ ਬੰਬ ਧਮਾਕੇ ਕੀਤੇ ਸੀ ਜੇਲ੍ਹ 'ਚ, ਜਿਹਨੇ ਉਹਦਾ ਮਰਡਰ ਕੀਤਾ ਸੀ, ਉਹਨੂੰ ਮਾਰਿਆ ਇਹਨਾਂ ਦੇ। ਵਾਸ਼ਿੰਗਟਨ ਪੋਸਟ ਨੇ ਡੀਟੇਲ ਦਿੱਤੀ, ਡੌਨ ਨੇ ਉਹਦੇ ਤੇ। ਲੇਕਿਨ ਪਾਕਿਸਤਾਨ ਨੇ ਕਦੇ ਵੀ ਇਸ ਕਿਸਮ ਦੇ ਇਸ਼ੂ ਨੂੰ, ਔਰ ਭਾਰਤ ਦਾ ਜ਼ੋਰ ਲੱਗਾ ਹੁੰਦਾ ਹੈ ਪਾਕਿਸਤਾਨ ਨੂੰ ਇਹ ਸਾਬਤ ਕਰਨ ਤੇ ਵੀ ਐਪੀ ਸੈਂਟਰ ਆਫ ਟੈਰਰਿਜ਼ਮ ਹੈ, ਦਹਿਸ਼ਤਗਰਦੀ ਇੱਧਰ ਉੱਧਰ, ਕਦੇ ਵੀ ਇਹਨਾਂ ਨੇ ਜਿਹੜਾ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਨਹੀਂ। ਇਹਦੇ ਉਲਟ, ਇਹਦੇ ਬਾਵਜੂਦ ਕਿ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਉਸ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਐਲਾਨ ਕੀਤਾ, ਉਹ ਠੀਕ ਸੀ ਫੈਸਲਾ ਕਿ ਜੀ ਅਸੀਂ ਡਾਊਨਗ੍ਰੇਡ ਕਰ ਰਹੇ ਹਾਂ, ਹੁਣ ਹਾਈ ਕਮਿਸ਼ਨਰ ਨਹੀਂ ਹੋਣਗੇ, ਲੋਅਰ ਲੈਵਲ, ਬਾਕੀ ਸਰਵਿਸਿਜ਼ ਵੀ ਕੈਂਸਲ ਕੀਤੀਆਂ। ਟ੍ਰੇਡ ਤਾਂ ਹੈ ਹੀ ਸੀ ਪੰਜਾਬ ਨਾਲ, ਪਹਿਲਾਂ ਹੀ ਨਹੀਂ ਸੀ ਬਹੁਤੀ। ਲੇਕਿਨ ਹੁਣ ਐਸਾ 5 ਸਾਲ 'ਚ ਕੀ ਹੋਇਆ ਕਿ ਵੀ ਪਾਕਿਸਤਾਨ ਨੂੰ ਇਹ ਲੱਗਦਾ ਹੈ ਕਿ ਜੀ ਭਾਰਤ ਦੇ ਨਾਲ ਅਸੀਂ ਦੋਸਤਾਨਾ ਸੰਬੰਧ ਬਣਾਈਏ, ਅਸੀਂ ਟ੍ਰੇਡ ਕਰੀਏ, ਵਪਾਰ ਕਰੀਏ, ਤਰਲੇ ਕਰ ਰਹੇ ਨੇ। ਔਰ ਇਹ 2 ਖਬਰਾਂ ਮੈਂ ਇਸ ਹਵਾਲੇ ਨਾਲ ਦੱਸਾਂਗਾ ਕਿ ਵੀ ਇਹ ਨੱਥ ਕਢਾਉਣ ਤੇ ਨੱਕ ਵਢਾਉਣ ਦਾ ਚਲਨ ਕੀ ਹੈ। ਹੁਣ ਪਿਛਲੇ ਦਿਨਾਂ 'ਚ ਪੰਜਾਬ ਜਿਹੜੇ ਨੇ ਪੰਜਾਬ ਅਸੈਂਬਲੀ ਦੇ ਸਪੀਕਰ ਮਲਕ ਅਹਿਮਦ ਖਾਨ, ਉਹਨਾਂ ਦੀ ਸਟੇਟਮੈਂਟ ਸੀ ਜਿਹੜੀ ਕਿ ਹੈਡਲਾਈਨ ਇਹਨਾਂ ਦੀ ਇੰਡੀਅਨ ਏਜੰਸੀਆਂ, ਨਿਊਜ਼ ਏਜੰਸੀ PTI ਨੇ ਲਾਈ, ਵੀ ਸ਼ੁੱਡ ਟਰਾਈ ਅਗੇਨ, ਪਾਕਿਸਤਾਨ ਪੰਜਾਬ ਅਸੈਂਬਲੀ ਸਪੀਕਰ ਔਨ ਫੇਲਡ ਪੀਸ ਟਾਕਸ ਵਿਦ ਨਿਊ ਦਿੱਲੀ। ਕਿ ਵੀ ਉਹਨਾਂ ਨੂੰ ਜਦੋਂ ਇਹ ਕਿਹਾ ਗਿਆ ਕਿ ਵੀ ਇਹ ਅਟਲ ਬਿਹਾਰੀ ਵਾਜਪਾਈ ਆਇਆ ਸੀ 1999 'ਚ, ਬਸ ਡਿਪਲੋਮੇਸੀ ਸੀ ਔਰ ਦੂਜਾ ਫੇਲ ਹੋਇਆ, ਉਹਨੇ ਕਿਹਾ ਈਵਨ ਦੋ ਦਾ ਚਾਂਸ ਵਾਸ ਮਿਸਡ ਵੀ ਸ਼ੁੱਡ ਟਰਾਈ ਅਗੇਨ, ਕਿ ਹੁਣ ਸਾਨੂੰ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਰਤ ਦੇ ਨਾਲ ਦੋਸਤੀ ਕਰਨ ਦੀ, ਵਪਾਰ ਕਰਨ ਦੀ ਔਰ ਇਹ ਵੋ। ਹੁਣ ਇਹ ਤਾਂ ਸਮਝ ਆਇਆ ਵੀ ਉਹਨੇ, ਸਪੀਕਰ ਨੇ ਕਿਹਾ ਸੀ, ਮੈਂ ਦੇਖ ਲਈ ਸੀ ਖਬਰ ਪਰ ਮੈਂ ਉਹਦੇ ਤੇ ਰਿਐਕਟ ਨਹੀਂ ਸੀ ਕੀਤਾ। ਹੁਣ 2 ਦਿਨ ਪਹਿਲਾਂ ਜਿਹੜੇ ਪਾਕਿਸਤਾਨ ਦੇ ਓਵਰਆਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸ਼ਾਕ ਡਾਰ ਵੀ ਕਹਿੰਦੇ ਨੇ, ਸ਼ਾਇਦ ਇਸ਼ਾਕ ਡਾਰ ਹੈ, ਡੱਡੇ ਨਾਲ ਹੈ, ਇਸ਼ਾਕ ਡਾਰ, ਉਹਨਾਂ ਨੇ ਬੜਾ ਰੋਮਾਂਟਿਕ ਵਰਡ ਯੂਜ਼ ਕੀਤਾ। ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡੇ ਜਿਹੜੇ ਨੇ ਉਹ ਸੰਬੰਧ ਚੰਗੇ ਹੋਣੇ ਚਾਹੀਦੇ ਨੇ, ਅਸੀਂ ਤਾਂ ਚਾਹੁੰਦੇ ਹੀ ਹਾਂ, ਪਰ ਟੈਂਗੋ ਤਾਂ ਦੋਵਾਂ ਦੇ ਨਾਲ ਹੁੰਦਾ। ਹੁਣ ਟੈਂਗੋ ਪੁਰਾਣੇ ਸਟਾਈਲ ਦਾ ਡਾਂਸ, ਜਦੋਂ ਅਜੇ ਰੌਕ ਐਂਡ ਰੋਲ ਜਾਂ ਕੰਧਾਂ ਨਾਲ ਸਿਰ ਮਾਰਨ ਦਾ ਰਿਵਾਜ ਨਹੀਂ ਸੀ ਜਾਂ ਨੋਇਜ਼ ਦਾ, ਤੇ ਜਿਹੜਾ ਇੱਕ ਵੈਸਟਰਨ ਸਿਵਲਾਈਜੇਸ਼ਨ ਦਾ ਜਿਹਦੇ ਤੇ ਜਿਹੜਾ ਉਹ ਟੈਂਗੋ ਡਾਂਸ ਸੀ, ਜਿਹਦੇ ਬੜਾ ਸਿਵਲਾਈਜ਼ਡ ਉਹਨਾਂ ਦਾ। ਹੁਣ ਉਹਨੇ ਤਾਂ ਆਪਣੇ ਵੱਲੋਂ ਕਿਹਾ ਕਿ ਜੀ ਟੈਂਗੋ ਤਾਂ ਫਿਰ 2 ਨਾਲ ਹੀ ਹੁੰਦਾ, ਵੀ ਅਸੀਂ ਤਾਂ ਦੋਸਤੀ ਚਾਹੁੰਦੇ ਹਾਂ, ਭਾਰਤ ਵੀ ਕਰੇ। ਹੁਣ ਉਹਦਾ ਜਵਾਬ ਅੱਜ ਇੰਡੀਆ ਦੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰੀ, ਵਿਦੇਸ਼ ਮੰਤਰਾਲੇ, ਉਹਦੇ ਸਪੋਕਸਪਰਸਨ ਉਹਨੇ ਜਸਵਾਲ ਨੇ ਦਿੱਤਾ ਹੈ, ਔਰ ਉਹਦੀ ਹੈਡਲਾਈਨ ਲਾਈ ਹੈ, relevant T word is terrorism, not tango. New Delhi on Pak Deputy Prime Minister's to tango comment. ਕਿ ਜੀ ਟੈਂਗੋ ਲਈ 2 ਚਾਹੀਦੇ ਨੇ। ਉਹ ਭਾਰਤੀ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ T for ਟੈਂਗੋ ਹੀ ਨਹੀਂ ਹੁੰਦਾ, T for terrorism ਵੀ ਹੁੰਦਾ। ਤੁਸੀਂ ਟੈਰਰਿਜ਼ਮ ਕਰ ਰਹੇ ਹੋ ਔਰ ਇਸ ਲਈ ਜਦੋਂ ਇਹਨੂੰ ਤੁਸੀਂ ਬੰਦ ਕਰੋ ਫਿਰ ਤਾਂ ਅਸੀਂ ਦੇਖਦੇ ਹਾਂ ਵੀ ਅਸੀਂ ਕੀ ਕਰਨਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਪਹਿਲਾਂ ਟੈਰਰਿਜ਼ਮ ਬੰਦ ਕਰਨ। The relevant T word is terrorism, not tango, Jaswal said when asked about Ishaq Dar's remarks on joint talks. ਔਰ ਹੁਣ ਇਹ ਦੋਨੋਂ ਪਾਸਿਓਂ ਜੇ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਹੁਣ ਤਾਂ ਅਸੀਂ ਕਹਿਣਾ ਵੀ ਬੰਦ ਕਰਤਾ, ਅਸੀਂ ਕਿਹਾ ਭਾਈ ਠੀਕ ਹੈ, ਜੇ ਹੁਣ ਆ ਜੋ ਕੁਛ ਮਿਡਲ ਈਸਟ 'ਚ ਹੋ ਰਿਹਾ ਗਜ਼ਾ ਦੇ ਵਿੱਚ, ਹੁਣ ਅੱਜ ਵੀ ਉਹਨਾਂ ਨੇ 30 ਹੋਰ ਬੰਦੇ ਮਾਰ ਦਿੱਤੇ ਨੇ ਇਜ਼ਰਾਈਲ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜੇ ਗੁਆਂਢ ਬੈਠੇ, ਮੈਨੂੰ ਕਈ ਵਾਰੀ ਅਫਸੋਸ ਇਸ ਗੱਲ ਦਾ ਹੁੰਦਾ ਹੈ ਵੀ ਅਸੀਂ ਜਦੋਂ ਇਹ ਰਿਗਰੈਟ ਕਰਦੇ ਹਾਂ ਵੀ ਸਾਡੀ ਸਟਰਗਲ ਖਾਲਿਸਤਾਨ ਦੀ, ਇੰਡੀਪੈਂਡੈਂਸ ਦੀ ਹੈ, ਕਾਸ਼ ਕੋਈ ਦੁਨੀਆ 'ਚ ਸਾਡਾ ਵੀ ਹੋਰ ਮੁਲਕ ਹੁੰਦਾ ਜਿਹੜਾ
ਸਾਡੀ ਬਾਂਹ ਫੜਦਾ ਜਾਂ ਕੋਈ ਵੀ ਸਾਡਾ ਹਮਦਰਦ ਮੁਲਕ ਹੁੰਦਾ। ਪਰ ਫਿਰ ਮੈਨੂੰ ਆਪਣੇ ਆਪ 'ਚ ਹੁੰਦਾ ਹੈ ਕਿ ਵੀ ਜੋ ਫਲਸਤੀਨ 'ਚ ਹੋ ਰਿਹਾ ਹੈ, ਜੋ ਹੁਣ ਲਬਨਾਨ 'ਚ ਹੈ, ਜੋ ਯਮਨ 'ਚ ਹੋ ਰਿਹਾ, ਜੋ ਸੀਰੀਆ 'ਚ ਹੋ ਰਿਹਾ, ਜੋ ਕਸ਼ਮੀਰ 'ਚ ਹੋ ਰਿਹਾ, ਇਹਨਾਂ ਦੇ ਤਾਂ 57 ਮੁਲਕ ਨੇ, 70% ਐਨਰਜੀ ਦੇ ਉੱਤੇ ਬੈਠੇ ਹੋਏ ਨੇ। ਇਹਨਾਂ 'ਚੋਂ ਤਾਂ 5 ਵੱਡੇ ਇਸਲਾਮਿਕ ਮੁਲਕਾਂ ਨੇ ਸੱਦ ਕੇ ਮੋਦੀ ਨੂੰ ਜਿਹੜਾ ਉਹ ਆਪਣਾ ਸਭ ਤੋਂ ਟੌਪ ਸਿਵਿਲੀਅਨ ਜਿਹੜਾ ਉਹ ਅਵਾਰਡ ਦਿੱਤਾ ਹੈ। ਹੁਣ ਇਸ ਸਾਰੇ ਨੂੰ ਤੁਸੀਂ ਕੀ ਕਹੋਗੇ? ਦੂਸਰੇ ਪਾਸੇ ਜੇ ਪਾਕਿਸਤਾਨ ਨੂੰ ਹਰ ਪਾਸਿਓਂ ਥੱਲਾ ਲਾਉਣ ਦੇ ਲਈ ਭਾਰਤ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਂ ਨਹੀਂ ਛੱਡਦੇ, ਉਹ ਇੰਟਰਨੈਸ਼ਨਲ ਪਲੇਟਫਾਰਮ ਹੋਏ, ਮੀਡੀਆ ਹੋਏ, ਦੂਜਾ, ਇਹਦੇ ਬਾਵਜੂਦ ਕਿ ਭਾਰਤ ਸਭ ਤੋਂ ਵੱਡਾ ਸਟੇਟ ਟੈਰਰ ਦੇ ਨਾਲ ਉਹਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ 71 ਦੇ ਵਿੱਚ। ਇਹਨਾਂ ਕੋਲੋਂ ਤਾਂ ਫਿਰ ਉਹ ਬੰਗਲਾਦੇਸ਼ ਚੰਗਾ ਹੈ, ਘੱਟੋ ਘੱਟ ਭਾਵੇਂ ਛੋਟੀ ਜਿਹੀ ਟੈਰੀਟਰੀ ਆ ਉਹਨਾਂ ਦੀ, 90% ਘਿਰਿਆ ਹੋਇਆ ਇੰਡੀਆ ਨਾਲ, ਤੇ ਆਲਮੋਸਟ 4000 ਕਿਲੋਮੀਟਰ ਉਹਨਾਂ ਦਾ ਬਾਰਡਰ ਲੱਗਦਾ ਹੈ। ਉਹ ਪੂਰੀ ਹੁਣ ਜਿਹੜੀ ਨਵੀਂ ਹਕੂਮਤ ਆਈ ਅੱਖਾਂ ਤਾਂ ਦਿਖਾ ਰਹੇ ਨੇ, ਅਸੀਂ ਗੱਲ ਕਰਾਂਗੇ ਉਹਨਾਂ ਦੀ। ਸੋ ਮੈਂ ਕਿਹਾ ਵੀ ਉਹ ਕਹਿ ਰਹੇ ਨੇ ਵੀ ਆਓ ਟੈਂਗੋ ਕਰੀਏ, ਉਹ ਕਹਿੰਦੇ ਪਹਿਲਾਂ ਤੁਸੀਂ ਟੈਰਰਿਸਟ ਹੋ, ਪਹਿਲਾਂ ਆਪਣਾ ਟੈਰਰਿਜ਼ਮ ਛੱਡੋ। ਸੋ ਜੇ ਇਹਦੇ ਬਾਵਜੂਦ ਉਹਨਾਂ ਨੇ ਇਹੀ ਜਿਹੜੀ ਹੈ ਉਹ ਬੇਗੈਰਤੀ ਦਿਖਾਣੀ ਹੈ। ਹਾਲਾਂ ਮੈਨੂੰ ਯਾਦ ਹੈ ਕਿ ਵੀ ਇੱਕ ਐਕੈਡੈਮੀਸ਼ੀਅਨ ਜਿਨ੍ਹਾਂ ਨਾਲ ਮੈਂ 90s 'ਚ ਕੰਮ ਸ਼ੁਰੂ ਕੀਤਾ, ਉਹਨਾਂ ਨੂੰ ਉਹ ਐਜ਼ ਏ ਐਕੈਡੈਮਿਕ ਆਪਣੇ ਆਪ ਦੀ ਨਿਊਟਰੈਲਿਟੀ ਦਿਖਾ ਰਿਹਾ ਸੀ ਕਿ ਜੀ ਅਸੀਂ ਨਿਊਟਰਲ ਹੈ। ਉਹ ਕਹਿੰਦੇ ਜੀ ਦੇਖੋ ਤਾੜੀ ਤਾਂ ਜਿਹੜੀ ਹੈ ਉਹ 2 ਹੱਥ ਨਾਲ ਹੀ ਵੱਜਦੀ ਹੈ, ਦੋਵੇਂ ਪਾਸੇ। ਮੈਂ ਕਿਹਾ ਜੀ ਜ਼ਰੂਰ ਤਾੜੀ 2 ਹੱਥ ਨਾਲ ਵੱਜਦੀ ਹੈ, ਪਰ ਚਪੇੜ ਇੱਕ ਹੱਥ ਨਾਲ ਵੱਜਦੀ ਹੈ। ਜਦੋਂ ਇੱਕ ਜ਼ੋਰਾਵਰ ਧੱਕਾ ਕਰਦਾ ਹੈ, ਉਹ ਤਾੜੀ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ ਵੀ ਦੂਜਾ ਹੱਥ ਕਰੇਗਾ ਤੇ ਫਿਰ ਜਿਹੜਾ ਉਹ ਕੋਈ ਐਕਟੀਵਿਟੀ ਹੋਏਗੀ। ਸੋ ਇੱਕ ਪਾਸੇ ਤਾਂ ਉਹ ਖਿੱਚ ਕੇ ਕੱਸ ਕੇ ਚਪੇੜਾ ਮਾਰ ਰਹੇ ਨੇ ਪਾਕਿਸਤਾਨ ਦੇ ਮੂੰਹ ਤੇ ਇਹ ਟੈਂਗੋ ਕਰਨ ਨੂੰ ਫਿਰਦੇ ਨੇ। ਹੁਣ ਤੁਸੀਂ ਕੀ ਕਹਿ ਸਕਦੇ ਹੋ, ਬੇਗੈਰਤੀ ਹੈ ਜਾਂ ਕੀ ਹੈ? ਬੇਗੈਰਤੀ ਨਹੀਂ ਤਾਂ ਹੋਰ ਕੀ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਕਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਤੇ ਭਾਰਤ ਦੇ ਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਨਵੀਂ ਬਣੀ ਸਰਕਾਰ ਅਤੇ ਬੰਗਲਾਦੇਸ਼ ਦੀ ਫੌਜ ਵੱਲੋਂ ਭਾਰਤ ਦੇ ਖਿਲਾਫ ਪੂਰੀ ਅਣਖ ਤੇ ਗੈਰਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਔਰ ਬੰਗਲਾਦੇਸ਼ ਦੇ ਫੌਜੀ ਮੁਖੀ ਨੇ ਕਿਹਾ ਹੈ ਕਿ ਭਾਰਤ ਨਾਲ ਅਸੀਂ ਦੋਸਤਾਨਾ ਸੰਬੰਧ ਚਾਹੁੰਦੇ ਹਾਂ ਪਰ ਬਰਾਬਰੀ ਦੇ ਆਧਾਰ ਤੇ ਦਬੇਲ ਬਣ ਕੇ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਹਿਲੇ ਸੈਗਮੈਂਟ 'ਚ ਅਸੀਂ ਗੱਲ ਕਰਕੇ ਹਟੇ ਹਾਂ ਇਸ ਤੋਂ ਪਿਛਲੇ ਸੈਗਮੈਂਟ 'ਚ ਕਿ ਪਾਕਿਸਤਾਨ ਦੇ ਹਾਕਮ ਕਿਸ ਕਿਸਮ ਦੀ ਬੇਗੈਰਤੀ ਦਿਖਾ ਰਹੇ ਨੇ। ਭਾਰਤ ਠੁੱਡ ਮਾਰਦਾ ਹੈ ਤੇ ਉਹ ਠੁੱਡ ਨੂੰ ਫੜ ਕੇ ਵੀ ਕਹਿੰਦੇ ਨੇ ਜੀ ਅਸੀਂ ਤਾਂ ਤੁਹਾਡੇ ਨਾਲ ਦੋਸਤੀ ਚਾਹੁੰਦੇ ਹਾਂ ਕਿ ਭਾਈ ਕੁਛ ਤਾਂ। ਹੁਣ ਬੰਗਲਾਦੇਸ਼, ਹੁਣ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਦਾ ਇੱਕ ਇੰਟਰਨੈਸ਼ਨਲ ਸਟੇਟਸ ਹੈ। ਹੁਣ ਜਿਵੇਂ ਅਸੀਂ ਦੱਸਿਆ ਸੀ ਕਿ ਵੀ 193 ਮੁਲਕਾਂ 'ਚੋਂ ਲਗਭਗ 180 ਮੁਲਕਾਂ ਨੇ ਪਾਕਿਸਤਾਨ ਦੇ ਹੱਕ 'ਚ ਵੋਟ ਪਾ ਕੇ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਜਿਹੜਾ 2 ਸਾਲਾ ਰੋਟੇਸ਼ਨਲ ਮੈਂਬਰ ਹੈ ਉਹ ਪਾਕਿਸਤਾਨ ਨੂੰ ਚੁਣਿਆ। ਬੰਗਲਾਦੇਸ਼ ਤਾਂ ਕੁਛ ਵੀ ਨਹੀਂ ਹੈ।
ਉਹਦਾ ਕਿੰਨਾ ਕੁ ਏਰੀਆ ਬੰਗਲਾਦੇਸ਼ ਦਾ 94% ਏਰੀਆ ਘਿਰਿਆ ਹੋਇਆ ਭਾਰਤ ਨਾਲ, 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਉਹਨਾਂ ਦਾ। ਫਿਰ ਜਿਹੜੀ ਉਹ ਸਰਹੱਦ ਦੇ ਵੀ ਉਹਨਾਂ ਦੇ ਰੌਲਾ ਹੈ ਪਾਣੀ, ਵਾਟਰ, ਕਿਉਂਕਿ ਜਿਵੇਂ ਅਸੀਂ ਬ੍ਰਹਮਪੁੱਤਰਾ ਦੀ ਗੱਲ ਕਰਕੇ ਹਟੇ ਹਾਂ, ਗੰਗਾ ਦੀ ਗੱਲ ਕਰਦੇ ਹਾਂ, ਉਹ ਪਦਮਨੀ ਬਣ ਜਾਂਦੀ ਹੈ। ਸੋ ਜਿਹੜਾ ਇੰਡੀਆ ਉਹ ਤਾਂ ਅਪਰ ਰਾਈਪੇਰੀਅਨ ਹੈ, ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਦੇ ਰਹੇ ਨੇ। ਸ਼ੇਖ ਹਸੀਨਾ ਨੇ ਤਾਂ ਸਰੈਂਡਰ ਕੀਤਾ ਹੋਇਆ ਸੀ। ਫਰਾਕਾ ਡੈਮ ਦਾ ਇਸ਼ੂ ਜਾਂ ਦੂਜਾ, ਲੇਕਿਨ ਜਿਹੜੀ ਗੈਰਤ ਔਰ ਅਣਖ ਹੁੰਦੀ ਹੈ ਇਹ ਹੋਰ ਚੀਜ਼ ਹੁੰਦੀ ਹੈ। ਇਹਦਾ ਕੋਈ ਸਬੰਧ ਨਹੀਂ ਹੁੰਦਾ ਕਿ ਭਾਈ ਤੁਸੀਂ ਕਿੰਨੇ ਡਿਪੈਂਡੈਂਟ ਹੋ ਕਿੰਨੇ ਨਹੀਂ ਹੋ। ਜਦੋਂ ਤੁਸੀਂ ਗੈਰਤ ਦਾ ਅਣਖ ਨਾਲ ਜੀਣਾ ਹੁੰਦਾ ਹੈ ਤੇ ਗੈਰਤ ਔਰ ਅਣਖ ਨਾਲ ਜਿਹੜੇ ਜਿਉਂਦੇ ਨੇ ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਨੇ, ਉਹ ਸਰੈਂਡਰ ਨਹੀਂ ਕਰਦੇ। ਹੁਣ ਜਿਹੜਾ ਨਵੀਂ ਚੇਂਜ ਹੋਈ ਮੁਹੰਮਦ, ਹਾਲਾਂ ਉਹਨਾਂ ਨੂੰ ਇੱਕ ਚੰਗਾ ਲੀਡਰ ਮਿਲਿਆ ਮੁਹੰਮਦ ਯੂਨਸ, ਨੋਬਲ ਲੌਰੀਏਟ, ਪਰ ਇਹ ਸਾਰਿਆਂ ਨੂੰ ਜਦੋਂ ਦੀ ਇਹ ਪਿਛਲੇ ਕੁਛ ਮਹੀਨਿਆਂ ਦੀ ਚੇਂਜ ਹੋਈ ਹੈ, ਜਿਵੇਂ ਉਹ ਅੰਦਰੂਨੀ ਸੁਧਾਰ ਕਰ ਰਹੇ ਨੇ, ਜਿਵੇਂ ਉਹ ਪਰਜ ਆਊਟ ਕਰ ਰਹੇ ਨੇ ਜਿਹੜੇ ਵੀ ਐਲੀਮੈਂਟ ਇੰਡੀਅਨ ਏਜੰਸੀਆਂ ਅਜੀਤ ਡੋਵਲ ਰਾਹ ਨੇ ਬੰਗਲਾਦੇਸ਼ ਵਾੜੇ ਨੇ, ਔਰ ਜਿਵੇਂ ਉਹਨਾਂ ਦੀ ਫੌਜ ਵੀ, ਅਦਰਵਾਈਜ਼ ਹੁੰਦਾ ਇਹ ਹੈ ਵੀ ਜਦੋਂ ਅਸਥਿਰਤਾ ਹੁੰਦੀ ਹੈ ਫੌਜ ਆ ਕੇ ਟੇਕ ਓਵਰ ਕਰ ਲੈਂਦੀ ਹੈ, ਜਿਵੇਂ ਪਾਕਿਸਤਾਨ ਦਾ ਹਾਲ ਹੈ, ਜਾਂ ਜਿਹੜੀ ਸਿਵੀਲੀਅਨ ਗਵਰਨਮੈਂਟ ਵੀ ਹੁੰਦੀ ਹੈ ਉਸ ਦੇ ਉੱਤੇ ਜ਼ਿਆਦਾ ਫੌਜ ਦਾ ਇੰਪੈਕਟ ਹੁੰਦਾ ਹੈ। ਪਰ ਬੰਗਲਾਦੇਸ਼ 'ਚ ਮੈਨੂੰ ਲੱਗਦਾ ਹੈ ਕਿ ਵੀ ਉਹ ਇੱਕ ਆਈਡੀਅਲ ਮਾਡਲ ਕ੍ਰੀਏਟ ਕਰ ਰਹੇ ਨੇ। ਔਰ ਇੱਕ ਪਾਸੇ ਤਾਂ ਉਹਨਾਂ ਨੇ ਭਾਰਤ ਦਾ ਪੂਰਾ ਨਕਸ਼ ਦਮ ਕੀਤਾ ਹੈ ਵੀ ਲਿਆਓ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਉਹਨਾਂ ਨੇ ਇੰਟਰਪੋਲ ਵਾਰੰਟ ਵੀ ਜਾਰੀ ਕੀਤੇ ਨੇ। ਔਰ ਇੱਕ ਮੈਂ ਇਹਨਾਂ ਦਾ ਫੋਰਨ ਪਾਲਿਸੀ ਐਕਸਪਰਟ ਇੰਡੀਆ ਦਾ ਦੇਖ ਰਿਹਾ ਸੀ, ਉਹ ਇਹ ਕਹਿ ਰਿਹਾ ਸੀ ਭਾਰਤ ਨੇ ਬੜਾ ਗੱਲ ਪਾ ਲਈ, ਇਹਨੂੰ ਦੁਬਈ ਨੂੰ ਤੋੜ ਦਿੰਦੇ ਬੀਬੀ ਨੂੰ ਜਾਂ ਕਿਤੇ ਹੋਰ। ਉਹਨੇ ਕਿਹਾ ਨਾ ਅਮਰੀਕਾ, ਨਾ ਇੰਗਲੈਂਡ, ਨਾ ਫਰਾਂਸ, ਕੋਈ ਵੀ ਉਹਨੂੰ ਲੈਣ ਨੂੰ ਤਿਆਰ ਨਹੀਂ। ਉਹਨੇ ਕਿਹਾ ਵੀ ਇਹ ਤੁਸੀਂ ਵਰਤ ਲਿਆ ਉਹਨੂੰ ਜਿਹੜਾ ਵਰਤਣਾ ਸੀ, ਹੁਣ ਤੁਸੀਂ ਜਿਹੜਾ ਉਹ ਆਪਣੇ ਲਈ ਇੱਕ ਮੁਸੀਬਤ ਖੜੀ ਕਰ ਲਈ ਹੈ। ਔਰ ਬੰਗਲਾਦੇਸ਼ ਲਗਾਤਾਰਤਾ ਨਾਲ ਆਫੀਸ਼ੀਅਲੀ ਉਹਨਾਂ ਨੇ ਮੰਗ ਲਿਆ। ਹੁਣ ਬੰਗਲਾਦੇਸ਼ ਦਾ ਇੱਕ ਪ੍ਰੋਮੀਨੈਂਟ ਅਖਬਾਰ ਹੈ ਪ੍ਰਥਮ ਆਲੋ, ਉਸ ਨੂੰ ਜਿਹੜੇ ਬੰਗਲਾਦੇਸ਼ ਦੇ ਫੌਜੀ ਚੀਫ ਨੇ, ਚੀਫ ਆਰਮੀ ਸਟਾਫ ਜਨਰਲ ਵਕਾਰ ਉਜ਼ ਜ਼ਮਾ, ਉਹਨਾਂ ਦਾ ਇੱਕ ਇੰਟਰਵਿਊ ਆਇਆ। ਔਰ ਮੈਂ ਜਦੋਂ ਇੰਟਰਵਿਊ ਦੇਖਿਆ ਤਾਂ ਮੈਨੂੰ ਲੱਗਿਆ ਵੀ ਇਹਨੂੰ ਗੈਰਤ ਕਹਿੰਦੇ ਨੇ। ਉਹਨਾਂ ਨੇ ਭਾਰਤ ਦੇ ਬਾਰੇ ਬੜੀ ਖੁੱਲ੍ਹ ਕੇ ਟਿੱਪਣੀਆਂ ਕੀਤੀਆਂ ਔਰ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਭਾਰਤ ਦੇ ਉੱਤੇ ਡਿਪੈਂਡ ਵੀ ਕਰਦੇ ਹਾਂ, ਭਾਰਤ ਵੀ ਸਾਡੇ 'ਤੇ ਡਿਪੈਂਡ ਕਰਦਾ। ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤ ਦੇ ਨਾਲ ਸਾਡੇ ਕਈ ਮੁੱਦੇ ਨੇ, ਪਾਣੀ ਨੂੰ ਲੈ ਕੇ ਹੈ, ਸਰਹੱਦ ਦਾ ਮੁੱਦਾ ਹੈ, ਲੇਕਿਨ ਭਾਰਤ ਇੱਕ ਅਹਿਮ ਸਾਡਾ ਪੜੋਸੀ ਦੇਸ਼ ਹੈ। ਕਈ ਮਾਮਲਿਆਂ 'ਚ ਅਸੀਂ ਉਹਦੇ 'ਤੇ ਡਿਪੈਂਡੈਂਟ ਹੈ, ਕਈ ਮਾਮਲਿਆਂ 'ਚ ਭਾਰਤ ਨੂੰ ਵੀ ਸਾਡੇ ਤੋਂ ਜਿਹੜੀਆਂ ਨੇ ਸੁਵਿਧਾਵਾਂ ਮਿਲਦੀਆਂ ਨੇ। ਭਾਰਤ ਦੇ ਲੋਕ ਵੱਡੀ ਗਿਣਤੀ 'ਚ ਬੰਗਲਾਦੇਸ਼ ਕੰਮ ਕਰਦੇ ਨੇ ਔਰ ਭਾਰਤ ਦੇ ਵੀ ਇਹ ਜਿਹੜੇ ਕਾਮਾਗਾਰ ਦਿਹਾੜੀ ਹੈ ਇਹ ਕੋਈ ਪੱਕੇ ਤੌਰ 'ਤੇ ਵੀ ਰੁਕ ਜਾਂਦੇ ਨੇ ਔਰ ਕੰਮ ਕਰਦੇ ਨੇ। ਔਰ ਉਹਨੇ ਕਿਹਾ ਇਸੇ ਤਰ੍ਹਾਂ ਜਿਹੜੇ ਬੰਗਲਾਦੇਸ਼ ਦੇ ਲੋਕ ਇਲਾਜ ਲਈ ਭਾਰਤ ਜਾਂਦੇ ਨੇ, ਅਸੀਂ ਭਾਰਤ ਤੋਂ ਕਈ ਚੀਜ਼ਾਂ ਖਰੀਦਦੇ ਹਾਂ ਔਰ ਬੰਗਲਾਦੇਸ਼ ਦੀ ਸਥਿਰਤਾ ਜਿਹੜੀ ਹੈ ਉਸ ਨਾਲ ਭਾਰਤ ਦੇ ਹਿੱਤ ਜੁੜੇ ਹੋਏ ਨੇ। ਹਾਂ, ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਸਬੰਧ ਨੇ ਉਹ ਬਰਾਬਰੀ ਤੇ ਇਮਾਨਦਾਰੀ ਦੀ ਬੁਨਿਆਦ ਤੇ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਬੜਾ ਭਾਈ ਛੋਟਾ ਭਾਈ ਕਰਕੇ ਛੋਟੇ ਨੂੰ ਉਹੀ ਕੰਨ ਮਰੋੜ ਕੇ, ਜਿਵੇਂ ਬੰਗਲਾਦੇਸ਼ ਨੂੰ ਉਹਨਾਂ ਨੇ ਇੱਕ ਸਟੇਟ ਬਣਾਇਆ ਹੋਇਆ ਸੀ, ਨਹੀਂ, ਉਹਨੇ ਕਿਹਾ ਵੀ ਇਹ ਬਰਾਬਰੀ ਔਰ ਇਸ ਦੇ ਆਧਾਰ ਤੇ ਹੋਣਗੇ, ਇਹ ਸਾਡਾ ਪੜੋਸੀ ਹੈ ਔਰ ਅਸੀਂ ਕੁਝ ਵੀ ਐਸਾ ਨਹੀਂ ਕਰਾਂਗੇ ਜਿਹਦੇ ਨਾਲ ਭਾਰਤ ਦਾ ਕੋਈ ਜਿਹੜਾ ਰਣਨੀਤਕ ਉਸ ਨੂੰ ਨੁਕਸਾਨ ਹੋਏ। ਪਰ ਅਸੀਂ ਆਪਣੇ ਪੜੋਸੀ ਤੋਂ ਵੀ ਉਹ ਇਹੀ ਉਮੀਦ ਕਰਦੇ ਹਾਂ ਕਿ ਉਹ ਐਸਾ ਕੁਝ ਨਾ ਕਰੇ ਜਿਹਦੇ ਨਾਲ ਸਾਡੇ ਹਿੱਤਾਂ ਨੂੰ ਚੋਟ ਲੱਗੇ ਔਰ ਸਾਡੇ ਹਿੱਤ ਆਪਸ 'ਚ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਇਸ ਦੇ ਉੱਤੇ ਦੋਵਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਜਿਹੜਾ ਉਹ ਲਾਗੂ ਕਰਾਈਏ। ਫਿਰ ਉਹਨਾਂ ਨੇ ਕਿਹਾ ਵੀ ਸਾਡੀ ਬਿਹਤਰੀਨ, ਉਹਨੂੰ ਚੀਨ ਬਾਰੇ ਪੁੱਛਿਆ ਕਿ ਉਹਨੇ ਕਿਹਾ ਜੀ ਅਸੀਂ ਕਿਸੇ ਨਾਲ ਸਾਡੀ ਦੋਸਤੀ ਔਰ ਅਸੀਂ ਸਭ ਨਾਲ ਦੋਸਤੀ ਕਰਦੇ ਹਾਂ, ਇਹ ਸਾਡੀ ਬਿਹਤਰੀਨ ਨੀਤੀ ਹੈ, ਕਿਸੇ ਨਾਲ ਸਾਡਾ ਵੈਰ ਨਹੀਂ ਹੈ। ਹੁਣ ਉਹਨਾਂ ਨੇ ਕਿਹਾ ਚੀਨ ਨੇ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰਾ ਇਨਵੈਸਟ ਕੀਤਾ ਹੈ, ਸਾਡੇ ਲਈ ਅਹਿਮ ਹੈ, ਅਸੀਂ ਚੀਨੀ ਹਥਿਆਰਾਂ ਦਾ ਇਸਤੇਮਾਲ ਕਰਦੇ ਹਾਂ, ਸਾਡੀ ਹਵਾਈ ਫੌਜ ਵੀ ਜਿਹੜੀ ਹੈ ਉਹ ਚੀਨੀ ਹਥਿਆਰਾਂ ਦਾ ਇਸਤੇਮਾਲ ਕਰਦੀ ਹੈ, ਨੇਵੀ ਦੇ ਕੋਲ ਵੀ ਚੀਨ ਦੇ ਬਣੇ ਹੋਏ ਵੈਪਨ ਨੇ ਕਿਉਂਕਿ ਕੰਪੈਰੇਟਿਵਲੀ ਜਿਹੜੇ ਚੀਨ ਦੇ ਹਥਿਆਰ ਨੇ ਉਹ ਸਸਤੇ ਨੇ। ਔਰ ਉਹਨੂੰ ਜਦੋਂ ਪੁੱਛਿਆ ਗਿਆ ਕਿ ਕੀ ਫੌਜ ਇੰਟਰਫੀਅਰ ਕਰੇਗੀ ਬੰਗਲਾਦੇਸ਼ ਦੇ ਮਾਮਲਿਆਂ 'ਚ, ਉਹਨਾਂ ਨੇ ਕਿਹਾ ਵੀ ਬਿਲਕੁਲ ਫੌਜ ਨੂੰ ਨਹੀਂ ਕਰਨਾ ਚਾਹੀਦਾ, ਅਸੀਂ ਵੀ
ਜਿਹੜਾ ਰਾਜਨੀਤੀ 'ਚ ਫੌਜ ਦਾ ਜਦੋਂ ਸ਼ਾਮਲ ਹੁੰਦੀ ਹੈ ਫੌਜ ਦਾ ਨੁਕਸਾਨ ਹੁੰਦਾ ਹੈ। ਪਹਿਲਾਂ ਵੀ ਹੋਇਆ, ਪਰ ਅਸੀਂ ਹੁਣ ਇਹ ਸਬਕ ਲੈ ਲਿਆ ਕਿ ਵੀ ਅਸੀਂ ਜਿਹੜਾ ਮੈਂ ਫੌਜ ਦਾ ਮੁਖੀ ਹਾਂ, ਮੈਂ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਕਿ ਸਿਆਸਤਦਾਨ ਲੋਕਾਂ ਦੇ ਭਲੇ ਲਈ ਕੰਮ ਕਰਨ। ਔਰ ਫਿਰ ਉਹਨੇ ਕਿਹਾ ਵੀ ਸਾਡੇ ਲਈ ਭਾਰਤ ਅਹਿਮ ਹੈ ਕਿਉਂਕਿ 94% ਸਾਡਾ ਬਾਰਡਰ ਭਾਰਤ ਦੇ ਨਾਲ ਲੱਗਦਾ ਹੈ ਔਰ 4367 ਕਿਲੋਮੀਟਰ ਸਾਡੀ ਲੰਬੀ ਸੀਮਾ ਬਾਰਡਰ ਹੈ। ਔਰ ਇਹ ਸਾਰਾ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਵਪਾਰ ਦੇ ਲਈ ਭਾਰਤ 'ਤੇ ਨਿਰਭਰ ਕਰਦੇ ਹਾਂ, ਪਰ ਬੰਗਲਾਦੇਸ਼ ਨਾਲ ਭਾਰਤ ਦੇ ਜਿਹੜੇ ਈਸਟ ਦੇ ਰਾਜ ਨੇ ਉਹਨਾਂ ਨੂੰ ਸਸਤਾ ਤੇ ਸੁਲਭ ਜਿਹੜਾ ਸੰਪਰਕ 'ਚ ਵੀ ਮਦਦ ਮਿਲਦੀ ਹੈ। ਔਰ ਇਹ ਜਿਹੜੇ ਜਿੱਥੇ ਗੜਬੜ ਚੱਲ ਰਹੀ ਸੀ ਭਾਰਤ ਦੇ ਇਹਨਾਂ ਨਾਰਥ ਈਸਟ ਸੂਬਿਆਂ 'ਚ, ਉਹਦੇ 'ਚ ਅਸੀਂ ਅਹਿਮ ਭੂਮਿਕਾ ਨਿਭਾਈ ਹੈ ਭਾਰਤ ਨੂੰ ਸੇਫਟੀ ਦੇਣ ਲਈ। ਇਸੇ ਤਰ੍ਹਾਂ ਬੰਗਲਾਦੇਸ਼ ਤੇ ਭਾਰਤ ਦੇ ਵਿੱਚ ਪਾਣੀ ਦੀ ਸਾਂਝੇਦਾਰੀ ਹੈ, ਕਾਰੋਬਾਰੀ ਹੈ, ਸ਼ਰਨਾਰਥੀਆਂ ਦੇ ਮੁੱਦੇ ਨੇ। ਇਸੇ ਤਰ੍ਹਾਂ ਜਿਹੜੇ ਬੰਗਲਾਦੇਸ਼ ਚਾਵਲ, ਕਣਕ, ਪਿਆਜ਼, ਲਸਣ, ਚੀਨੀ, ਕਾਟਨ ਇਹ ਜਿਹੜਾ ਭਾਰਤ ਦੇ ਉੱਤੇ ਡਿਪੈਂਡ ਕਰਦੇ ਆ। ਔਰ ਇਸੇ ਤਰ੍ਹਾਂ ਭਾਰਤ ਵੀ ਜਿਹੜਾ ਉਹ ਸਾਡੇ ਦੇ ਜਿਹੜਾ ਇਹ ਹੋਏ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਭਾਰਤ ਸਾਡੇ ਮਾਮਲਿਆਂ 'ਚ ਦਖਲਅੰਦਾਜ਼ੀ ਕਰੇ, ਸਾਨੂੰ ਜਿਹੜਾ ਉਹ ਘੁਰਕੀਆਂ ਮਾਰੇ ਜਾਂ ਸਾਡੇ ਉੱਤੇ ਜਿਹੜਾ ਉਹ ਦਬਾਅ ਬਣਾ ਕੇ ਰੱਖੇ। ਸਾਂਝੇਦਾਰੀ ਬਹੁਤ ਚੰਗੀ ਚੀਜ਼ ਹੈ, ਪਰ ਬਰਾਬਰੀ ਤੇ ਆਧਾਰ ਤੇ। ਇਹ ਹੈ ਜਦੋਂ ਤੁਹਾਡੀ ਵਿਦੇਸ਼ ਨੀਤੀ ਜਾਂ ਫੋਰਨ ਪਾਲਿਸੀ ਦਾ ਇਹ ਧੁਰਾ ਬਣਦਾ ਹੈ, ਫਿਰ ਇਹ ਨਹੀਂ ਹੁੰਦਾ ਵੀ ਕਿਸੇ ਨੇ ਤੁਹਾਨੂੰ ਵਰਤ ਲਿਆ ਤੇ ਵਰਤ ਕੇ ਸੁੱਟਤਾ ਜਾਂ ਦੂਜਾ ਕਰ ਲਿਆ। ਔਰ ਉਹਦੇ ਲਈ ਕਿਸੇ ਦਾ ਬਹੁਤ ਵੱਡਾ ਹੋਣਾ। ਪਾਕਿਸਤਾਨ ਨਿਊਕਲੀਅਰ ਪਾਵਰ ਹੈ, ਪਰ ਉਹਨਾਂ ਦਾ ਹਾਲ ਕੀ ਹੋਇਆ। ਤੇ ਇੱਧਰ ਬੰਗਲਾਦੇਸ਼ 71 'ਚ ਹੋਂਦ 'ਚ ਆਇਆ, ਕਿੰਨੀ ਕੁ ਉਹਨਾਂ ਦੀ ਫੌਜ ਜਾਂ ਨੇਵੀ ਜਾਂ ਦੂਜੀ ਹੈ ਇੰਡੀਆ ਦੇ ਮੁਕਾਬਲੇ 'ਚ, ਲੇਕਿਨ ਉਹਨਾਂ ਨੇ ਆਪਣੀ ਜਿਹੜੀ ਗੈਰਤ ਔਰ ਅਣਖ ਹੈ ਉਹ ਵਿਖਾਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਫਿਰ ਲੈਣੇ ਬ੍ਰੇਕ ਵਿਊਅਰਸ, ਸੋ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਭਾਰਤ ਦਾ ਜਿਹੜੇ ਨਰਿੰਦਰ ਮੋਦੀ ਪੂਰੀ ਨਟੰਕੀ ਮਾਸਟਰ ਹਨ। ਇੱਕ ਪਾਸੇ ਹਿੰਦੂਤਵੀ ਜਮਾਤਾਂ ਵੱਲੋਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਿਆ ਜਾ ਰਿਹਾ ਹੈ, ਪਰ ਦੂਸਰੇ ਪਾਸੇ ਮੋਦੀ ਵੱਲੋਂ ਕਨਫਿਊਜ਼ਨ ਸਿਗਨਲ ਦਿੱਤੇ ਜਾ ਰਹੇ ਨੇ ਕਿ 1 ਜਨਵਰੀ ਨੂੰ ਮੋਦੀ ਪੰਜਾਬ ਦੇ ਗਾਇਕ ਦਲਜੀਤ ਦੋਸਾਂਝ ਨੂੰ ਮਿਲਦੇ ਆ ਅਤੇ 3 ਜਨਵਰੀ ਨੂੰ ਅਜਮੇਰ ਦੀ ਦਰਗਾਹ ਸ਼ਰੀਫ ਲਈ ਚਾਦਰ ਜਰੀਏ ਭੇਟ ਕਰਦਾ ਹੈ। ਸੋ ਇਹ ਸਭ ਜਿਹੜਾ ਵਿਹਾਰ ਕੀ ਹੈ, ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲੈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਜਦੋਂ ਅਸੀਂ ਪੰਜਾਬ ਦੀ ਆਪਣੀ ਪੰਥਕ ਸਿਆਸਤ ਜਾਂ ਸਿੱਖ ਸਿਆਸਤ ਜਾਂ ਪੰਜਾਬ ਦੀ ਸਿਆਸਤ ਵੱਲ ਦੇਖਦੇ ਹਾਂ, ਉੱਥੇ ਤਾਂ ਇੱਕ ਆਪਣਾ ਜਲੂਸ ਕਢਾਇਆ ਹੋਇਆ, ਬਹੁਤ ਸਾਰਾ ਭੰਬਲ ਭੂਸਾ ਔਰ ਕੌਣ ਠੀਕ ਹੈ ਕੌਣ ਗਲਤ ਹੈ, ਕਿਹਨੂੰ ਅਮਿਤ ਸ਼ਾਹ ਚਲਾ ਰਿਹਾ ਹੈ, ਕਿਹਨੂੰ ਕਿਹੜਾ ਏਜੰਸੀਆਂ ਦਾ ਬੰਦਾ ਚਲਾ ਰਿਹਾ ਹੈ, ਇਹ ਜਿਹੜਾ ਹੈ ਉਹ ਨਜ਼ਰ ਆ ਰਿਹਾ। ਲੇਕਿਨ ਕੁੱਲ ਮਿਲਾ ਕੇ ਜੇ ਅਸੀਂ ਸੈਂਟਰ ਲੈਵਲ ਤੇ ਦੇਖੀਏ, ਭਾਵੇਂ ਉੱਪਰੋਂ ਲੱਗਦਾ ਹੈ ਕਿ ਵੀ ਬੜਾ ਹੀ ਸਮੂਥ ਬੀਜੇਪੀ ਦੀ ਹਕੂਮਤ ਹੈ ਔਰ
ਭਾਵੇਂ ਸੀਟਾਂ 240 ਬੀਜੇਪੀ ਨੂੰ ਮਿਲੀਆਂ ਸੀ, ਪਰ ਉਹਨਾਂ ਨੇ ਜਿਹੜਾ ਉਹ ਚੰਦਰ ਨਾਇਡੂ ਬਾਬੂ ਔਰ ਨਤੀਸ਼ ਕੁਮਾਰ ਉਹਨੂੰ ਨਾਲ ਲੈ ਕੇ ਹਕੂਮਤ ਬਣਾ ਲਈ। ਹੁਣ ਨਤੀਸ਼ ਕੁਮਾਰ ਦੇ ਬਿਹੇਵ ਨੂੰ ਲੈ ਕੇ ਵੀ ਚੱਲ ਰਿਹਾ ਵੀ ਸ਼ਾਇਦ ਉਹ ਕੋਈ ਇਹਨਾਂ ਨੂੰ ਝਟਕਾ ਦੇ, ਕਿਉਂਕਿ ਉਹਨੂੰ ਵੀ ਉਹ ਇਗਨੋਰ ਕਰਕੇ ਜਿਵੇਂ ਰੀਜਨਲ ਪਾਰਟੀਆਂ ਇਹਨਾਂ ਨੇ ਤੋੜੀਆਂ ਨੇ, ਭੋਗ ਪਾਇਆ ਹਰਿਆਣੇ ਦੇ ਵਿੱਚ ਕਿਵੇਂ ਕੀ ਵਰਤਾਰਾ ਕੀਤਾ, ਪੰਜਾਬ 'ਚ ਅਕਾਲੀ ਦਲ ਦਾ ਭੋਗ ਪਾ ਦਿੱਤਾ। ਸੋ ਨਤੀਸ਼ ਕੁਮਾਰ ਨੂੰ ਵੀ ਲੱਗਦਾ ਕਿ ਭਾਈ ਇਹ ਜਿਹੜਾ ਹੁਣ ਇਹ ਬੀਜੇਪੀ ਨੇ ਟੇਕ ਓਵਰ, ਜਿਵੇਂ ਜਾਂ ਮਹਾਰਾਸ਼ਟਰ ਜੋ ਸ਼ਿਵ ਸੈਨਾ ਦਾ ਹਾਲ ਕੀਤਾ, ਸੋ ਉਹ ਥਾਂ ਆਪਣੀ ਥਾਂ ਚੱਲ ਰਹੀ ਹੈ। ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਪੰਜਾਬ ਦੇ ਵਿੱਚ ਦੋ ਪ੍ਰੋਮੀਨੈਂਟ ਜਿਹੜੇ ਫਿਲਮੀ ਦੁਨੀਆ 'ਚੋਂ ਜਾਂ ਕਲਾਕਾਰਾਂ ਦੀ ਦੁਨੀਆ 'ਚੋਂ ਆਏ, ਦੀਪ ਸਿੱਧੂ ਔਰ ਮੂਸੇਵਾਲਾ, ਜਿਨ੍ਹਾਂ ਨੇ ਜਿਹੜਾ ਉਹ ਹੱਕ, ਸੱਚ ਜਾਂ ਅਣਖ ਦੀ ਗੱਲ ਵੱਲ ਜਦੋਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਤੇ ਦੋਵਾਂ ਦਾ ਹੀ ਜਿਹੜਾ ਏਜੰਸੀਆਂ ਨੇ ਮਰਡਰ ਕੀਤਾ, ਇੱਕ ਐਕਸੀਡੈਂਟ ਦੇ ਬਹਾਨੇ, ਇੱਕ ਡਾਇਰੈਕਟ ਅਸੈਸੀਨੇਸ਼ਨ। ਔਰ ਉਹਦੇ ਲਈ ਕਿਵੇਂ ਉਹ ਗੈਂਗਸਟਰ ਬਿਸ਼ਨੋਈ, ਉਹਦਾ ਅਮਿਤ ਸ਼ਾਹ ਨਾਲ ਕੀ ਤਾਲੁਕ ਹੈ, ਉਹਨੂੰ ਹੁਣ ਸਾਬਰਮਤੀ ਦੀ ਜੇਲ੍ਹ 'ਚ ਰੱਖਿਆ ਹੋਇਆ ਉੱਥੇ ਗੁਜਰਾਤ 'ਚ, ਜਿਹੜੀ ਕੋਈ ਪਹੁੰਚ ਨਹੀਂ ਹੋ ਸਕਦੀ। ਸੋ ਇਸ ਪੀਰੀਅਡ 'ਚ ਫਿਰ ਹਿੰਦੂ ਤਵੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਜਿਵੇਂ ਸ਼ਾਇਦ ਸ਼ੁਭ ਕਰਕੇ ਇੱਕ ਹੋਰ ਸਿੰਗਰ ਸੀ ਜਿਹਨੇ ਫਾਰਮਰਸ ਦੀ ਜਾਂ ਸਿੱਖੀ ਅਣਖ ਦੀ ਗੱਲ ਕੀਤੀ, ਉਸ ਦੇ ਉੱਤੇ ਪਾਬੰਦੀਆਂ। ਰਣਜੀਤ ਬਾਵਾ ਨਾਂ ਦਾ ਗਾਇਕ ਜਿਹਨੇ ਜਿਹੜੀ ਤੂਫਾਨ ਸਿੰਘ ਜਗਰਾਜ ਸਿੰਘ ਦੀ ਫਿਲਮ ਸੀ ਉਹਦੇ 'ਚ ਰੋਲ ਅਦਾ ਕੀਤਾ ਸੀ, ਔਰ ਮਹਾਰਾਜਾ ਦਲੀਪ ਸਿੰਘ ਜਾਂ ਸਿੱਖ ਰਾਜ ਦੀ ਗੱਲ ਕੀਤੀ, ਉਹਨੂੰ ਪਿਛਲੇ ਦਿਨਾਂ 'ਚ ਹਿਮਾਚਲ ਦੇ ਕਿਸੇ ਟਾਊਨ ਦੇ ਵਿੱਚ ਉਹਦਾ ਸ਼ੋਅ ਰੱਖਿਆ ਸੀ ਤੇ ਪਹਾੜੀਆਂ ਨੇ ਕਿਹਾ ਕਿ ਅਸੀਂ ਨਹੀਂ ਹੋਣ ਦੇਣਾ ਕਿਉਂਕਿ ਉਹ ਖਾਲਿਸਤਾਨੀ ਹੈ, ਔਰ ਨਹੀਂ ਹੋਣ ਦਿੱਤਾ। ਹੁਣ ਦਲਜੀਤ ਦੋਸਾਂਝ, ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹ ਕਲਾਕਾਰ ਆਪਣੇ ਕਿਸਮ ਦੇ ਇਹਨਾਂ ਦਾ ਇੱਕ ਪਾਰਟ ਹੈ, ਇਹਨਾਂ ਨੇ ਆਪਣਾ ਸੌਦਾ ਵੇਚਣਾ, ਗੱਲ ਨਾ ਕਰੀਏ, ਲੇਕਿਨ ਕਿਉਂਕਿ ਜਦੋਂ ਕੋਈ ਨੈਗੇਟਿਵਿਟੀ ਹੁੰਦੀ ਹੈ ਉਦੋਂ ਵੀ ਅਸੀਂ ਉਸ ਦੇ ਉੱਤੇ ਗੱਲ ਕਰਦੇ ਹਾਂ। ਜੇ ਹੁਣ ਦਲਜੀਤ ਦੋਸਾਂਝ ਜਿਹਦਾ ਇੱਕ ਇੰਟਰਨੈਸ਼ਨਲ ਫੇਮ ਉਹਨੇ ਲਈ ਹੈ, ਆਪਣੇ ਜੋ ਵੀ ਕਲਾਬਾਜ਼ੀਆਂ ਨੇ ਜਾਂ ਜੋ ਵੀ ਗਾਇਕੀ ਹੈ ਜਾਂ ਦੌੜ ਭੱਜ ਹੈ ਸਟੇਜ ਦੇ ਉੱਤੇ ਕਿਸ ਕਿਸਮ ਦਾ, ਜਦੋਂ ਲੋਕ ਹੀ ਜਿਵੇਂ ਪਲੇਟੋ ਨੇ ਕਿਹਾ ਵੀ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਤੇ ਜੇ ਹੁਣ ਲੋਕਾਂ ਦਾ ਮਿਆਰ ਹੀ ਇਹ ਹੈ ਵੀ ਉਹਨਾਂ ਦੇ ਇਸ ਕਿਸਮ ਦੇ ਹੀ ਹੀਰੋ ਹੋਣੇ ਨੇ, ਤਾਂ ਉਹਦੇ 'ਚ ਅਸੀਂ ਹੁਣ ਕਿੰਨੇ ਕਾਮੈਂਟ ਕਰ ਸਕਦੇ। ਭਗਵੰਤ ਮਾਨ ਨੂੰ ਇੱਕ ਚੁਟਕਲੇ ਸੁਣਾਉਣ ਵਾਲਾ 92 ਸੀਟਾਂ ਨਾਲ ਉਹਨੂੰ ਚੀਫ ਮਿਨਿਸਟਰੀ ਦੀ ਕੁਰਸੀ 'ਤੇ ਬਿਠਾ ਸਕਦੇ ਨੇ, ਤਾਂ ਫਿਰ ਸਾਡੀ ਜਿਹੜੀ ਕਾਮਨ ਜਾਂ ਜਨਰਲ ਇੰਟੈਲੀਜੈਂਸ ਹੈ ਉਹਦਾ ਕੀ ਲੈਵਲ ਹੈ? ਇਹ ਘੱਟ, ਲੈਸਰ ਸੈਡ ਦਾ ਬੈਟਰ। ਪਰ ਇਹਦੇ ਬਾਵਜੂਦ ਕਿ ਉਹਦੇ ਸਿਰ ਤੇ ਕੋਈ ਵਾਲ ਨਹੀਂ ਹੈ, ਉਹ ਪੱਗ ਜ਼ਰੂਰ ਬੰਨ੍ਹਦਾ ਹੈ, ਔਰ ਇਹ ਪੱਗ ਬੰਨ੍ਹਣਾ ਇਹਦਾ ਸਿੱਖੀ ਨਾਲ ਕੀ ਤਾਲੁਕ ਹੈ ਮੈਨੂੰ ਨਹੀਂ ਸਮਝ ਆਈ। ਵੀ ਸਾਡੇ ਜਦੋਂ ਇਹ ਕਹਿਣਗੇ ਜੀ ਪੱਗ ਨੂੰ ਬੜਾ ਪ੍ਰਮੋਟ ਕੀਤਾ, ਇਵੇਂ ਹੀ ਉਹ ਸਰਤਾਜ ਫੰਮਣੀਆਂ ਜਿਹੀਆਂ ਖਿਲਾਰੀਆਂ ਹੋਈਆਂ ਤੇ ਪਿੱਛੇ ਛੱਡਿਆ ਉਹਨੂੰ ਵੀ ਸੀ। ਮੈਂ ਕਿਹਾ ਇਹ ਜੋਗੀ ਹੈ, ਸੂਫੀ ਹੈ, ਕਿ ਇਹ ਸ਼ਕਲਾਂ ਬਣਾ ਕੇ ਜੋਗੀਆਂ ਸੂਫੀਆਂ ਵਾਂਗੂ, ਉਹ ਤਾਂ ਫਿਰ ਵੀ ਉਹਨਾਂ ਦੇ ਨੂੰ ਸੱਚ ਦੀ ਭਾਲ ਸੀ। ਪਰ ਉਸ ਕਿਸਮ ਦੇ ਜਿੱਦਾਂ ਦੇ ਆਈਕਨ ਬਣ ਜਾਂਦੇ ਨੇ, ਫਿਰ ਉਸ ਕਿਸਮ ਦੀਆਂ ਸ਼ਕਲਾਂ ਸਾਨੂੰ ਸਿੱਖਾਂ ਦੇ ਮੁੰਡਿਆਂ ਦੀਆਂ ਵੀ ਨਜ਼ਰ ਆਉਂਦੀਆਂ ਨੇ। ਇਸ ਲਈ ਸਾਡੇ ਲਈ ਤਾਂ ਕੋਈ ਉਹ ਪਾਰਟ ਨਹੀਂ ਹੈ, ਇਹ ਵੱਖਰੀ ਕਹਾਣੀ ਹੈ ਕਿ ਜੀ ਬਹੁਤ ਪੰਜਾਬੀ ਮਾਂ ਦੀ ਸੇਵਾ ਕਰਦੇ ਨੇ। ਮੈਂ ਕਿਹਾ ਮਾਂ ਦੀ ਸੇਵਾ ਕੀ ਕਰਦੇ ਨੇ? ਉਹਦੇ ਮਾਂ ਦਾ ਨਾਂ ਲੈ ਰਿਹਾ ਕਿ ਕਿਸੇ ਨੇ ਕੋਈ ਕੋਠੀ ਕਿਤੇ ਬਣਾਈ ਹੈ, ਕੋਈ ਕਿਤੇ ਬਣਾਈ ਹੈ, ਕੋਈ ਕਿਤੇ ਚਲੋ ਇਹ ਵੀ ਕਾਬਲੇ ਮੁਆਫੀ ਹੈ। ਲੇਕਿਨ ਈਵਨ ਜਿਹੜਾ ਮਾੜਾ ਮੋਟਾ ਪੰਜਾਬੀ ਜਾਂ ਫਾਰਮਰਸ ਦੀ ਗੱਲ ਜਾਂ ਦੂਜੀ, ਹੁਣ ਜਿੱਥੇ ਗਿਆ ਖਾਸ ਤੌਰ 'ਤੇ ਇੰਦੌਰ, ਉਹਦੇ ਸ਼ੋਅ ਦੇ ਵੇਲੇ ਉਹਨਾਂ ਨੇ ਉੱਥੇ ਪੂਰਾ ਵਿਸ਼ਵ ਹਿੰਦੂ ਪਰਿਸ਼ਦ ਕਿ ਕਿਹੜੀਆਂ ਬਜਰੰਗ ਦਲ, ਉਹਨਾਂ ਨੇ ਪੂਰੇ ਪ੍ਰੋਟੈਸਟ ਕੀਤੇ ਵੀ ਸ਼ੋਅ ਹੋਣ ਨਹੀਂ ਦੇਣਾ। ਹਾਲਾਂਕਿ ਚਲੋ ਉਹਨੇ ਉੱਥੇ ਜਾ ਕੇ ਰਾਹਤ ਇੰਦੌਰੀ ਜਿਹੜੇ ਉਰਦੂ ਦੇ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਦਾ ਜੁਮਲਾ ਹੈ ਕਿ ਵੀ ਇਹ ਇਸ ਧਰਤੀ ਦੇ ਉੱਤੇ ਸਾਡਾ ਸਾਰਿਆਂ ਦਾ ਖੂਨ ਡੁੱਲਿਆ ਹੋਇਆ ਹੈ, ਇਹ ਸਾਡਾ ਸਭ ਦਾ ਹੈ, ਕਿਸੇ ਕੇ ਬਾਪ ਕਾ ਹਿੰਦੁਸਤਾਨ ਤੋਂ ਨਹੀਂ ਹੈ। ਇੰਦੌਰ ਉਹਨੂੰ ਕੋਟ ਕੀਤਾ, ਉਹਨੂੰ ਬੜਾ ਜਿਹੜਾ ਉਹ ਮੁਸਲਮਾਨਾਂ ਨੇ ਵੀ ਸਰਾਹਿਆ ਕਿ ਜੀ ਇੱਕ ਸਰਦਾਰ ਨੇ ਕਰਜ ਦਿਖਾਇਆ। ਹੁਣ ਇਹ ਸਾਰੇ ਚੱਲਦੇ ਆ ਕਿਤੇ ਪਾਬੰਦੀਆਂ ਲਾ ਕੇ ਕਿਤੇ ਹੋਰ, ਲੇਕਿਨ ਜਿਹੜੀ ਖਬਰ ਬਣੀ 1 ਜਨਵਰੀ ਨੂੰ ਨਿਊ ਰਾਤ 10:30 ਵਜੇ ਦਲਜੀਤ ਦੋਸਾਂਝ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚ ਜਾਂਦਾ ਮੋਦੀ ਨੂੰ ਮਿਲਣ, ਔਰ ਫਿਰ ਜੋ ਜਿੰਨਾ ਕੁ ਮੈਂ 2-3 ਮਿੰਟ ਦਾ ਡਾਇਲੋਗ ਦੇਖਿਆ
ਉਹ ਇਹ ਕਹਿੰਦਾ ਜੀ ਮੈਨੂੰ ਤਾਂ ਨਹੀਂ ਸੀ ਪਤਾ ਵੀ ਭਾਰਤ ਇੰਨਾ ਮਹਾਨ ਹੈ, ਮੈਂ ਤਾਂ ਜਦੋਂ ਕਸ਼ਮੀਰ ਗਿਆ ਤਾਂ ਉੱਥੇ ਗਿਆ ਤਾਂ ਇੱਥੇ ਸੱਚਮੁੱਚ ਹੀ ਭਾਰਤ ਬੜਾ ਮਹਾਨ ਹੈ। ਚਲੋ ਚੰਗੀ ਗੱਲ ਹੈ, ਦਲਜੀਤ ਦੋਸਾਂਝ ਦੇ ਗਿਆਨ 'ਚ ਵਾਧਾ ਹੋਇਆ। ਫਿਰ ਉਹ ਮੋਦੀ ਦੀ ਤਾਰੀਫ 'ਚ ਕੁਛ ਕਹਿ ਰਿਹਾ ਕਿ ਜੀ ਤੁਸੀਂ ਫਲਾਂ ਥਾਂ ਉਹਨੂੰ ਇੰਟਰਵਿਊ ਦਿੱਤਾ ਸੀ ਅਤੇ ਉਹ ਮੈਂ ਦੇਖਿਆ ਸੀ, ਔਰ ਦੂਜਾ ਚਲੋ ਇਹ ਵੀ ਸਮਝ ਆਈ। ਔਰ ਇਹ ਸਾਰੇ ਦੇ ਨਾਲ ਇਸ ਕਿਸਮ ਦੇ ਨਾਲ ਹੁਣ ਇੱਕਦਮ ਡਿਬੇਟ ਸ਼ੁਰੂ ਹੋ ਗਈ ਕਿ ਵੀ ਇਹ ਕੀ ਹੈ। ਹਾਲਾਂ ਮੈਨੂੰ ਇਹ ਹੋਣਾ ਕਿ ਵੀ ਉਹਨੂੰ ਜਦੋਂ ਇਹ ਸੱਦਾ ਦਿੱਤਾ ਹੋਣਾ ਮੋਦੀ ਨੇ, ਨਾਲ ਹੀ ਕਿਹਾ ਹੋਣਾ ਵੀ ਅੱਜ ਮਿਲ ਲੈ ਨਹੀਂ ਤਾਂ ਕੱਲ੍ਹ ਈਡੀ ਦਾ ਰੇਡ ਹੋਏਗਾ ਤੇਰੇ ਤੇ। ਨਹੀਂ ਜ਼ਾਹਰ ਹੈ ਵੀ ਜਿਸ ਕਿਸਮ ਦਾ ਵਿਰੋਧ ਸਾਰੀਆਂ ਹਿੰਦੂਤਵੀ ਆਰਗੇਨਾਈਜੇਸ਼ਨਾਂ, ਹੁਣ ਇਹ ਕੀ ਹੈ, ਇਹ ਗੁੱਡ ਕਾਪ ਬੈਡ ਕਾਪ ਹੈ। ਹੁਣ ਜਦੋਂ ਇਹ ਅਮਰੀਕਨ ਜਾਂ ਵੈਸਟਰਨ ਫਰੇਜ਼ ਹੈ ਕਿ ਵੀ ਇੱਕ ਪਾਸੇ ਜਿਹੜੇ ਦੋ ਤੁਹਾਨੂੰ ਡੀਲ ਕਰ ਰਹੇ ਹੁੰਦੇ ਨੇ ਏਜੰਸੀਆਂ ਵਾਲੇ, ਇੱਕ ਤੁਹਾਡੇ ਨਾਲ ਬੜੀ ਹਮਦਰਦੀ ਔਰ ਦੂਜਾ ਇੱਕ ਜਿਹੜਾ ਸਖਤੀ ਕਰ ਰਿਹਾ ਹੁੰਦਾ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਬੈਡ ਕਾਪ ਹਿੰਦੂਤਵੀ, ਉਹਨਾਂ ਨੇ ਫਿਰ ਜੋ ਪਹਿਲਾਂ ਕੰਗਣਾ ਰਣੌਤ ਹਿੰਦੂਤਵੀ ਕੁੜੀ ਨੇ ਜਿਸ ਕਿਸਮ ਦਾ ਇਹਦੇ ਨਾਲ ਆਡਾ ਵੀ ਲਿਆ ਦਲਜੀਤ ਦੋਸਾਂਝ ਨਾਲ, ਹੁਣ ਉਸ ਸਾਰੇ ਦੇ ਚਲਦਿਆਂ ਆਲ ਆਫ ਏ ਸਡਨ ਹਾਲਾਂ ਹੁਣ ਸਿੱਖਾਂ ਵੱਲੋਂ ਇਹ ਵੀ ਨੈਰੇਟਿਵ ਹੈ ਕਿ ਜੀ ਦੇਖੋ ਉਹ ਕਾਲੇ ਕੱਪੜੇ ਪਾ ਕੇ ਗਿਆ, ਉਹਨੇ ਹੋ ਸਕਦਾ ਕਿਸਾਨਾਂ ਦੀ ਗੱਲ, ਮੈਂ ਕਿਹਾ ਉਹਦਾ ਦੇਖ ਲਓ ਵੀ ਕਿਹਾ ਕੀ ਹੈ। ਹੁਣ ਤੁਸੀਂ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਨੈਗੇਟ ਜਾਂ ਉਹਨੂੰ ਇਹ ਕਹੋ ਜੀ ਉਹ RSS ਨਾਲ ਰਲ ਗਿਆ, ਉਹ ਪੈਸੇ ਬਣਾਉਣ ਵਾਲਾ ਕੰਮ ਹੈ। ਸੋ ਕਾਲਡ ਕਲਾਕਾਰ ਨੇ, ਉਹਨੇ ਉੱਥੇ ਸ਼ੋਅ ਕਰਨੇ ਨੇ ਔਰ ਉਹਨੂੰ ਨਜ਼ਰ ਆ ਰਿਹਾ ਕਿ ਬਈ ਇੱਥੇ ਗੁੱਡ ਬੁੱਕਸ 'ਚ ਰੱਖੋ ਨਾਲ, ਨਹੀਂ ਤਾਂ ਈਡੀ ਦਾ ਰੇਡ ਹੋ ਜਾਏਗਾ। ਉਹ ਕੰਵਰ ਗਰੇਵਾਲ ਵੀ ਬੋਲਦਾ ਹੁੰਦਾ ਸੀ ਕਿਸਾਨਾਂ ਜਾਂ ਦੂਜਿਆਂ ਤੇ 2-4 ਰੇਡ ਹੋਏ, ਉਸ ਤੋਂ ਬਾਅਦ ਉਹ ਹੁਣ ਫਿਰ ਉਹ ਸੂਫੀ ਬਣਿਆ ਹੋਇਆ, ਉਹੀ ਸਿਰ ਮਾਰੀ ਜਾਏਗਾ, ਲਾਈ ਜਾਏਗਾ। ਹੁਣ ਮੋਦੀ ਦਾ ਇਹ ਵਰਤਾਰਾ ਹਾਲਾਂ ਅੱਜ ਮੈਂ ਇੱਕ ਹੋਰ ਐਕਸਪਰਟ ਦਾ ਸੁਣ ਰਿਹਾ ਸੀ, ਉਹਨੇ ਕਿਹਾ ਜੀ ਐ ਦਿੱਲੀ ਅਸੈਂਬਲੀ ਚੋਣਾਂ ਹੋਣੀ ਹੈ, ਸਿੱਖਾਂ ਨੂੰ ਲੈ ਕੇ ਜਿਹੜਾ ਮਨਮੋਹਨ ਸਿੰਘ ਨੂੰ ਰਾਜਘਾਟ ਤੇ ਨਹੀਂ ਸਾੜਿਆ, ਦਿੱਲੀ ਦੇ ਸਿੱਖਾਂ 'ਚ ਵੀ ਗੁੱਸਾ ਹੈ। ਔਰ ਇਹ ਜਦੋਂ ਮਿਲਿਆ ਤੇ ਜਿਹੜਾ ਉਹ ਟਵੀਟ ਕੀਤਾ ਔਰ ਦੂਜਾ ਇੰਨੇ ਲੱਖ ਲੋਕਾਂ ਨੇ ਰੀਟਵੀਟ ਕੀਤਾ ਉਹਨੂੰ, ਮੋਦੀ ਦੀ ਮੁਲਾਕਾਤ, ਔਰ ਉਹ ਸਿੱਖ ਵੋਟਾਂ ਵੀ ਲੈ ਰਿਹਾ ਔਰ ਇਹ ਮੈਸੇਜ ਵੀ ਦੇ ਰਿਹਾ ਕਿ ਜੀ ਦੇਖੋ ਮੈਂ ਬੜਾ ਕੂਲ ਹੈ, ਕਿਉਂਕਿ ਇਸ ਤੋਂ ਪਹਿਲਾਂ ਕਪੂਰਾਂ ਦੇ ਟੱਬਰ ਨੂੰ ਵੀ ਮਿਲਿਆ ਮੋਦੀ ਸਾਰਾ। ਹੁਣ ਦੂਸਰਾ ਪਾਸਾ ਦੇਖ ਲਓ ਮੁਸਲਮਾਨਾਂ ਦਾ, ਫਿਰ ਉਹਨੇ ਹੀ ਕਿਹਾ ਕਿ ਜੀ ਦਿੱਲੀ ਦੇ ਵਿੱਚ 13-14% ਪੰਜਾਬੀ ਨੇ, 6% ਸਿੱਖ ਵੋਟਰ ਨੇ। ਉਹ ਖਫਾ ਵੀ ਸੀ ਮਨਮੋਹਨ ਸਿੰਘ ਦੇ ਮੁੱਦੇ ਤੇ, ਵੈਸੇ ਵੀ ਜੋ ਚੱਲ ਰਿਹਾ ਹੈ ਜਾਂ ਅਕਾਲੀ ਦਲ ਤੇ ਇਹ ਉਹ ਤੇ ਇਹ ਵਿਨ ਓਵਰ ਕਰਨ ਦੀ ਲਾਈਨ ਹੈ, ਕਿਉਂਕਿ ਇਹ ਸਾਰੇ ਹੁਣ ਅਜਮੇਰ ਸ਼ਰੀਫ, ਹੁਣ ਇੱਕ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਔਰ ਹਿੰਦੂ ਤਵੀਆਂ ਨੇ ਤਾਂ ਇਹ ਕਲੇਮ ਕੀਤਾ ਹੋਇਆ ਵੀ ਉਹਦੇ ਥੱਲੇ ਸ਼ਿਵ ਮੰਦਰ ਹੈ ਪੁਰਾਣਾ ਦਰਗਾਹ ਅਜਮੇਰ, ਹਾਲਾਂਕਿ 12ਵੀਂ-13ਵੀਂ ਸਦੀ ਦਾ। ਇਹ ਚਿਸ਼ਤੀ ਆਰਡਰ ਜਿਹੜਾ ਸੂਫੀ ਫਕੀਰਾਂ ਦਾ, ਬਾਬਾ ਫਰੀਦ ਸ਼ਕਰਗੰਜ ਔਰ ਨਿਜ਼ਾਮੁਦੀਨ ਔਲੀਆ ਦਿੱਲੀ ਦੇ ਵਿੱਚ, ਅਜਮੇਰ ਸ਼ਰੀਫ, ਇਹ ਦਰਗਾਹ ਇਹ ਪੁਰਾਣੇ ਨੇ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਕੋਰਟ 'ਚ ਜਾ ਕੇ ਲਿਆਇਆ ਕਿ ਜੀ ਇਹਦੀ ਕਰੋ ਅਜਮੇਰ ਸ਼ਰੀਫ, ਇਹ ਤਾਂ ਪੁਰਾਣਾ ਮੰਦਰ ਸੀ। ਹੁਣ ਮੋਦੀ 2 ਦਿਨ ਪਹਿਲਾਂ ਜਿਹੜਾ 3 ਜਨਵਰੀ ਨੂੰ ਆਪਣਾ ਜਿਹੜਾ ਉਹਦਾ ਵਜ਼ੀਰ ਹੈ ਕਿਰਨ ਰਿਜਿਜੂ, ਉਹਨੂੰ ਚਾਦਰ ਦੇ ਕੇ ਭੇਜਦਾ ਕਿ ਜੀ ਜਿਹੜਾ ਉਰਸ ਸ਼ੁਰੂ ਹੋ ਰਿਹਾ ਹੈ ਦਰਗਾਹ ਅਜਮੇਰ ਸ਼ਰੀਫ ਦਾ, ਉਸ ਦੇ ਵਿੱਚ ਇਹ ਚਾਦਰ ਚੜਾਓ। ਹਾਲਾਂਕਿ ਕਿਹਾ ਜਾ ਰਿਹਾ ਜੀ ਇਹ ਜਦੋਂ ਦੇ ਪ੍ਰਾਈਮ ਮਿਨਿਸਟਰ ਨਹਿਰੂ ਦੇ ਜ਼ਮਾਨੇ ਤੋਂ ਜਾਂ ਕਿਹਦੇ ਜ਼ਮਾਨੇ ਤੋਂ ਇਹ ਰਵਾਇਤ ਹੈ, ਉੱਥੇ ਭੇਜਿਆ ਜਾਂਦਾ, ਪਰ ਮੋਦੀ ਨੇ ਤਾਂ ਕੋਈ ਰਵਾਇਤ ਰੱਖੀ ਨਹੀਂ ਅੱਜ ਤੱਕ। ਉਹ ਤਾਂ ਆਪਣੇ ਪਬਲਿਕ ਜਲਸਿਆਂ ਦੇ ਵਿੱਚ ਇਹ ਕਹਿੰਦਾ ਰਿਹਾ ਕਿ ਜੀ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਤਾਂ ਤੁਹਾਡਾ ਸੋਨਾ ਮੁਸਲਮਾਨਾਂ ਨੇ ਲੁੱਟ ਲੈਣਾ, ਤੁਹਾਡੇ ਮੰਗਲ ਸੂਤਰ ਵੀ ਖੋਹ ਲੈਣੇ ਨੇ। ਫਿਰ ਅਚਾਨਕ ਮੋਦੀ ਦਾ ਇਹ ਪਾਰਟ ਔਰ ਇਹਦੇ ਤੇ ਹਿੰਦੂ ਤਵੀਆਂ ਨੇ ਜਿਹੜਾ ਇਹ ਕਿਹਾ ਵੀ ਹੈ ਕਿ ਜੀ ਇਹ ਤਾਂ ਕੋਰਟ ਕੇਸ ਹੈ, ਇਹਦੇ ਤੇ ਤਾਂ ਇਹ ਐਜ਼ ਏ ਪ੍ਰਾਈਮ ਮਿਨਿਸਟਰ ਕਿਵੇਂ ਭੇਜ ਸਕਦਾ ਹੈ, ਇਹ ਉਹ। ਸੋ ਇਹ ਗੁੱਡ ਕਾਪ ਬੈਡ ਕਾਪ ਚੱਲ ਰਿਹਾ ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਇੰਟਰਨੈਸ਼ਨਲ ਦਬਾਅ ਵੀ ਇਹਨਾਂ ਦੇ ਉੱਤੇ ਬਣਿਆ ਹੋਇਆ ਸਿੱਖਾਂ ਦੇ ਮਾਮਲੇ 'ਚ, ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਮੁਸਲਮਾਨਾਂ ਦੇ ਮਾਮਲੇ ਜੋ ਕੁਛ ਇਹ ਕਰ ਰਹੇ ਨੇ, ਅੱਡ ਜਿਹੜੀਆਂ ਇਨਵੈਸਟੀਗੇਟਿਵ ਰਿਪੋਰਟਸ, ਹਿਊਮਨ ਰਾਈਟਸ, ਉਹਨੂੰ ਵੀ ਜਿਹੜਾ ਇਹ ਥੋੜ੍ਹਾ ਜਿਹਾ ਉਸ ਦਾ ਦਬਾਅ ਘਟਾਉਣਾ ਚਾਹੁੰਦੇ ਨੇ। ਦਿੱਲੀ 'ਚ ਵੀ ਮੁਸਲਮਾਨ ਵੋਟਰ 12-13% ਉਹਨਾਂ ਦੀ ਵੀ ਵੋਟਿੰਗ ਹੈ, ਉਹਨਾਂ ਨੂੰ ਵੀ ਸ਼ਾਇਦ ਖੁਸ਼ ਕਰ ਰਹੇ ਨੇ। ਔਰ ਇੱਕ ਇਨਰ ਕ੍ਰਾਈਸਿਸ ਵੀ ਸ਼ਾਇਦ ਇਹਨਾਂ ਦਾ ਮੋਹਨ ਭਾਗਵਤ ਵਰਸਸ ਇਹ ਚੱਲ ਰਿਹਾ। ਸੋ ਕੁੱਲ ਮਿਲਾ ਕੇ ਇਸ ਕਿਸਮ ਦੀ ਇਹ ਨੌਟੰਕੀ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਸੁਣਨੇ ਵਾਲਾ ਲੈਣ ਜਾ ਰਹੇ ਹਾਂ। ਬਲਜੀਤ ਰਾਜੀ ਸਾਡੇ ਕੱਲ੍ਹ ਵਿਊਅਰ ਨੇ ਔਰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ, ਸਾਹਿਲ ਨੱਟ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਸੋਇਨਮਾਲ ਜੀ, अमृत सरोवर जी ये कह रहे हैं कि साउंड सिस्टम में प्रॉब्लम है, और जसकीरत सिंह जी, फिर जगदीश महाराज जी, फिर इसी तरह मोहम्मद याकूब जी आए ने।
ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਜਾਕਬ ਜੀ ਕਹਿੰਦੇ ਹਾਂ ਤੋ ਅੱਛਾ ਇੱਕ ਮਿੰਟ ਇਹਨਾਂ ਦਾ ਮੈਂ ਬਾਅਦ ਪੜ੍ਹਦੀ। ਅਮਰਜੀਤ ਰਾਏ ਜੀ ਕਹਿੰਦੇ ਨੇ ਥੈਂਕ ਯੂ ਸੋ ਮਚ, ਵੈਰੀ एजुकेशनल आई ओपनर। एंड फिर इस तरह मोहम्मद जाकुब जी कहते साल का पहले जुम्मा मुबारक हो। बहुत शुक्रिया, ਤੁਹਾਨੂੰ ਵੀ ਮੁਬਾਰਕ। ਦੇ ਵਿੱਚ ਸੁਰਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਮੁਹੰਮਦ ਜਗੂਬ ਜੀ ਕਹਿੰਦੇ ਨੇ ਕਿ ਹਾਂਜੀ, ਫਿਰ ਉਹਨਾਂ ਨੂੰ ਇਹ ਸੇਮ ਹੀ ਕਿਹਾ ਕਿ ਬਲਿਹਾਰ ਸਿੰਘ ਕੰਗ ਜੀ ਵੀ ਫਿਰ ਇਸੇ ਤਰ੍ਹਾਂ ਮੁਹੰਮਦ ਜੀ ਕਹਿੰਦੇ ਨੇ कि डॉक्टर साहब कभी कभी पाकिस्तान की खबर भी बता दिया करो, सुना है कि इमरान खान को फांसी होने वाली है। ਯਾਕੂਬ ਸਾਹਿਬ ਤੁਸੀਂ ਬਹੁਤ ਸਿਆਣੇ ਹੋ, ਤੁਹਾਨੂੰ ਪਤਾ ਹੈ ਵੀ ਉੱਥੇ ਕੀ ਚੱਲ ਰਿਹਾ ਹੈ। ਹਾਲਾਂ ਅੱਜ ਅਸੀਂ ਪਾਕਿਸਤਾਨ ਦੇ ਉੱਤੇ ਇੱਕ ਸੈਗਮੈਂਟ ਕੀਤਾ ਹੈ ਔਰ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਇਮਰਾਨ ਖਾਨ ਹੋਰਾਂ ਦੇ ਨਾਲ ਗੁਫ਼ਤਗੂ ਵੀ ਸ਼ੁਰੂ ਕੀਤੀ ਹੋਈ ਹੈ। ਅਸੀਂ ਪਾਕਿਸਤਾਨ ਦੀ ਖੁਸ਼ਹਾਲੀ ਸਟੇਬਿਲਿਟੀ ਦੀ ਦੁਆ ਹੀ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਲ ਕੁਝ ਨਹੀਂ ਹੈ ਕਹਿਣ ਨੂੰ। ਕੁਲਦੀਪ ਕੌਰ ਜੀ, ਨੂਰ ਜੀ, ਫਿਰ ਇਸ ਤਰ੍ਹਾਂ ਲਾਡੀ ਸਿੰਘ ਜੀ, ਦਵਿੰਦਰ ਸੰਧੂ ਜੀ, ਔਰ ਇਹ ਦੇਖ ਰਹੇ ਨੇ ਸਾਨੂੰ ਸੰਧੂ ਪਿੰਡ ਰੰਗਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। मोहम्मद जी कहते हैं कि नवाज शरीफ और जरदारी दोनों इंडिया के एजेंट हैं। राजनप्रीत सिंह और फिर मोहम्मद इसाक दार भी बगैरत है और ब्लैक की आइज फतेह बुलांदे ने। और इसी तरह फिर मोहम्मद जाकूब जी कहते हैं जी जी डॉक्टर साहब आप सही कह रहे हो कि वाकई हम बेगैरत हैं, फलस्तीन का तमाशा देख रहे हैं। ਜਸਪਾਲ ਸਿੰਘ ਕਾਲੇ ਜੀ ਔਰ ਇਸੇ ਤਰ੍ਹਾਂ ਦੇਖੋ ਯਾਕੂਬ ਸਾਹਿਬ, ਲੋਕਾਂ ਦੇ ਵਿੱਚ ਤਾਂ ਗੁੱਸਾ ਹੈ, ਆਮ ਮੁਸਲਮਾਨ, ਕਿਰਤੀ ਮੁਸਲਮਾਨ, ਪਰ ਇਹ ਜਿਨ੍ਹਾਂ ਦੇ ਜਿਹੜੇ ਪੈਸੇ ਔਰ ਇਸ ਅਯਾਸ਼ੀ ਦੇ ਲਾਈਫ ਸਟਾਈਲ ਚੰਨੇ ਹੋਏ ਸਾਰੇ ਜਿਹੜੇ ਬੜੇ ਬੜੇ ਇਹਨਾਂ ਮੁਲਕਾਂ ਦੇ ਵਿੱਚ ਸ਼ੇਖ ਬੈਠੇ ਹੋਏ ਨੇ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਕੋਈ ਇਸਲਾਮ ਨਾਲ ਜਾਂ ਇਨਸਾਨੀਅਤ ਨਾਲ ਕੋਈ ਨਹੀਂ ਹੈ, ਇਹ ਤਾਂ ਆਪਣੀ ਅਯਾਸ਼ੀ 'ਚ ਲੱਗੇ ਹੋਏ ਨੇ ਜੀ। ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਫਤਿਹ ਬੁਲਾ ਕੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋਨੂ ਜੱਜ ਸਾਨੂੰ ਦੇਖ ਰਹੇ ਨੇ ਕੁਵੈਤ ਤੋਂ, ਬਹੁਤ ਸ਼ੁਕਰੀਆ ਜੀ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਹਰਜੀਤ ਸਿੰਘ ਸੰਧੂ ਜੀ, ਫਿਰ ਇਸੇ ਤਰ੍ਹਾਂ ਬਸਰਾ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਪੰਨੂ ਜੀ ਔਰ ਸਤਨਾਮ ਔਜਲਾ ਜੀ, ਸਾਤਨ ਬੁਆਏ ਜੀ, ਫਿਰ ਐਚ ਸਿੰਘ ਜੀ ਕਹਿੰਦੇ ਨੇ ਕਿ ਹਾਂਜੀ ਇਹ ਵੀ ਫਤਿਹ ਬੁਲਾ ਰਹੇ ਨੇ। ਔਰ ਸੁਖਵਿੰਦਰ ਸਿੰਘ ਜੀ ਵੀ, ਫਿਰ ਕੌਰ ਸ਼ਰਨਜੀਤ ਕਹਿੰਦੇ ਦਲਜੀਤ ਨੂੰ ਅਸੀਂ ਕਿਵੇਂ ਸਿੱਖ ਮੰਨ ਲਈਏ ਜਿਸ ਨੇ ਸ਼ਹੀਦੀ ਦਿਹਾੜਿਆਂ 'ਚ ਆਪਣਾ ਸ਼ੋਅ ਰੱਖਿਆ। ਔਰ ਫਿਰ ਇਸ ਤਰ੍ਹਾਂ ਸੁਖਵਿੰਦਰ ਸਿੰਘ ਜੀ, ਜਗਜਿੰਦਰ ਸਿੰਘ ਜੀ, ਅਮਨ ਸਿੰਘ ਖਾਲਸਾ ਜੀ, ਫਿਰ ਇਸੇ ਤਰ੍ਹਾਂ ਕੌਰ ਸ਼ਰਨਜੀਤ ਕਹਿੰਦੇ ਪੈਸਾ ਬਣਾਉਣ ਵਾਲੇ ਦਿੱਲੀ ਤੇ ਰੁਲਣ ਵਾਲੇ ਕਨੌਰੀ ਤੇ ਰੁਲਦੇ ਨੇ। ਫਿਰ ਜੋਰਾ ਰਾਏ ਜੀ ਕਹਿੰਦੇ ਕਿ ਬਟ ਇੰਨਾ ਮਾਨ ਕਹਿੰਦੇ ਭਾਰਤ ਇੰਨਾ ਮਹਾਨ ਹੈ ਕਿ 1500 ਮਿਲੀਅਨ ਇਨਕਮ ਤੋਂ 3 ਟ੍ਰਿਲੀਅਨ ਡਾਲਰਸ ਪਤਾ ਨਹੀਂ ਓਕੇ ਕੈਨੇਡਾ ਜੀ ਵੀ। ਔਰ ਇਸੇ ਤਰ੍ਹਾਂ ਫਿਰ ਹਾਂਜੀ ਇਹਨਾਂ ਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੀਤ ਖਾਕ ਜੀ ਵੀ ਔਰ ਮਿਸ਼ਰਾ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੇ ਹੰਗ ਸਿੰਘ ਜੀ ਆਲਵੇਜ਼ ਕਹਿੰਦੇ ਗ੍ਰੇਟ ਪ੍ਰੋਗਰਾਮ है। बहुत शुक्रिया। मोहम्मद जाकुब जी कहते जवाब देने के लिए बहुत बहुत शुक्रिया। ਸੋ ਉਸ ਦੇ ਨਾਲ ਆਪਣੀ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁੱਲਾ ਸੁਣਾ ਗਿਆ ਦੋ ਦੀ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।